ਥੱਕ ਥੁੱਕ ਕੇ ਉੱਡ ਕੇ ਆ ਕੇ ਬੈਠੇ ਤੇ ਨਿਆਣੇ ਨੇ ਕਰਕੇ ਫੇਰ ਲਾਤਾ। ਇਹਦੀ ਚਾਹ ਮੱਖੀ ਆ ਗਈ ਤੇ ਕਹਿੰਦਾ ਉਹ ਪਰਾਂ ਵਾਲੀ ਪੱਤੀ ਆ ਗਈ। ਤੇ ਉੱਥੇ ਪੀਜ਼ਾ ਦੇ ਕੇ ਤੁਹਾਨੂੰ ਪੁੱਛ ਰਿਹਾ ਭਾਜੀ ਪਾਕਿਸਤਾਨ ਨੂੰ ਨਿਕਲਣਾ ਕਿੱਧਰ ਨੂੰ? ਬੁੱਲਾਂ ਵਾਲਾ ਹੈਲਮਟ ਹੁੰਦਾ ਵਾ। ਮਾਫ ਕਰ ਦਿਓ, माफ कर दो। तू इस तरह से मेरी जिंदगी में शामिल है। वाह। अच्छा देखो क्या शामिल? शामिल शाह नहीं होता, शामिल। शाह नहीं होता। तरह से मेरी जिंदगी में शामिल, शामिल ना, यस। तिलफुज जहाँ भी जाऊं ये लगता है तेरी महफिल है। ये आसमान ये बादल ये रास्ते ये हवा, आसमान ये बादल ये रास्ते ये हवा, हर एक चीज है अपनी जगह ठिकाने पे। कई दिनों से शिकायत नहीं जमाने से। ये जिंदगी है सफर तू सफर की मंजिल है। कितनी छोटी जी गल च कितनी बड़ी गल आई। ये जिंदगी है सफर तू, ये जिंदगी है सफर तू सफर की मंजिल है। ਸਾਰੀ ਜ਼ਿੰਦਗੀ ਦਾ ਉਹਨਾਂ ਨੇ ਵੇਖਿਆ। ਇਹ ਫਿਲਮੀ ਗਾਣੇ ਵੀ ਐਵੇਂ ਨਹੀਂ ਸੀ ਹੁੰਦੇ ਉਦੋਂ। ਜੀ ਹਾਂਜੀ ਜੀ ਮਾਫੀ ਦੇ ਨਾਲ ਸਟਾਰਟ ਤੇ ਇੱਕ ਗੱਲ ਕਰਦਾ ਕਿਉਂਕਿ ਪਤਾ ਨਹੀਂ ਮੈਨੂੰ ਉਸ ਤੋਂ ਬਾਅਦ ਤੁਸੀਂ ਕੱਢਣਾ। ਉਹ ਜਿਹੜੇ ਤੂੰ ਪਿਛਲੇ ਗਾਣਿਆਂ ਵਾਲਾ ਸ਼ੋਅ ਕੀਤਾ ਸੀ ਉਹਦੇ ਚ ਜਿਹੜੀ ਕੋਈ ਕੁੱਤੇ ਖਾਣੀ ਹੋਈ ਮੇਰੀ, ਮੈਂ ਉਸਤਾਦ ਜੀ ਉਹੀ ਮੈਂ ਗੱਲ ਕਰਨਾ। ਪਤਾ ਨਹੀਂ ਇਸ ਸ਼ੋਅ ਤੋਂ ਬਾਅਦ ਮੈਨੂੰ ਰੱਖਣਾ ਤੁਸੀਂ ਕਿ ਕੱਢਣਾ ਮੈਨੂੰ ਨਹੀਂ, ਲੇਕਿਨ ਅੱਜ ਤੇ ਮੈਨੂੰ ਮਾਰਜਨ ਦੇ ਦਿਓ ਉਸਤਾਦ ਜੀ ਥੋੜਾ ਜਿਹਾ ਮਾਫੀ ਦੇ ਨਾਲ। ਮੈਂ ਨਾ ਕੋਈ ਚੰਦ ਕਮੈਂਟ ਪੜ੍ਹਨੇ ਉਸਤਾਦ ਜੀ। ਨਹੀਂ ਕਿ ਕੱਲ ਵਾਲੇ ਸ਼ੋਅ ਦੇ ਉਸਤਾਦ ਜੀ ਉਹ ਜਿਹੜਾ ਤੁਸੀਂ ਪਿਛਲਾ ਸ਼ੋਅ ਨਹੀਂ ਸੀ ਕੀਤਾ ਗਾਣ ਵਾਲਾ, ਉਹ ਜਿਹਦੇ ਚ ਤੁਸੀਂ ਡਰਨ ਡੇ ਸੀਗੇ ਕਿ ਮੈਂ ਨਹੀਂ ਗਾਣਾ। ਮੈਂ ਨਾ ਉਹਦੇ ਚੰਦ ਕਮੈਂਟ ਪੜ੍ਹਨੇ ਨੇ ਉਸਤਾਦ ਜੀ, ਤੁਹਾਡੀ ਅਗਰ ਇਜਾਜ਼ਤ ਹੋਵੇ ਮਾਫੀ ਦੇ ਨਾਲ। ਪੜੋ ਪੜੋ ਪੜੋ। ਉਸ ਤੋਂ ਬਾਅਦ ਐ ਸੁਣਨਾ ਜੀ ਭਾਜੀ ਜਰਾ। ਉਸਤਾਦ ਜੀ ਜ਼ਾਹਦ ਕਾਦਰੀ 224 ਇਹਨਾਂ ਨੇ कमेंट किया जी अस्सलाम वालेकुम जानी भाई, जानी भाई आप मौसीकी में रूह डाल देते हैं, आपकी सिंगिंग कमाल है, आपके एक्सप्रेशन और सिंगिंग स्टाइल बहुत ऑसम, वाह। फील द म्यूजिक, यू सेंसिटिव। उस्ताद जी आप पर खत्म है, ये सेंटेंस आप पे खत्म है। आई लव सिंगिंग म्यूजिक उस्ताद जी, आपके सॉन्ग सुनकर उस्ताद जी दिल को अजीब सा सुकून मिलता अच्छा है। ਮੈਨੂੰ ਤੇ ਪੈਣੀਆਂ ਹੀ ਪੈਣੀਆਂ ਹੁਣ, ਤੂੰ ਇਹਨੂੰ ਵੀ ਪਵਾਉਣੀਆਂ ਉਹਨਾਂ ਕੋਲੋਂ। नहीं मैं तो दस रहा ना, ऐसा ही गाते रहें, सदा सलामत रहें, लव यू। मैं सिर्फ उस भाई को यह पूछना चाह रहा हूँ कि केड़ी रूह फूंकी दस, केड़ी रूह फूंक दी, केड़ा ऐसा मैनू दस दे भरावा। ਮੈਂ ਵੀ ਇੱਕ ਕਮੈਂਟ ਪੜਿਆ, केड़ा ਸਿੱਧਾ ਹੀ ਲਿਖਿਆ ਬੰਦੇ ਨੇ, ਉਹਨੇ ਕਿਹਾ ਜੀ ਤੁਹਾਨੂੰ ਮੌਲਾ ਹੁਸੈਨ ਦਾ ਵਾਸਤਾ ਗਾਣਾ ਨਾ ਗਾਇਆ। ਤੇ ਵੀਰੇ ਗੱਲ ਇਹ ਹੈ ਤੈਨੂੰ ਵੀ ਮੌਲਾ ਗਾਜ਼ੀ ਦਾ ਵਾਸਤਾ ਜਦੋਂ ਮੈਂ ਗਾਣਾ ਗਾਵਾਂ ਨਾ ਕੋਈ ਹੋਰ ਪ੍ਰੋਗਰਾਮ ਲਾ ਲੇਗਾ नहीं ਜਾਂ ਫਿਰ ਤੁਹਾਨੂੰ ਇਹ ਗਾਣੇ ਲੱਗਦੇ ਆ। ਐਨਾ ਮੈਂ ਕਿਹਾ ਤੂੰ ਇਸ ਤਰ੍ਹਾਂ ਸੇ ਇਹ ਗਾਣਾ ਲੱਗਦਾ ਤੁਹਾਨੂੰ? ਉਹ ਯਾਰ ਗੱਲ ਕੀਤੀ ਮੈਂ, ਹਾਂਜੀ ਗੁਫ਼ਤਗੂ ਹੈ, ਇਹ ਗੁਫ਼ਤਗੂ ਆ ਯਾਰ। ਪਤਾ ਨਹੀਂ ਕਿਹੜੇ ਲੋਕ ਜਿਨ੍ਹਾਂ ਨੂੰ ਮੈਂ ਜਿੱਦਾਂ ਗਾਇਆ ਨਾ ਮਿਊਜ਼ਿਕ ਨਾ ਗੱਲ ਨਾ ਬਾਤ ਨਾ ਕੋਈ ਮੈਂ ਬੜਾ ਲੈ ਚ ਨਾ ਕੋਈ, ਤੁਹਾਨੂੰ ਇਹ ਗਾਣਾ ਲੱਗਦਾ? ਦੱਸੋ ਯਾਰ। ਅਗਲਾ ਕਮੈਂਟ ਜੀ अनमोल साहब कह रहे हैं कि उस्ताद जी आप इसी तरह गाते जाएं और हम सारी जिंदगी सुनते जाएं। ਬਸ ਜੀ ਫਿਰ ਵੀ ਜੇ ਤੁਸੀਂ ਇਹ ਗੱਲਾਂ ਸੁਣ ਦੇ ਬਾਵਜੂਦ ਗਾਓ। ਦੂਜੇ ਵੀ ਪੜ ਲਾ ਥੱਲੇ ਹੋਰ ਵੀ ਆ, ठीक है जी। ਉਹ ਕੁਝ ਸਕਿਪ ਕਰੀ ਜਾ ਰਿਹਾ। अच्छा उस्ताद जी अगों यार इस बंदे ने मेरा दिल जितया ਜਿਹੜਾ ਵੀ ਖੇਡਿਆ ਇਹ ਹੈਗਾ ਵਾ
IMWW4GG। ਉਹ ਬੜਾ ਅੱਛਾ ਕਮੈਂਟ ਹੈ ਯਾਰ। ਮਹਿਬੂਬ ਹਾਂਜੀ ਕੀ ਕਹਿ ਰਹੇ ਸੀ? ਅੱਲਾ ਤੈਨੂੰ ਸਲਾਮਤ ਰੱਖੇ। ਕਹਿੰਦਾ ਸਿੰਗਿੰਗ ਫਿਨਿਸ਼। ਸਿੰਗਿੰਗ ਫਿਨਿਸ਼। ਕਹਿੰਦੇ ਤੈਨੂੰ ਚਲਾ ਵੀ ਨਹੀਂ। एक और भी करेक्टर कह रहा सजाद जानी साहब फुल फॉर्म में है और प्लीज हमारी रिक्वेस्ट है कि हर शो में गाना गाएं। हाँ 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 वाह 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 यार है भाई। ਇਹ ਤੂੰ ਕੀ ਕਰ ਰਿਹਾ ਵਾ? ਤੂੰ ਮਤਲਬ ਉਹਨਾਂ ਨੂੰ ਛੱਡ ਦੇ, ਮੈਨੂੰ ਵੀ ਛੱਡ ਦੇ। ਤੂੰ ਕੀ ਕਰ ਰਿਹਾ ਵਾ? मैं उस्ताद जी ਇਹ ਜਿਹੜਾ ਪੜ੍ਹ ਕੇ ਤੇ ਤੂੰ ਕਿੰਨਾ ਵੱਲੋਂ ਪੜ੍ਹ ਰਿਹਾ ਵਾ? ਸਾਡੇ ਵੱਲੋਂ ਤਾਰੀਫ ਵੱਲੋਂ ਜਾਂ ਜ਼ਲਾਲਤ ਵੱਲੋਂ ਜਾਂ ਤੂੰ ਕਿੰਨਾ? ਤੂੰ ਆਪਣਾ ਕਲੀਅਰ ਕਰ। ਸਾਨੂੰ ਖੈਰ ਅਸੀਂ ਇੱਥੇ ਭਿੜਦੇ ਰਹਿੰਦੇ ਆਪਸ ਚ, ਤੂੰ ਸਾਨੂੰ ਕਲੀਅਰ ਕਰ। नहीं उस्ताद जी मैं तो हक का साथ दे रहा हूँ। ਜਾਣ ਦਿਓ ਹੱਕ ਦਾ ਉਸਤਾਦ ਜੀ। ਹਰ ਤਰ੍ਹਾਂ ਦੀ ਇਹਨਾਂ ਨੇ ਕੋਸ਼ਿਸ਼ ਕਰਨੀ ਤੁਹਾਨੂੰ ਗਾਣੇ ਤੋਂ ਦੂਰ ਕਰਨ। ਹਾਂ ਹੁਣ ਸਿਰਫ ਕਮੈਂਟਾਂ ਦੀ ਰਹਿ ਗਈ, ਹੁਣ ਉਹਨਾਂ ਤੋਂ ਜਾਣੇ ਸੁਣਦੇ। ਹਾਂ ਇਹ ਤੂੰ ਪਹਿਲੇ ਕਮੈਂਟ ਪੜ੍ਹ ਕੇ ਜਦੋਂ ਕੋਈ ਤਾਰੀਫ ਕਰਦਾ ਤੇ ਵਿੱਚ ਮੂੰਹ ਤੇ ਸਾੜ ਵੀ ਆਉਂਦਾ। ਹਾਂਜੀ ਉਹ ਸਾੜ ਗਈ ਉਹ ਬੰਦਾ ਭੈੜਾ ਲੱਗ ਰਿਹਾ ਉਸਤਾਦ ਜੀ। ਜਿਹੜੇ ਵਿਊ ਉਹਨਾਂ ਨੂੰ ਓਏ ਨੱਕ ਵੱਧ ਪਿਆ ਜਾਂਦਾ। ਉਸਤਾਦ ਜੀ ਕਈ ਗੱਲਾਂ ਮੈਂ ਤੁਹਾਨੂੰ ਇੱਕ ਮਾਜ਼ਰਤ ਨਾਲ, ਤੁਸੀਂ ਵੱਡੇ ਬੰਦੇ ਜੀ, ਕਈ ਗੱਲਾਂ ਐਸੀਆਂ ਹੁੰਦੀਆਂ ਵਾ ਕਿ ਬੰਦਾ ਬੋਲ ਕੇ ਨਹੀਂ ਨਾ ਕਹਿ ਸਕਦਾ, ਉਹ ਲਿਖ ਕੇ ਬੰਦਾ ਦੱਸ ਦਿੰਦਾ ਕਿ ਯਾਰ ਆ ਪੜ੍ਹ ਨਹੀਂ ਜਾਣ ਲੱਗਾ, ਮੈਂ ਇੱਥੇ ਪਿਆ ਪੜ੍ਹ ਲਈ। ਕੁਝ ਗੱਲਾਂ ਤੁਸੀਂ ਆਪਣੇ ਮਤਲਬ ਇਜ਼ਹਾਰ ਨਹੀਂ ਕਰ ਸਕਦੇ, ਉਹ ਗਾਣਿਆਂ ਦੀ ਸੂਰਤ। ਮੈਂ ਗਾਣਾ ਗਾਉਂਦਾ ਹੀ ਨਹੀਂ, ਤੁਹਾਨੂੰ ਨਹੀਂ ਸਮਝ ਲੱਗਦੀ। ਯਾਰ ਜਾਓ ਯਾਰ ਚੱਲ ਜਾਓ ਤੁਸੀਂ। ਚੱਲ ਆ ਯਾਰ। ਦਫਾ ਹੋ ਜਾਓ। ਮੈਨੂੰ ਤਾਂ ਗੱਲ ਕਰਨ ਵਾਲੀ ਆ, ਮੈਂ ਗੱਲਾਂ ਕਰਦਾ। ਹਾਂਜੀ ਮੈਂ ਉਹ ਰੂਹ ਟਕੇ ਟਕੇ ਦੀਆਂ। ਉਸਤਾਦ ਜੀ ਤੁਸੀਂ ਇਹਦੇ ਹੁਣ ਦੱਸ ਵੇ ਕਿਉਂ ਬੁਲਾਇਆ ਈ? ਕੰਮ ਸੀਗਾ। ਨਹੀਂ ਤੂੰ ਦੱਸ ਨਹੀਂ ਕਿਉਂ ਬੁਲਾਇਆ? ਤੂੰ ਦੱਸ ਇਹ ਤੂੰ ਮੰਨੇਗਾ ਗਾਣਾ ਹੋਏਗਾ ਰਫੀ ਸਾਹਿਬ ਦਾ ਤੇ ਆਸ਼ਾ ਜੀ ਦਾ। ਦੱਸ ਵੇ ਕਿਉਂ ਬੁਲਾਇਆ ਈ? ਨਹੀਂ ਤੂੰ ਦੱਸ ਨਹੀਂ ਕਿਉਂ ਜਾ ਵੇ ਝੂਠਿਆ ਮੈਂ ਨਹੀਂ ਬੁਲਾਇਆ, ਤੂੰ ਤੇ ਆਪੇ ਆਇਆ ਸੀ। ਨਹੀਂ ਤੂੰ ਦੱਸ ਨਾ ਦੱਸ। ਇਹ ਮਾਦਰਤ ਨਾਲ ਇਹ ਗਾਣਾ ਨਹੀਂ ਹੈ। ਇਹ ਰਫੀ ਸਾਹਿਬ ਦਾ ਗਾਣਾ ਨਹੀਂ ਹੈ, ਇਹ ਮੈਡਮ ਬੁਸ਼ਰਾ ਨਹੀਂ। ਦਾ ਸੌਕਣੇ। ਓਏ ਜਾ ਇਹ ਤੇ ਇਹੀ ਤੇ ਮੈਂ ਦੱਸਦਾ ਵੇ ਗਾਣੇ ਨਹੀਂ ਹੈਗੇ। ਉਸਤਾਦ ਜੀ ਇਹ ਇਹ ਗਾਣਾ ਜਿੰਨਾ ਲੋਕਾਂ ਨੇ ਯਾਰ ਏਡੇ ਵੱਡੇ ਕੰਮ ਕੀਤੇ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ, ਮੈਨੂੰ ਬਿਸ਼ਤ ਕਰਦੇ ਉੱਤੇ ਤੁਸੀਂ। ਇੱਕ ਮਿੰਟ ਤੁਸੀਂ ਕਹਿ ਰਫੀ ਸਾਹਿਬ ਦਾ ਪੰਜਾਬੀ ਗਾਣਾ Okay, ਦੱਸ ਵੇ ਕਿਉਂ ਬੁਲਾਇਆ ਈ? ਠੀਕ ਹੈ, ਇਹਨੂੰ ਵੱਡਾ ਥੋੜਾ ਕਰ। ਉਸਤਾਦ ਜੀ ਦੱਸ ਵੇ ਕਿਉਂ ਬੁਲਾਇਆ ਈ? ਲਓ ਜੀ ਇੱਕ ਵਾਰੀ ਫੇਰ ਪਤਾ ਕਿ ਇਹਨੂੰ ਬਿਮਾਰੀ ਆ, ਇਹਦੇ ਵਿੱਚ ਨਾ ਘੁੰਡੀ ਜੀ ਕੱਢ ਲੈਣ ਦੀ। ਗਾਣਾ ਸੁਣ ਲਓ। ਦੱਸ ਨੀ ਕਿਉਂ ਬੁਲਾਇਆ ਈ? ਉਹ ਕੋ ਕਹਿੰਦੀ ਤੂੰ ਦੱਸ ਵੇ ਕਿਉਂ ਕਿਉਂ ਅੱਗੋਂ ਕਹਿੰਦੀ ਆ ਸਿੰਗਰ, ਜਾਵੇ ਝੂਠਿਆ ਮੈਂ ਨਹੀਂ ਬੁਲਾਇਆ, ਜਾਵੇ ਝੂਠਿਆ ਮੈਂ ਨਹੀਂ ਬੁਲਾਇਆ, ਤੂੰ ਤੇ ਆਪੇ ਆਇਆ ਸੀ। ਨਹੀਂ ਤੂੰ ਦੱਸ ਨੀ ਕਿਉਂ ਬੁਲਾਇਆ ਈ? ਫਿਰ ਐਂਡ ਤੇ ਹੁੰਦਾ ਕਹਿੰਦੀ ਤੂੰ ਦੱਸ ਨਾ ਦੱਸ। ਉਹ ਮੈਂ ਸੱਚੀ ਇਸ ਸਮੇਂ ਭਾਵੇਂ ਰਫੀ ਸਾਹਿਬ ਦਾ ਗਾਣਾ ਨਹੀਂ ਵੀ ਹੈ, ਤੁਸੀਂ ਗਾਈ ਜੋ, ਤੁਹਾਡੇ ਮੂੰਹ ਸੋਹਣਾ ਲੱਗ ਰਿਹਾ। ਲਾ ਜੀ ਮੈਂ ਤੁਹਾਨੂੰ ਸੁਣਾਉਣਾ ਯਾਰ, ਇਹ ਤੇ ਮੈਂ ਤੁਹਾਨੂੰ ਕਹਿਣਾ ਕਿ ਸੁਣਿਆ ਕਦੀ ਏਦਾਂ ਦੇ ਗਾਣੇ 'ਚ ਐਕਸਪ੍ਰੈਸ਼ਨ? ਚਲੋ ਸਾਜ ਜੀ ਸੱਚੀ ਮੁੱਚੀ 50 ਨਹੀਂ ਚਲੋ ਤੁਹਾਡੇ ਉਸਤਾਦ ਜੀ ਇੱਕ ਮਿੰਟ, ਇਹ 100 ਰੁਪਈਆ ਇੱਕ ਮਿੰਟ ਆ ਜਾਓ। ਚਲੋ ਜੀ ਇਹ ਮੈਂ ਦੇਣ ਇਸ ਤੋਂ ਨਹੀਂ ਆਵਾਂ ਕਿ ਮੈਂ ਤੁਹਾਡੇ ਕੋਲ ਵਾਪਸ ਨਹੀਂ ਲੈਣਾ। ਲਓ ਜੀ ਨਾਜ਼ਰੀਨ, ਲਓ ਜੀ ਮੈਂ ਜੋ ਕਹਿਣਾ ਤੁਸੀਂ ਸੁਣਨਾ ਜੀ। ਇਹ ਕੋਨੂੰ ਇੱਕ ਮਿੰਟ ਆ ਜਾਓ। ਰਫੀ ਸਾਹਿਬ ਦਾ ਰਫੀ ਸਾਹਿਬ ਠੀਕ ਹੈ ਜੀ। ਵਿੱਚ ਫਰਕ ਤੇ ਕਿੰਨੇ ਇੱਕ ਮਿੰਟ ਯਾਰ, ਉਹ ਯਾਰ ਤੂੰ ਦੱਸ ਨਹੀਂ, ਉਹ ਵੀ ਦੱਸ, ਉਹ ਵੀ ਨਾ ਦੱਸ, ਇਹ ਤੇ ਨਵਾਂ ਵਿੱਚ ਆਇਆ। ਹਰ ਜੀ ਤੋਂ ਆ ਲਓ ਉਹ ਵੀ ਸੁਣ ਲਓ। ਵੇ ਰਫੀ ਨਹੀਂ ਬੜੀ ਗੱਲ ਹੈ ਯਾਰ। ਕਹਿੰਦਾ ਨਾ ਮੈਂ ਵੈਸੇ ਵੀ ਲਾ ਦਿਆਂਗਾ ਵਿੱਚ। ਹੁਣ ਅੱਗੇ ਵੀ ਸੁਣੇ ਨਾ ਦੱਸ, ਉਹ ਵੀ ਸੁਣ ਲਓ।
ਸੁਣੀ ਜਾ ਇਹ ਆ ਹੁਣ ਸੁਣ ਇਹ ਤੁਹਾਨੂੰ ਇਹ ਗਾਣੇ ਲੱਗਦੇ ਆ ਕੁਝ ਗਾਣੇ ਗਾਉਂਦੇ ਆ ਜੀ ਯਾਰ ਕੀ ਹੋ ਗਿਆ ਤੁਹਾਨੂੰ ਮੈਨੂੰ 100 ਦਾ ਦੁੱਖ ਨਹੀਂ ਹੋਇਆ, ਮੈਨੂੰ ਇੰਨੀ ਖੁਸ਼ੀ ਹੋਈ ਕਿ ਰਫੀ ਸਾਹਿਬ ਨੇ ਪੰਜਾਬੀ ਗਾਣਾ ਵੀ ਗਾਇਆ ਹੈ। ਲੈ ਫੜ ਜਾ ਜਾਵੇ ਝੂਠਿਆ ਜਾ। ਆਹੋ ਇੱਥੇ 1000 ਹੁੰਦਾ, ਇਹਨਾਂ ਨੇ ਕਦੋਂ ਦੇਣਾ? ਉਸਤਾਦ ਜੀ ਤੁਹਾਡੇ ਮੈਂ ਇੱਕ ਨੌਲੇਜ ਇਜ਼ਾਫਾ ਕਰਦਾ ਜਾਵਾਂ, ਇੱਕ ਮੁਹੰਮਦ ਇਫਰਾਹੀਮ ਸਾਹਿਬ ਨੇ ਪਾਕਿਸਤਾਨੀ ਔਰ ਰਫੀ ਸਾਹਿਬ ਦੇ ਸ਼ਾਗਿਰਦ ਨੇ। ਅੱਛਾ ਨਹੀਂ ਯਾਰ ਉਹਨੂੰ ਸ਼ਕੀਰਤ ਰਫੀ ਸਾਹਿਬ ਦਾ ਕੋਈ ਇੱਥੇ ਸੁਣਨਾ ਜੇ ਕਿੱਲਾ ਏ ਮਜ਼ਬੂਤ ਮੱਝ ਨਹੀਂ ਉਹ ਨਸਦੀ। ਹਾਂ ਜੀ, ਇਹ ਰਫੀ ਸਾਹਿਬ ਦਾ ਗਾਣਾ ਹੋਵੇ ਜੇ ਮੁੰਡਾ ਹੋਵੇ ਢਿੱਲਾ ਕੁੜੀ ਨਹੀਂ ਉਹ ਵਸਦੀ। ਲੱਗਦਾ ਆ ਤੇ ਤੁਸੀਂ ਸਾਨੂੰ ਗੱਲਾਂ ਕਰਦੇ ਹੋ, ਸਟੇਜ ਕਰਦੇ ਰਹੇ ਹੈ। ਨਹੀਂ ਉਸ ਦੌਰ 'ਚ ਫਿਲਮੀ ਸਿਚੁਏਸ਼ਨ ਤੇ ਅਸੀਂ ਵੀ ਤਾਂ 25 ਸਾਲ ਪਹਿਲੇ ਹੀ ਕੋਈ ਮੁੰਡਾ ਇਹ ਢਿੱਲਾ ਮਤਲਬ ਨਾ ਕੰਮ ਕਰ ਰਿਹਾ ਇਸ ਟਾਈਮ ਦਾ ਤੇ ਵਸਣਾ ਹੈ ਹੁਣ ਇਹਦੇ ਘਰ ਬੱਚੇ ਕਿ ਕੁੜੀ ਕਿੱਦਾਂ ਕਿ ਮਿਹਨਤ ਨਹੀਂ ਕਰੇਗਾ ਸਹੀ ਨਹੀਂ ਹੋਏਗਾ। ਇਹ ਰਫੀ ਸਾਹਿਬ ਦਾ ਉਸਤਾਦ ਜੀ ਤੁਸੀਂ ਅੱਗੇ ਵੀ ਇੱਕ ਸ਼ੋਅ 'ਚ ਡਿਸਕਸ ਕੀਤਾ। ਜੀ ਆਹੋ ਭਾਜੀ ਭਾਈ ਫੈਸਲ ਰਫੀ ਸਾਹਿਬ ਦੇ ਗਾਣਿਆਂ ਤੋਂ ਬੋਰੇ ਕਿਹੜਾ ਗਾਣਾ ਰਫੀ ਸਾਹਿਬ ਦਾ ਜਿੱਚ ਰਫੀ ਸਾਹਿਬ ਨੇ ਆਪਣਾ ਨਾਮ ਵੀ ਲਿਆ ਸ਼ਾਇਰੀ 'ਚ? ਮੁਹੰਮਦ ਰਫੀ ਤੋਂ ਤੂੰ ਬਹੁਤ ਯਾਦ ਨਹੀਂ ਹੈ। ਰਫੀ ਸਾਹਿਬ ਨੇ ਆਪ ਨਾਂ ਲਿਆ ਆਪਣਾ। ਇਹ ਤੇ ਅਜ਼ੀਜ਼ ਸਾਹਿਬ ਨਾਲ ਮਰਨ ਤੋਂ ਬਾਅਦ ਉਹਨਾਂ ਦੇ ਫੌਤ ਹੋਣ ਤੋਂ ਬਾਅਦ ਅਜ਼ੀਜ਼ ਸਾਹਿਬ ਨੇ ਗਾਇਆ, ਰਫੀ ਸਾਹਿਬ ਨੇ ਆਪਣਾ ਨਾਂ ਲਿਆ। ਰਫੀ ਸਾਹਿਬ ਹਾਂ ਰਫੀ ਸਾਹਿਬ ਨੇ ਉਸਤਾਦ ਜੀ ਮੈਨੂੰ ਇੰਨਾ ਪਤਾ ਕਿ ਇੰਡੀਆ ਆਲ ਇੰਡੀਆ ਰੇਡੀਓ ਦੇ ਵਿੱਚ ਗਿਆ ਜਦੋਂ ਬੇਟੀ ਦੀ ਸ਼ਾਦੀ ਸੀ ਉਦੋਂ ਇੱਕ ਗਾਣਾ ਰਿਕਾਰਡ ਕਰਾਇਆ ਸੀ ਰਫੀ ਸਾਹਿਬ ਨੇ। ਅੱਛਾ ਜੀ। ਅੱਛਾ ਰਫੀ ਸਾਹਿਬ ਨੇ ਕਿਹਾ ਜੀ ਦੇ ਰਹਾ ਹੈ ਰਫੀ ਵੀ ਦੁਆएं बेटा बड़ा हाँ अच्छा ਕਿਹੜਾ? ਲੇਕਿਨ ਉਸਤਾਦ ਜੀ ਇੱਕ ਗਾਣਾ ਹੈ ਜਿਹਨੇ ਹਿਸਟਰੀ 'ਚ ਸਭ ਤੋਂ ਬਹੁਤਾ ਰਵਾਇਆ ਹੈ, ਉਹ ਮੈਡਮ ਮੁਸ਼ਰਫ ਸ਼ਹੀਦ ਦਾ ਗਾਣਾ ਸੀਗਾ, ਸਾਡੀ ਲੰਬੀ ਉਡਾਨ। हाँ नहीं बड़े बड़े गाने ने बड़ा बड़ा ਬੜੇ ਬੜੇ ਗਾਣੇ ਨੇ ਸਹੀ। अच्छा चलो यार फिर उधरले पासे न जाओ फैसला ਚਲੋ ਉਸਤਾਦ ਜੀ ਨਹੀਂ ਜਾਂਦੇ, ਮੈਂ ਉਸਤਾਦ ਚਲੋ ਫਿਰ ਆਪਣੇ ਵੱਲੋਂ ਵਾਪਸ ਆਨੇ ਆ। ਛੱਲ ਨਾਲ ਢੋਲ ਆਈ ਹੁੰਦੀ। ਕੀ ਬਾਤ ਹੈ, छाल ना ਕੀ ਬਾਤ ओ यार भाई ओ यार नोनी लेकिन ना छाल ना ढोल आई ਕੀ ਬਾਤ ਹੈ ਉਸਤਾਦ। ਆਏ ਹਾਏ ਹਾਏ। ਉਹ ਬੇਟੇ ਯਾਰ ਨੋਨੀ ਅੱਛਾ ਹੁੰਦਾ ਜਾ ਰਿਹਾ ਨੋਨੀ ਦਾ ਫਾਰਮੈਟ ਸਮਝ ਆ ਗਿਆ। ਨੋਨੂੰ ਨਹੀਂ ਪਤਾ ਲੱਗ ਉਹ ਕਹਿੰਦੇ ਨਾ ਮੈਂ ਜਿਹਨਾਂ ਕੋ ਗਾਣਾ ਸਿੱਖਦਾ ਸੀ ਨਾ ਉਸਤਾਦ ਜਿਹੜੇ ਸੀ ਉਹ ਮੈਨੂੰ ਕਹਿੰਦੇ ਸੀ ਪੁੱਤ ਜਿਹੜੇ ਸਿੰਗਰ ਨੂੰ ਆਪ ਨਹੀਂ ਨਾ ਪਤਾ ਲੱਗਦਾ ਕਿ ਮੈਂ ਇਹ ਤੋਂ ਬਸੂਰਾ ਹੋ ਗਿਆ ਉਹ ਕਦੀ ਜ਼ਿੰਦਗੀ 'ਚ ਸੁਰ 'ਚ ਨਹੀਂ ਆ ਸਕਦਾ। ਸਹੀ ਤੇ ਜਿਹਨੂੰ ਇਹ ਪਤਾ ਲੱਗਿਆ ਨਾ ਯਾਰ ਇਹ ਸੁਰ ਮੇਰੇ ਕੋ ਬਸੂਰਾ ਲੱਗ ਗਿਆ ਫਿਰ ਉਹਨੂੰ ਇਹ ਵੀ ਪਤਾ ਹੋਏਗਾ ਕਿ ਸੁਰ 'ਚ ਕਿੱਦਾਂ ਲਾਉਣਾ। ਸੁਰ 'ਚ ਕਿੱਦਾਂ। ਇਹ ਗੱਲ ਹੁੰਦੀ। ਅੱਛਾ ਉਸਤਾਦ ਜੀ, ਇਹਨੂੰ ਪਤਾ ਲੱਗ ਗਿਆ ਨਾ ਕਿ ਅੱਛਾ ਇਹ ਫਿੱਕੀ ਹੁੰਦੀ ਹੈ ਲੈਵਲ ਉਹ ਹੁਣ ਅੱਛੀ ਵੀ ਕਰ ਸਕਦਾ ਤੇ ਜਿਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਗੱਲ ਫਿੱਕੀ ਆ ਉਹਨੂੰ ਕੋਈ ਨਹੀਂ ਕਰ ਸਕਦਾ। ਹਾਂ ਥੋੜੀ ਜਿਹੀ ਗੱਲ ਕਰਨੀ ਚਾਹੀਦੀ। ਬੇਸਿਕਲੀ ਇਹਦਾ ਦੂਜਾ ਨਾਮ ਹੈ ਗੈਰਤਮੰਦੀ। ਸ਼ਾਰਟ ਲਫ਼ਜ਼ਾਂ ਚ ਸਹੀ ਗੱਲ ਸਮਝ ਕਿਆ ਜਾ। ਬਾਤ ਹੈ ਉਸਤਾਦ ਜੀ, ਚੁੱਲ੍ਹੇ ਤੇ ਦਿਲ ਰੱਖਿਆ ਹੁੰਦਾ ਚੱਲਣ ਵਾਸਤੇ। ਉਸਤਾਦ ਜੀ ਮੈਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਕਰਨੀ ਸੀਗੀ, ਕੁਛ ਨਾ ਐਡਵਾਈਸ ਕਰਨੀ ਚਾਹ ਰਿਹਾ ਸੀਗਾ ਮੈਂ ਤੁਹਾਡੇ ਥਰੂ, ਤੁਸੀਂ ਕਰਨੀ। ਉਸਤਾਦ ਜੀ ਮੇਰਾ ਇੱਕ ਦੋਸਤ ਹੈ, ਉਹ ਬਹੁਤ ਹੀ ਖੂਬਸੂਰਤ ਤੇ ਬਹੁਤ ਕਮਾਲ ਦਾ ਸਿੰਗਰ ਹੈ ਉਸਤਾਦ ਜੀ। ਉਹ ਮੈਨੂੰ ਮੈਂ ਗਾਣਾ ਕੋਈ ਵੀ ਗਾਵਾਂ ਨਾ ਤੇ ਉਹ ਅੱਗੋਂ ਕਹਿੰਦਾ ਯਾਰ ਇਹ ਫਲਾਣਾ ਰਾਗ ਆ ਫਲਾਣਾ ਰਾਗ ਆ ਫਲਾਣਾ ਰਾਗ। ਮੈਨੂੰ ਬਾਈ ਗੋਡ ਮੈਨੂੰ ਨਹੀਂ ਰਾਗਾਂ ਦਾ ਪਤਾ। ਉਸਤਾਦ ਜੀ ਉਹਨੂੰ ਪਤਾ ਹੈ ਤੇ ਹੁਣ ਉਹ ਕਰੈਕਟਰ ਕੌਣ ਹੈ? ਰਾਜਪੂਤ ਭੱਟੀ। ਕੋਈ ਗੱਲ ਉਸਤਾਦ ਜੀ ਉਹਦੇ ਵੱਡੇ ਹਨਾ ਕਹਿੰਦਾ ਯਾਰ ਮੇਰੇ ਅੱਬੂ ਮਾਰਦੇ ਮੈਨੂੰ, ਸਾਰੇ ਹੀ ਮਾਰਦੇ ਕਿ ਯਾਰ ਨਹੀਂ ਤੂੰ ਗਾਣਾ ਗਾਣਾ। ਕਹਿੰਦਾ ਯਾਰ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਪਵੇ ਕਿ ਮੇਰੇ ਪੁੱਤਰ ਸਿੰਗਿੰਗ ਕਰੇ ਤੇ ਅੱਛੀ ਗੱਲ ਹੈ। ਨਹੀਂ singing- ਇਹਦਾ ਉਸਤਾਦ ਜੀ ਕੀ ਤਰੀਕਾ ਕਾਰ ਹੈ, ਇਹਨੂੰ ਕੀ ਕਰਨਾ ਚਾਹੀਦਾ? ਖਾਨਦਾਨੀ ਲੈਵਲ ਜਿਹੜੇ ਕਹਿੰਦੇ ਨੇ ਯਾਰ ਅਸੀਂ ਨਹੀਂ ਗਾਣਾ ਗਾਣਾ, ਅਸੀਂ ਨਹੀਂ ਯਾਰ ਬਾਂਸਰੀ। ਹੁਣ ਮੈਨੂੰ ਬਾਂਸਰੀ ਦਾ, ਫਲੂਟ ਦਾ, ਪਿਆਨੋ ਦਾ ਮੈਨੂੰ ਬੜਾ ਸ਼ੌਕ ਸੀਗਾ ਲੇਕਿਨ ਮੈਨੂੰ ਨਹੀਂ ਮੇਰੇ ਵੱਡਿਆਂ ਨੇ ਸਿੱਖਣ ਦਿੱਤਾ। ਮੈਨੂੰ ਹਜੇ ਵੀ ਹੈ, ਹੁਣ ਮੈਂ ਸਿੱਖਾਂਗਾ। ਨਹੀਂ ਹੁਣ ਉਹ ਤੁਹਾਡੇ ਕੋਲ ਮਾਸਟਰੀ ਰੱਖੀ ਨਹੀਂ ਨਾ ਜਾਣੀ, ਰੱਖ ਵੀ ਲਈ ਤੇ ਧਿਆਨ ਨਹੀਂ ਪੈਣਾ। ਯਾਰ ਇੱਕ ਮਿੰਟ ਨੂੰ ਨਹੀਂ ਚੁੱਪ ਕਰੀ ਉਸਤਾਦ ਜੀ। ਸਭ ਤੋਂ ਪਹਿਲੇ ਤੇ ਤੁਸੀਂ ਬਈ ਫੈਸਲ ਨੂੰ ਮੇਨ ਕਰ ਲਓ T10। ਹਾਂਜੀ ਇੱਥੇ ਉਹਨੂੰ ਅਸੀਂ ਵੀ ਕੋਈ ਬੋਲਣ ਆਏ, ਅਸੀਂ ਵੀ ਕੋਈ ਜ਼ਬਾਨ ਲੱਗੀ ਹੈ। ਹਾਂਜੀ ਉਹ ਲਿੰਕ ਪਤਾ ਨਹੀਂ ਕਿੱਧਰ ਦਾ ਫੜ ਕੇ ਕਿੱਧਰ ਨੂੰ ਲੈ ਜਾਂਦੇ, ਉਹ ਸਾਰਾ ਸਮੂਥ ਮਨ ਗਵਾਈ ਆਦੇ ਸ਼ੋਅ ਦੀ ਮੂਵਮੈਂਟ ਗਵਾਚੀ ਕੋਈ ਉਸਤਾਦ ਜੀ, ਨਾ ਤੁਹਾਨੂੰ ਬੋਲਣ ਦੇ ਰਹੇ ਨਾ ਸਾਨੂੰ ਤਿੰਨਾਂ ਨੂੰ। ਖੀਰ ਹੋ ਗਈ ਤਾਜੀ। ਆਪਣੀ ਤਨਖਾਹ ਜਿਹੜੀ ਨਾ ਸੇਵ ਕਰੋ, ਸਾਨੂੰ ਤਿੰਨਾਂ ਨੂੰ ਕੱਢੋ, ਇਹਨਾਂ ਨੂੰ ਰੱਖੋ, ਇਹਦੇ ਨਾਲ ਸ਼ੋਅ ਕਰੀ ਜਾਓ। ਉਹ ਭਰਾਵਾ ਆਵੇ ਯਾਰ ਮੈਂ 20 ਵਾਰੀ ਇਹ ਗੱਲ ਕਹੀ ਇਹਨੂੰ ਨਹੀਂ ਸਮਝ। ਇੱਕ ਤੇ ਸ਼ੋਅ ਵੇਖੇ ਨਾ ਬਹਿ ਕੇ ਪੂਰਾ T-Time ਨੂੰ ਸਮਝ ਆਵੇ ਕਿ ਯਾਰ ਮੈਂ ਤਾਂ ਬਰਬਾਦ ਕਰਨ ਨੇ T-Time ਨੂੰ। ਮੈਂ ਤਾਂ daily ਮੈਂ ਤੇ ਹਟਣ ਹੀ ਨਹੀਂ ਦਿਆ। ਮੈਂ ਤਾਂ ਡੇਲੀ ਸ਼ੋਅ ਸ਼ੁਰੂ ਹੁੰਦਾ ਤੇ ਮੇਰੀ ਆਵਾਜ਼ ਹੁੰਦੀ, ਮੇਰੇ ਤੋਂ ਵੀ ਪਹਿਲੇ ਦਾ ਬਸ ਨਹੀਂ ਚੱਲਦਾ। ਅਸਲਾਮ ਵਾਲੇਕਮ ਇਹੀ ਕਹਿ ਦੇਵੇ ਚਲੋ ਠੀਕ ਉਸਤਾਦ। ਪਿੱਛੇ ਇੰਨਾ ਕੁ ਰਹਿ ਗਿਆ ਬਸ ਕੰਮ ਕਿ ਅਸਲਾਮ ਵਾਲੇਕਮ ਇਹ ਰਹਿ ਗਿਆ, ਬਾਕੀ ਤੇ ਸਾਰਾ ਇੱਧਰ ਨਹੀਂ। ਤਾਜੀ ਕਾਲ ਹੋ ਸਹੀ ਗੱਲ ਹੈ, ਤਾਂ ਵੀ ਵੀ ਸਿਰਫ ਉਹ ਮੈਂ ਤੇ ਸ਼ੁਰੂ ਕਰਾਉਂਦਾ ਚੋਰ ਆ। ਆਹ ਬਸ ਬੱਚਾ ਪੈਦਾ ਹੋਇਆ ਤੇ ਉਹਦੇ ਕੰਨ 'ਚ ਜਾਨ ਹੋਈ, ਮਰਿਆ ਤੇ ਜਮਾਤ ਹੋ ਗਈ। ਵਾਹ ਅਸੀਂ ਸਟਾਰਟ ਤੇ ਅਸਲਾਮ ਵਾਲੇਕਮ ਤੇ ਐਂਡ ਤੇ ਲਓ ਜੀ ਨਾਜ਼ਰੀਨ, ਵਿੱਚ ਤੇ ਸਾਰਾ ਇਹੀ ਹੈ।
ਸਾਜੀ ਅੱਗੇ ਤੁਸੀਂ ਸਾਰਿਆਂ ਨੂੰ ਚਲਾਉਂਦੇ ਸੀ ਤੂੰ ਕਰ ਅਚਾਨਕ ਸ਼ੋਅ ਕਰਦੇ ਬਈ ਫੈਸਲ ਹੈ ਉਹ ਤੁਹਾਨੂੰ ਚਲਾਉਂਦੇ ਹੁਣ ਓਏ ਆ ਜਾ ਤੂੰ ਬੋਲ ਲੈ ਯਾਰ, ਨਿੱਛ ਮਾਰ ਕੇ ਸਲਾਮੀ ਪਾਈ ਹੁੰਦੀ ਐ ਸੁਣਾ ਮੇਰੇ ਨਾਲ। ਬਾਤ ਕਰਦੇ ਹੋਰ ਬੋਲ ਸੀਏ ਵਾਲਿਆਂ ਦਾ ਪਾਵਾ ਹੁੰਦਾ। ਆਹੋ ਕਾਲਾ ਦਿਨ ਚੜਿਆ ਹੁੰਦਾ ਮੇਰੇ ਕੋਲ। ਕਿਆ ਬਾਤ ਹੈ, ਕੁੰਡੀ ਨਾਲ ਦਾਦੀ ਖਿੱਚੀ ਹੁੰਦੀ ਹੈ। ਬਸ ਕਰ ਇਹਨੇ ਫਿਰ ਵੀ ਨਹੀਂ ਹਟਣਾ। ਉਹ ਬਸ ਕਰਦੇ ਤੂੰ ਵੀ ਪੱਖੇ ਤੇ ਪਰ ਕੱਟ ਕੇ ਪਾਲਤੂ ਕੀਤਾ ਹੁੰਦਾ। ਉਹ ਗੋਲ ਨਹਿਰ ਹੁੰਦੀ ਹੈ ਬਸ ਕਰ। ਅਰਬਪਤੀ ਨੌਕਰ ਹੁੰਦਾ ਹੀ ਭਾਈ, ਅਰਬਪਤੀ ਨੌਕਰ ਹੁੰਦਾ। ਓਏ ਨਾਲੀ 'ਚ ਮਛਲੀਆਂ ਛੱਡੀਆਂ ਕੁਛ ਨਹੀਂ ਹੁੰਦਾ ਫੈਸਲ ਛੱਡਦੇ ਕੱਟਦੇ ਯਾਰ ਨਾਲੇ ਜੀ ਮਛਲੀਆਂ ਲਈ। ਉਹ ਤੂੰ ਸਹਿ ਵੀ ਲੈ ਥੋੜਾ ਯਾਰ, ਕੀ ਹੋ ਗਿਆ? ਸਾਜੀ ਮਜ਼ਾਕਰਾ ਚ ਇੰਨਾ ਕੁਛ ਸਹਿਣਾ, ਇੱਥੇ ਤੂੰ ਇੱਕ ਗੱਲ ਨਹੀਂ ਸਹਿ ਲੈਂਦਾ ਤੂੰ। ਟਾਈਮ ਆਂਦਾ ਮੱਛਰ ਹੁੰਦਾ। ਆ ਲੈ ਕੁਛ ਨੇ ਖੁਸ਼ ਹੋ ਲਾਦਾ ਥੋੜੇ ਬੱਚੇ ਲੱਗੇ ਵਿਚਾਰੇ। ਸਾਡੀ ਹਿੰਮਤ ਆ ਤਾਜੀ ਇੰਨੀ ਦੇ ਬੰਦਾ ਇੱਕ ਸ਼ੋਅ ਚ ਚੁੱਪ ਪੈਂਦਾ, ਦੋ ਚ ਖੀਰ ਹੋ ਗਈ ਆ। ਆਪ ਇਹਨਾਂ ਨੇ 10 ਮਿੰਟ ਨਹੀਂ ਬਹਿਣਾ, ਵੇਖਿਓ। ਹਾਂਜੀ ਬੋਲੇਗਾ 10 ਮਿੰਟ 10 ਮਿੰਟ ਹੋਰ ਉਸਤਾਦ ਓਏ ਆ ਲੈ ਭਰਾਵਾ, ਮੈਨੂੰ ਮੇਰੀ ਗੱਲ ਦਾ ਜਵਾਬ ਦੇ ਦੇਣ, ਉਸ ਤੋਂ ਬਾਅਦ ਮੈਂ ਨਹੀਂ, ਤੂੰ ਕਰਨਾ ਬਾਤ। ਇੱਕ ਮਿੰਟ ਭਾਈ ਫੈਸਲ, ਮੈਂ ਕਿਹਾ ਸਮਾਨੀ ਬਿਜਲੀ ਨੂੰ ਟੈਸਟਰ ਲਾਇਆ ਹੁੰਦਾ। ਸਹੀ ਗੱਲ ਕਰ। ਇੰਨੇ ਗਰੀਬ ਆ, ਇਹਨਾਂ ਦੀ ਜ਼ਬਾਨੀ ਬਿਜਲੀ ਵੀ ਕੱਟੀ ਗਈ। ਓਏ ਆਹੋ ਇੰਨਾ ਗਰੀਬ ਇਹਨਾਂ ਦੀ ਸਮਾਨੀ ਪਿਛਲੀ ਵੀ ਕੱਟ ਗਏ ਸਾਰਿਆਂ ਦੇ। ਉੱਥੇ ਜਾ ਕੇ ਆਰੇ ਭਾਜੀ ਸਾਰਿਆਂ ਦੇ ਘਰ ਦੇ ਉੱਤੇ ਚਮਕਣ ਦਈ ਹੈ, ਸਾਡੇ ਧੁੱਪ ਨਿਕਲੀ ਹੈ। ਆਹੋ ਸਹੀ ਗੱਲ ਹੈ। ਨਹੀਂ ਬੋਲਣਾ ਚਾਹੀਦਾ ਵਾ ਭਾਈ, ਸਾਨੂੰ ਵੀ ਮੌਕਾ ਮਿਲਣਾ ਚਾਹੀਦਾ। ਨਹੀਂ ਨਹੀਂ ਬਿਲਕੁਲ, ਤੁਹਾਡੇ ਵਾਲ ਵੀ ਠੀਕ ਕਰਾ ਲਾ ਆਪਣੇ ਪਰਲੀ ਸਾਈਡ ਕੇ ਲੈ ਦੇ ਐ ਕਰਕੇ ਤੂੰ। ਹਾਂ ਸਾਜੀ ਐਮ ਕਰਿਓ ਤੇ ਅੱਜ ਲਗੇ ਜੰਪ ਉਹ ਬਾਤ। ਕਰ ਲੈਂਦੇ ਨੂੰ ਗੱਲ, ਕੋਈ ਨਹੀਂ ਵਿਚਾਰੇ ਨੂੰ ਗੱਲ ਆਈ ਸੀ ਨਾ, ਉਹਨੇ ਕਰਨੀ ਸੀ। ਹਾਂ ਤੇਰੇ ਮੇਰੇ ਵਿੱਚ ਉਹਨੇ ਕਰਨੀ ਸੀ ਗੱਲ, ਉਹਨੇ ਕਰ ਲੈਂਦੇ। ਕੁਛ ਚੁੱਪ ਕਰ, ਤੁਸੀਂ ਚੁੱਪ ਕਰ ਜਾਓ ਯਾਰ, ਤੁਸੀਂ ਅਸੀਂ ਚੁੱਪ ਕਰਦੇ ਹਾਂ, ਚਲੋ ਜੀ ਚਲੋ ਅਸੀਂ ਚੁੱਪ ਕਰੋ ਭਾਜੀ। ਕੀ ਸੀ ਭਾਜੀ? ਨਹੀਂ ਸਾਜੀ, ਮੈਂ ਨਾ ਵੈਸੇ ਉਹ ਭਰਾ ਹੈ ਮੇਰਾ, ਐਡਵਾਈਸ ਐਦਾਂ ਦੇ ਬੰਦੇ ਦਾ ਮੂੰਹ ਇੱਧਰ ਹੀ ਰਹਿੰਦਾ, ਚੀਰ ਹੀ ਇੱਧਰ। ਆਹੋ ਕੋਸੇ ਕਦਾ ਕੋਲ ਰੰਗ ਦਾ ਡੱਬਾ ਤੇ ਬੁਰਸ਼ ਲੈ ਕੇ ਸਿਆਣੇ ਬੰਦੇ ਨੂੰ ਠੀਕ ਹੋ ਗਿਆ ਜੀ ਭਾਜੀ। ਆਹੋ ਨਹੀਂ ਨਹੀਂ ਉਸਤਾਦ ਜੀ, ਗੱਲ ਦਾ ਮੌਕਾ ਮਿਲਣਾ ਚਾਹੀਦਾ। ਪ੍ਰਿੰਸੀਪਲ ਨਾਲ ਮੰਗ ਪਤਾ ਕੱਢਿਆ ਹੁੰਦਾ। ਇਹ ਦਾਮ ਦੁਨੀਆ ਦੇ ਬੁੱਲਾਂ ਵਾਲਾ ਹੈਲਮਟ ਹੁੰਦਾ ਵਾ। ਹੈਲਮਟ ਤੇ ਬੋਲੋ ਉਹਦਾ ਵੀ ਮਜ਼ਾ ਲੈਣਾ ਬੇਟੇ, ਆਪਣੇ ਮਰਕੇ ਮੈਲ ਧਿਆਨ ਰੱਖਣਾ। ਚਿੜੀ ਨੂੰ ਵਾਲੀ ਪਾਈ ਹੁੰਦੀ। ਅਗਲੀ ਸਾਈਡ ਦੀ ਪੁਸ਼ਰ ਹੁੰਦੀ ਵਾ। ਕਿਆ ਚਲੋ ਠੀਕ, ਓਕੇ ਠੀਕ, ਚਲੋ ਠੀਕ, ਚਲੋ ਇੱਥੇ ਜਾਈ ਪੁਸ਼ਰ। ਓਏ ਮਰੇ ਪਿੱਛੋਂ ਚੀਰ ਕੱਢਿਆ ਹੁੰਦਾ ਐ ਕਰਕੇ। ਨਹੀਂ ਗੱਲ ਕਰਨੀ ਚਾਹੀਦੀ ਹੈ। ਬਾਹਾਂ ਵਾਲਾ ਡਮਰਾ ਹੁੰਦਾ ਇਹ ਅੱਛਾ ਜਿਹੜਾ ਮੱਛੀ ਬਾਹਾਂ ਵਾਲਾ ਡਮਰਾ ਆਹ ਬਾਹਾਂ ਹੁੰਦੀਆਂ ਨੇ ਨਿੱਕੇ ਨਿੱਕੇ ਪਰ ਹੁੰਦੇ। ਹਾਥੀ ਵੇਖਿਆ ਤੇ ਮੈਨੂੰ ਆ ਕੇ ਪੁੱਛਦੇ, ਕਹਿੰਦਾ ਯਾਰ ਉਹ ਗ੍ਰੇ ਕਲਰ ਦਾ 2 ਪੂਛਲਾਂ ਵਾਲਾ ਜਾਨਵਰ ਕਿਹੜਾ ਵਾ? ਉਹ ਇੱਕ ਸੁੱਟ ਹੁੰਦੀ ਹੂੰ। ਗ੍ਰੇ ਕਲਰ ਦਾ 2 ਪੂਛਲਾਂ ਵਾਲਾ। ਸਾਜੇ ਬਾਸ ਇੰਨਾ ਮਾੜਾ ਵਾ, ਮੋਟਰਸਾਈਕਲ ਤੇ ਆਂਡਿਆ ਤਕਰੀਬਨ 40 ਦੀ ਸਪੀਡ ਤੇ ਇੱਥੇ ਮੱਖੀ ਵੱਜੀ ਤੇ ਯਾਦਾਸ਼ ਭੁੱਲ ਗਿਆ। ਯਾਦਾਂ ਚਲੀ ਗਈ। ਹਾਂ ਇਹਦੀ ਚਾਹ 'ਚ ਮੱਖੀ ਆ ਗਈ ਤੇ ਕਹਿੰਦਾ ਉਹ ਪਰਾਂ ਵਾਲੀ ਪੱਤੀ ਆ ਗਈ। ਉਹ ਪਰਾਂ ਵਾਲੀ ਪੱਤੀ। ਅਜੀ ਵੀ ਜਾ ਚ ਮੱਖੀ ਡਿੱਗੀ ਤੇ ਉਹਨੂੰ ਗਈ ਚੱਲ ਤੇ ਪੈਸੇ ਹੁਣ ਤੂੰ ਦੇ। ਨਹੀਂ ਗੱਲ ਕਰਨੀ ਚਾਹੀਦੀ ਆ। ਦਰਾਜ਼ਾਂ ਵਾਲੀ ਮੰਜੀ ਹੁੰਦੀ। ਮੰਜੀ ਦੇ ਥੱਲੇ ਦਰਾਜ਼। ਭਾਈ ਅਸਲ ਨਾ ਸੋਟੀ ਦੀ ਨੁੱਕਰ ਤੇ ਕਪੜਾ ਬੰਨ ਕੇ ਸਪਾਈਡਰਮੈਨ ਦੇ ਪਿੱਛੇ ਫਿਰਦੇ, ਕਹਿੰਦਾ ਇਹਦੇ ਜਾਲੇ ਸਾਫ਼ ਕਰ। ਕਿਆ ਕਿਆਸੀ ਮਜ਼ਾ ਨਾ ਤੇਜ਼ੀ ਸ਼ੁਰੂ ਕੀਤਾ ਸਪਾਈਡਰਮੈਨ ਵਾਲਾ ਨਾ। ਆ ਸੁਪਰਮੈਨ ਸੀ ਸੋਰੀ। ਹਾਂਜੀ ਭਾਈ ਫੈਸਲ। ਫੈਸਲ ਵੀ ਸੁਪਰਮੈਨ ਸੀ। ਅੱਛਾ ਜੀ। ਤੇ ਡਿਲੀਵਰੀ ਵਾਲੇ ਕੋਲ ਲੱਗ ਗਿਆ, ਉਹਨੇ ਆਪਣੀ ਨੂੰ ਡਾ ਕੇ ਭੇਜਿਆ ਵੀ, ਤੇ ਹੁਣ ਆਇਆ ਨਹੀਂ, ਤੂੰ ਦੇਖ ਰਿਹਾ ਫੈਸਲ ਨਹੀਂ ਆ ਰਿਹਾ। ਦੇਖਦੇ ਤੇ ਉਹਨੇ ਇੰਜ ਦੇਖਿਆ ਤੇ ਸਾਹਮਣੇ ਉਹ ਜਿਹੜਾ ਸਾਰਾ ਲਿਬਾਸ ਲਾ ਕੇ ਮੋਢੇ ਤੇ ਰੱਖਿਆ, ਕੱਲੀ ਬ੍ਰੈਂਡ ਪਾਈ ਤੇ ਤੁਸੀਂ ਦਾ ਪੈਦਲ। ਉਹਨੇ ਕਿਹਾ ਕੀ ਹੈ? ਸੁਪਰਮੈਨ ਕਹਿੰਦਾ ਭਾਜੀ ਇੱਕ ਬੱਚੇ ਨੇ ਸ਼ਰਾਰਨਾ ਪਿੱਛੋਂ ਮੇਰਾ ਉਹ ਵਰਕਾ ਜੇ ਘਟਤਾ। ਉਹ ਕੱਪੜਾ। ਕਿਆ ਬਾਤ। ਸੁਪਰਮੈਨ ਸੀ ਤੇ ਆਪਣੇ ਬੱਚਿਆਂ ਨੂੰ ਫੋਨ ਕਰਕੇ ਕਹਿੰਦਾ ਮੈਂ ਸ਼ਹਿਰ ਪਹੁੰਚ ਗਿਆ, ਮੈਂ ਮੇਰੀ ਵੀਲ ਚੇਅਰ ਲੈ ਕੇ ਲਾਰੀ ਅੱਡੇ ਆ ਜਾ। ਸੁਪਰਮੈਨ ਸੀ ਤੇ ਵੀਲ ਚੇਅਰ ਤੇ ਵਿਚਾਰਾ ਬਹਿ ਗਿਆ ਤੇ ਹੁਣ ਕਨੈਕਸ਼ਨ ਕਰਵਾ ਰਿਹਾ ਕਿ ਇਹਨੂੰ ਮੈਂ ਨਾਲ ਲੈ ਕੇ ਉੱਡਿਆ ਕਰਨਾ, ਇਹਦਾ ਵੀ ਕੋਈ ਸਿਸਟਮ ਕਰੋ ਵਿੱਚ। ਵੀਲ ਚੇਅਰ ਤੇ ਜਾ ਰਿਹਾ। ਯਾਰ ਸੁਪਰਮੈਨ ਸੀ ਤੇ ਲਾਹੌਰ ਮੈਟਰੋ ਦੀ ਟਿਕਟਾਂ ਵਾਲੀ ਲਾਈਨ 'ਚ ਲੱਗੇ। ਸੁਪਰਮੈਨ ਜਾ ਰਿਹਾ ਕਿ ਜਹਾਜ਼ ਵਾਲਾ ਸ਼ਰਾਰਤੀ ਡਰਾਈਵਰ, ਉਹਨੇ ਇੰਜ ਕੱਟ ਮਾਰੀ, ਉਹ ਵੱਜਿਆ ਜੀ। ਸੁਪਰਮੈਨ ਹੁੰਦੇ ਸੀ ਇੱਕ ਸਾਈਡ ਨੂੰ ਫਾਲਜ ਹੋ ਗਿਆ ਤੇ ਇੱਕ ਸਾਈਡ ਨੂੰ ਹੀ ਉੱਡਦੇ ਸੀ ਪੰਜ। ਮਤਲਬ ਜੇ ਇਹਨੂੰ ਜਾਣਾ ਨਾ ਤੇ ਇੱਧਰ ਨੂੰ ਨਿਕਲਦਾ। ਸੁਪਰਮੈਨ ਹੁੰਦੇ ਸੀ ਜਹਾਜ਼ ਦੀ ਬਾਰੀ ਖੜਕਾ ਕੇ ਬਾਜੇ ਮਾਰਾ ਚਾਰਜਰ ਕਰ ਦਿੰਦੇ। ਅੱਛਾ ਮਾਰਾ ਫੋਨ ਚਾਰਜ ਕਰ ਦੇਣਾ, ਮੈਂ ਅੱਗੋਂ ਮੈਨੂੰ ਲੋਕੇਸ਼ਨ ਨਹੀਂ ਲੱਗਦੀ, ਮੈਂ ਪੀਜ਼ਾ ਦੇਣ ਜਾਣਾ। ਪੀਜ਼ਾ ਦੇਣ ਗਿਆ ਤੇ ਉਹਨਾਂ ਨੇ ਠੀਪੇ ਦੇ ਦਿੱਤੇ, ਵਾਪਸ ਤੇ ਉੱਡਿਆ ਹੀ ਨਾ ਜਾਏ।
ਨਹੀਂ ਰਾਤ ਵਾਲੇ ਸ਼ੋਅ 'ਚ ਜਾਨੀ ਕਿ ਜੱਜ ਨੇ ਬੜੀ ਨੈਸ਼ ਗੱਲ ਕੀਤੀ ਐਂਡ ਤੇ, ਕਹਿੰਦਾ ਸੁਪਰਮੈਨ ਸੀ ਤੇ ਬੰਗਲਾਦੇਸ਼ 'ਚ, ਸ੍ਰੀਲੰਕਾ 'ਚ ਕਿਤੇ ਕਹਿੰਦਾ ਹਬਸ਼ੀਆਂ ਦੇ ਮੁਲਕ ਚਲਾ ਗਿਆ ਤੇ ਉੱਥੇ ਪੀਜ਼ਾ ਦੇ ਕੇ ਤੇ ਉਹਨੂੰ ਪੁੱਛ ਰਿਹਾ ਭਾਜੀ ਪਾਕਿਸਤਾਨ ਨੂੰ ਨਿਕਲਣਾ ਕਿੱਧਰ ਰਸਤਾ ਪੁੱਛ ਰਿਹਾ, ਕਹਿੰਦਾ ਭਾਜੀ ਪਾਕਿਸਤਾਨ ਨੂੰ ਨਿਕਲਣਾ ਕਿੱਧਰ। ਮੈਂ ਕਿਹਾ ਸੁਪਰਮੈਨ ਉਹਨਾਂ ਦੀ ਥੱਲੇ ਥੱਲੇ ਉੱਡਣ ਦਿਆ, ਮੈਂ ਕਿਹਾ ਇਹ ਕਹਿੰਦਾ ਮੈਂ ਨੀਵੀਂ ਦਾ ਨਹੀਂ ਬਹੁਤ ਅੱਛੀਆਂ ਗੱਲਾਂ। ਹਨਾ ਮੈਂ ਬੋਲਦਾ ਨਹੀਂ ਸਾਜੀ ਪੂਰੇ ਸ਼ੋਅ 'ਚ, ਮੈਨੂੰ ਸਿਰਫ ਮੇਰੀ ਗੱਲ ਦਾ ਜਵਾਬ ਦੇ ਦਿਓ ਕਿ ਵੱਡੇ ਕਈ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚੇ ਗਾਣਾ ਨਹੀਂ ਗਾਣਗੇ, ਮੈਨੂੰ ਉਹਦਾ ਜਵਾਬ ਦੇ ਦਿਓ। ਮੈਂ ਨਹੀਂ ਬੋਲਦਾ ਅੱਗੋਂ ਭਾਈ ਬਾਸ ਜਾਣੇ ਤੇ ਤੁਸੀਂ ਜਾਣੇ। ਉਹ ਗਾਣੇ ਤੋਂ ਮੈਨੂੰ ਇੱਕ ਗੱਲ ਯਾਦ ਆ ਕਿ ਗਾਣੇ 'ਚ ਮੈਡੀਕਲ ਰੈਪ ਕੀਤਾ ਹੁੰਦਾ। ਮੈਡੀਕਲ ਰੈਪ ਇਹ ਵੀ ਸੁਪਰਮੈਨ ਸੀ ਤੇ ਹਲੇ ਥੱਲੇ ਥੱਲੇ ਉੱਡ ਰਿਹਾ ਤੇ ਦਿਨ ਦੇਖਿਆ ਇੱਕ ਬੰਦੇ ਨੇ ਬੁੱਢੀ ਪੇ ਤੇ ਲੱਗ ਜਾ ਕੇ ਉਹਨੂੰ ਕਹਿੰਦਾ ਭਾਜੀ ਇਹ ਬਾਜੀ ਨੂੰ ਘੁੱਟ ਬੱਟਾ ਚੁੱਕ ਲੈ। ਖਾਨ ਬਾਬਾ ਹੋਟਲ ਦੇ ਉੱਤੇ ਰੁਕ ਕੇ ਖਲੋਤਾ, ਜਿਹੜਾ ਮਸਾਲਾ ਛੱਡ ਕੇ ਬੈਠੇ ਹੋ। ਨਹੀਂ ਉਸਤਾਦ ਜੀ, ਉਹਨਾਂ ਨੇ ਤੇ ਝਾਂਬੇ ਰੱਖੇ ਨੂੰ ਪੜ ਕਿਆ ਬਾਤ ਸਾਜੀ ਸੁਪਰਮੈਨ ਸੀ ਤੇ ਕੁੱਤੇ ਨੂੰ ਛੇੜ ਕੇ ਉੱਤੇ ਫੇਰ ਉੱਡ ਗਏ ਸਾਰੇ, ਛੇੜ ਪਾਤੇ ਕੁੱਤਾ ਸਾਰਿਆਂ ਨੂੰ ਮੈਂ ਕਿਹਾ ਆਪ ਉੱਡ ਗਿਆ। ਸੁਪਰਮੈਨ ਸੀਗਾ ਉਸਤਾਦ ਜੀ। ਇਹ ਵੀ ਕੁੱਤੇ ਨੂੰ ਛੇੜ ਕੇ ਉੱਤੇ ਇਹਨੂੰ ਉੱਤੇ ਆ ਕੇ ਪਤਾ ਲੱਗਾ ਦੋ ਮੇਰੇ ਉੱਤੇ ਹੀ ਬੈਠੇ ਉਸਤਾਦ ਜੀ ਜਦੋਂ ਰੇੜੀ ਵਾਲੇ ਵੀ ਨਾਲ ਨਿੱਕਾ ਖੋਤਾ ਵੀ ਸਮਝਾਣਗੇ ਰੂਟ ਲੈ ਜਾਂਦੇ, ਸੇਲ ਦਾ ਹੱਥ ਫੜ ਕੇ ਉੱਡਣ ਤੇ। ਕਿਆ ਬਾਤ ਜਿਹੜਾ ਛੋਟਾ ਲਾਲ ਬੰਦਿਆ ਉਹਨੂੰ ਵੀ ਚਾਰ ਚਕਾ ਲਿਆ। ਸਾਜੀ ਸੁਪਰਮੈਨ ਸੀ ਤੇ ਮੁੰਡਿਆਂ ਨੂੰ ਕਹਿੰਦੇ ਯਾਰ ਧੱਕਾ ਲਾਣਾ ਥੋੜਾ ਜਿਹਾ ਮੁੰਡਾ। ਉਸਤਾਦ ਜੀ ਕੁੱਤਿਆਂ ਨੂੰ ਛੇੜ ਕੇ ਉੱਤੇ ਚਲੇ ਗਏ ਤੇ ਕੁੱਤੇ ਬੜੇ ਪਰੇਸ਼ਾਨ, ਕੁੱਤਿਆਂ ਨੇ ਵੀ 400 ਰੁਪਏ ਦਾ ਕੱਪੜਾ ਲੈ ਲਿਆ ਬਾਅਦ 'ਚ। ਨਾਲ ਪੇ ਯਾਰ ਸਾਰੀ ਇਹ ਕਾਰਟੂਨ ਦੀ ਸਟੋਰੀ ਹੈ ਪੂਰੀ। ਐਨੀਮੇਸ਼ਨ ਕੋ ਬੰਦਾ ਜਿੱਦਾਂ ਟੌਮ ਐਂਡ ਜੈਰੀ ਜੇ ਕੋ ਕੁੱਤੇ ਨੂੰ ਛੱਡ ਕੇ ਲੱਗਿਆ ਸੁਪਰਮੈਨ ਜਾ ਰਿਹਾ, ਉਹਨੇ ਦੇਖਿਆ ਮਗਰ 4 ਕੁੱਤੇ ਵੀ ਕੱਪੜੇ ਲੈਵਲ ਦੇ ਵੀ ਆ ਰਹੇ। ਉਸਤਾਦ ਜੀ ਉਹ ਤੁਹਾਡਾ ਪੋਤਾ ਕਹਿੰਦੇ ਐਨੀਮਲ ਦਾ ਮੈਂ ਕੰਮ ਕਰਨਾ, ਉਹ ਓਏ ਉਹ ਜਿਹੜਾ ਕਹਿੰਦਾ ਮੈਂ ਉਹ ਗੇਮਿੰਗ ਦਾ, ਉਹ ਐਡੀਟਿੰਗ ਦਾ ਤੇ ਉਹ ਕੰਪਿਊਟਰ ਦਾ ਉਹ ਕੰਮ। ਚੀਜ਼ ਹੈ, ਇਹ ਬੜਾ ਪ੍ਰੋਫੈਸ਼ਨਲ ਕੰਮ। ਨਹੀਂ ਤਾਂ YouTube ਵਾਲਾ ਠੰਡਾ ਹੋ ਗਿਆ ਹੁਣ ਬਸ। ਨਹੀਂ YouTube ਕਰਨ ਡਿਆ ਆਪਣਾ, vlogging ਕਰਨ ਡਿਆ ਨਹੀਂ, ਲੇਕਿਨ ਨਾਲ ਨਾਲ ਐਡੀਟਿੰਗ ਵੀ ਕਰਨ ਡਿਆ। ਇਹ ਕੋਰਸ ਦਾ ਨਾਮ ਕੀ ਉਸਤਾਦ ਜੀ, ਕਈ ਕਰਨਾ ਚਾਹੁੰਦੇ ਨੇ, ਇਹਨੂੰ ਕੀ ਕਹੀਦਾ? ਕਿਨੂੰ ਐਨੀਮਲ ਦਾ ਜਿਹੜਾ ਹੁੰਦਾ ਉਹ 3D 2D ਗ੍ਰਾਫਿਕਸ ਇਹ ਉਹ ਸਾਰਾ ਉਹ ਇਹ ਨਹੀਂ ਹੋਣਾ। ਨਹੀਂ ਇਹ ਹੋਰ ਕੰਮ, ਇਹ ਕੰਮ ਹੋਰ ਆ ਭਾਈਜਾਨ। ਇਹਦੇ ਲਈ ਪਹਿਲੇ ਪੜ੍ਹਨਾ ਬਹੁਤ ਪੈਂਦਾ। ਉਹ ਗ੍ਰੈਜੂਏਸ਼ਨ ਕੀਤੀ ਹੈ। ਉਹ ਜਿਹੜੀ ਉਹਨੇ ਕੀਤੀ ਗ੍ਰੈਜੂਏਸ਼ਨ, ਉਹਦੇ ਚ ਉਹਨੂੰ ਕਿਹਾ ਬਸ ਮਾੜੀ ਮੋਟੀ ਕੋਈ ਐਪ ਉਹ ਖੇਲਿਆ ਕਰ। ਅਗਰ ਉਹਦੀ ਗ੍ਰੈਜੂਏਸ਼ਨ ਬੋਲੀ ਨਾ ਸਾਰੀਆਂ 8 ਨਿਕਲੀਆਂ ਵਿੱਚੋਂ ਛਾਣ ਕੇ ਕੱਢੀਆਂ। ਸੁਪਰਮੈਨ ਸੀ ਤੇ ਬਜ਼ੁਰਗ ਹੋ ਗਿਆ ਤੇ ਉਹਦਾ ਕੱਪੜਾ ਨਹੀਂ ਇੰਜ ਫੜ ਕੇ ਧੋਤੀ ਨੂੰ ਇੰਜ ਵਿੱਚ ਦੇ। ਬਾਬੇ ਨੇ ਨਹੀਂ ਕਹੀਏ ਨੇ ਅਗਰ ਉਸਤਾਦ ਜੀ ਵੀ ਸੁਪਰਮੈਨ ਸੀ ਤੇ ਸਿਰ ਤੇ ਸੋਲਰ ਰੱਖ ਕੇ ਉੱਡਣ ਦੇ, ਉਹਦੀ ਵਜ੍ਹਾ ਬੱਚੇ ਗਰਮੀ 'ਚ ਬੈਠੇ ਨੇ। ਦੱਸ ਯਾਰ ਪਹਿਲਾਂ ਸਾਜੀ ਸੁਪਰਮੈਨ ਸੀ ਤਾਂ ਕਿਸੇ ਦੇ ਘਰ ਪਰੌਣੇ ਚਲੇ ਗਏ ਤੇ ਅੱਗੋਂ ਮਾਈਆਂ ਕਹਿੰਦੇ ਨਹੀਂ ਕੁੜੇ ਸੁਪਰਮੈਨ ਆਇਆ ਹੀ। ਨਹੀਂ ਉਸਤਾਦ ਜੀ ਵੀ ਸੁਪਰਮੈਨ ਸੀ ਤੇ ਬਲੋਚ ਦੀ ਛੱਤ ਤੇ ਨਾ ਆ ਗਏ ਤੇ ਕੰਡਕਟਰ ਕਿਰਾਇਆ ਲੈਣਾ ਹੈਗਾ, ਐ ਮੈਂ 2 ਮਿੰਟ ਛੋੜ ਜਾਣਾ, ਬਸ ਸਾਹ ਲੈਣਾ ਅੱਜ ਕੱਲ੍ਹ। ਮੈਨੂੰ ਕੰਡਕਟਰ ਕਿਰਾਇਆ ਲੈਣ ਆ ਰਿਹਾ ਤੇ 4 ਫੁੱਟ ਉੱਤੇ ਹੋ ਰਿਹਾ। ਗਰਾ ਮੈਂ ਤੇ ਬੈਠਾ ਹੀ ਨਹੀਂ, ਕੰਡਕਟਰ ਥੱਲੇ ਜਾ ਰਿਹਾ ਤੇ ਫਿਰ ਥੱਲੇ ਆ ਕੇ ਸਤ ਭਾਈ ਨੇ ਥੱਕ ਥੁੱਕ ਕੇ ਉੱਡ ਕੇ ਆ ਕੇ ਬੈਠੇ ਤੇ ਨਿਆਣੇ ਨੇ ਕਰਕੇ ਫੇਰ ਨਾਲ ਯਾਰ ਕਿਹੜਾ ਸੁਪਰਮੈਨ ਥੱਕ ਕੇ ਆ ਕੇ ਬੈਠੇ ਨਿਆਣੇ ਨੇ ਕਿ ਹੁਸ਼ ਹੁਸ਼ ਤੇ ਫੇਰ ਉੱਡ ਗਏ। ਸਾਜੀ ਚੀਲਾ ਵਾਸਤੇ ਉਹਨਾਂ ਨੇ ਸਦਕੇ ਦਾ ਗੋਸ਼ ਸਿੱਟਿਆ ਤੇ ਪਿੱਛੇ ਭਾਈ ਫੈਸਲ ਖੜੇ ਤੇ ਉਹ ਕਹਿੰਦੇ ਤੂੰ ਨੇ ਕਿਹਾ ਮੈਂ ਨਹੀਂ ਖਾਂਦਾ। ਯਾ ਤੇ ਖਵਾ ਹੀ ਦੇ ਤੂੰ। ਐ ਵੀ ਸੁਪਰਮੈਨ ਸੀ ਤੇ ਇਹਦੇ ਮੂੰਹ ਨੇ ਖੁੱਡੇ 'ਚ ਰੱਖਿਆ, ਕਹਿੰਦਾ ਮੈਂ ਸਿਰਫ ਬਾਜ਼ੀਆਂ 'ਚ ਉਡਾਉਣਾ। ਇਹ ਵੀ ਸੁਪਰਮੈਨ ਸੀ ਤੇ ਇੱਕ ਬੰਦੇ ਨੇ ਫੋਨ ਕਰਕੇ ਉਹਨੂੰ ਉਹ ਗਾਲ ਕੱਢੀਆਂ। ਉਹਨੇ ਕਿਹਾ ਫੈਸਲ ਸਾਹਿਬ ਮੇਰੀ ਕਾਲ ਮਿਲੀ ਸੀ, ਤੂੰ ਵਿੱਚੋਂ ਐਸਾ ਸਿਗਨਲ ਤੋੜ ਕੇ ਗਿਆ, ਮੈਨੂੰ ਸਮਝ ਨਹੀਂ ਆਈ। ਤੇਰੀ ਮਿਹਰਬਾਨੀ, ਸਿਗਨਲ ਨਾਲ ਥੱਲੇ ਥੱਲੇ ਫਿਰਿਆ ਕਰ, ਤੇਰੀ ਮਿਹਰਬਾਨੀ। ਸਾਜੀ ਉੱਡ ਕੇ ਥੱਲੇ ਉਤਰਨ, ਲੋਕਾਂ ਦੀਆਂ ਕਾਲਾਂ ਨੂੰ ਬੈਠੀਆਂ ਐ। ਆਹੋ ਸਮਝ ਗਈ। ਇੱਕ ਗੁੱਡਾ ਕੱਟਿਆ ਆਂਦੇ ਤੇ ਉਹਨੂੰ ਫੜ ਕੇ ਨੱਕ ਸਾਫ਼ ਕਰਦੇ। ਗੁੱਡੇ ਨਾ ਸਾਜੀ ਇੱਕ ਬੰਦੇ ਨੇ ਇਹਨਾਂ ਨੂੰ ਰੱਖਿਆ ਸੀ ਸੁਪਰਮੈਨ ਸੀ ਤੇ ਉਹ ਬੰਦਾ ਲੋਕਾਂ ਨੂੰ ਕਹਿੰਦਾ ਉਹ ਬੜੀ ਸੁਪਰਬਾਜ਼ੀ ਕੀਤੀ ਅਸੀਂ। ਇਹਨਾਂ ਦੇ ਭਰਾ ਨੂੰ ਇੱਕ ਬੰਦਾ ਕਹਿੰਦੇ ਆਪਣੇ ਸੁਪਰਮੈਨ ਦੀ ਅਗਲੀ ਤਲਾਮ ਨੂੰ ਗੰਢ ਦਿਓ। ਉਹਨੇ ਜਿਹੜਾ ਕਿਹਾ ਨਾ ਅਸੀਂ ਬੜੀ ਸੁਪਰਬਾਜ਼ੀ ਕੀਤੀ, ਉਹਨੇ ਇਸ ਤੋਂ ਕਿ ਜਿਵੇਂ ਕਬੂਤਰਬਾਜ਼ੀ ਕਰੀ ਦੀ ਪੁੱਠੀ ਜੁੱਤੀ ਪਾ ਕੇ ਉੱਡਣ ਦੇ ਹੈ। ਪੁੱਠੀ ਜੁੱਤੀ ਪਾ ਕੇ ਉੱਡਣ ਅੱਛਾ ਜੁੱਤੀ ਪਾ ਕੇ ਉੱਡਣਾ, ਕਿ ਜੁੱਤੀ ਬੰਦਾ ਲਾ ਕੇ ਕੱਚ ਲੈ ਗੁੱਡੀ ਜਿਵੇਂ ਜਦੋਂ ਉਤਰਨਾ ਉਦੋਂ ਜੁੱਤੀ ਤੇ ਲਗਾ। ਮੇਰੀ ਮਿਸਟੇਕ ਹੈ ਨਾ, ਮੈਂ ਨਹੀਂ ਸੀ ਕੋਈ ਤਾਂ ਜ਼ਿਆਦਾਤਰ ਬਾਂਹ ਚ ਫਸਾ ਕੇ ਉੱਡਦੇ ਆ ਜਿੱਥੇ। ਉਸਤਾਦ ਜੀ ਸੁਪਰਮੈਨ ਸੀ। ਅੱਛਾ ਹੁਣ ਤੱਜ ਪਾ ਇੱਕ ਸਾਜੀ ਜੁੱਤੀ ਹੁੰਦੀ ਸੀ ਜਿਹੜੀ ਨੀਲੇ ਰੰਗ ਦੀ, ਜਿਹੜੀ ਬਾਅਦ ਪੂਰੀ ਆਈ ਸੀ, ਉਹ ਇੰਜ ਕਰਕੇ ਬਣੀ ਹੁੰਦੀ ਸੀ।
ਉਹ ਬਹੁਤ ਚੱਲਦੀ, ਇੱਕ ਕੈਂਚੀ ਚੱਪਲ ਹਾਂਜੀ। ਤੇ ਇੱਕ ਉਹ ਨੀਲੀ ਜੁੱਤੀ, ਹਾਂਜੀ। ਜਿਹਦੇ ਨਾਲ ਉਹਦੇ ਚਾਰ ਉਹ ਜਿਹੜੇ ਹੁੰਦੇ ਸੀ ਨਾ ਥੱਲੇ, ਉਹ ਗੋਲ ਗੋਲ ਹੁੰਦੇ ਸੀ ਕੈਂਚੀ ਟੱਪਲ ਟਾਈਪ, ਉਹ ਚਾਰਾਂ ਸੈੱਟ ਲੈ ਜਾਂਦੇ ਸੀ, ਪਲਾਸਟਿਕ ਦੇ ਸੀ, ਨੀਲੇ ਰੰਗ ਦੀ, ਯਾਦ ਸ਼ਾਇਦ ਉਹ ਕਿਸੇ ਨੂੰ ਥੱਲੋਂ ਯਾਦ ਹੋਵੇ। ਫਰਸ਼ ਉਹਦਾ ਚਿੱਟਾ ਹੁੰਦਾ ਸੀ ਉਸਤਾਦ ਜੀ, ਤੇ ਉੱਤੋਂ ਉੱਤੋਂ ਪੂਰਾ ਛੱਤ ਹੁੰਦੀ ਸੀ ਲੈ ਲੈਂਦੀ ਜੁੱਤੀ। ਲੈ ਲੈਂਦੀ, ਉਹ ਅਕਸਰ ਹੱਥਾਂ 'ਚ ਪਾਈ ਨਾ, ਪੂਰੀ ਹੁੰਦੀ ਸੀ, ਹਿੱਟ ਜੁੱਤੀ ਸੀ। ਆਹੋ ਉਹੀ ਇੱਕ ਕੈਂਚੀ ਚੱਪਲ। ਫਿਰ ਉਸਤਾਦ ਜੀ ਕੀ ਜੁੱਤੀ ਚੱਲੀ ਆ, ਕੈਂਚੀ ਨਹੀਂ ਕਾਲਜ਼ਾ ਕਾਲਜ਼ਾ ਸਰਵਿਸ ਦੀ ਜੁੱਤੀ ਆਈ ਆ ਕਾਲਜ਼ਾ, ਉਹ ਮੇਰੇ ਮੌਲਾ, ਨਹੀਂ ਉਹ ਵੀ ਛੱਤ ਤੇ ਉਸਤਾਦ ਜੀ ਅਖੀਰ ਕਰਤੀ ਉਹਨੇ, ਸਹੀ ਗੱਲ। ਬੜੀ ਜੁੱਤੀ। ਬਈ ਪੂਰੇ ਪਾਕਿਸਤਾਨ ਨੇ ਪਾਈ। ਉਸ ਤੋਂ ਬਾਅਦ ਫਿਰ ਹੋਰ ਬੜਿਆਂ ਨੇ 2 ਨੰਬਰ 3 ਨੰਬਰ। ਉਹਦਾ ਰਿਕਾਰਡ ਤੋੜਿਆ ਸੀ ਚੀਤਾ ਕਲੱਬ ਵਾਲਿਆਂ ਨੇ, ਉਹ ਜਿਹੜੇ ਲੰਬੇ ਜਿਹੇ ਬੂਟ ਹੁੰਦੇ ਸੀ, ਉਹਦਾ ਰਿਕਾਰਡ ਤੋੜਿਆ ਸੀ। ਨਹੀਂ ਕਾਲਜ਼ਾ ਦਾ ਰਿਕਾਰਡ ਉਹਦਾ ਕਿੱਥੇ ਰਿਕਾਰਡ ਟੁੱਟਣਾ। ਉਹਦਾ ਰਿਕਾਰਡ ਨਹੀਂ ਟੁੱਟ ਸਕਦਾ, ਚੋਣਾਂ ਵਾਲੀ ਪਿੰਨੀ ਮਾਲਿਸ਼ ਕਰਾਈ ਹੁੰਦੀ। ਨਹੀਂ ਉਸਤਾਦ ਜੀ ਬਹੁਤ ਚੱਲੀ ਸੀ। ਮੰਜੀ ਦਾ ਮਸਾਜ ਕਰਾਇਆ ਹੁੰਦਾ। ਉਹ ਦਿਲ ਕਰੇ ਸਰਵਿਸ ਵਾਲਿਆਂ ਨੇ 4 ਸਰਵਿਸ ਬਣਾ ਲਈਆਂ ਉਹਨਾਂ ਨੇ ਇੱਕੋ ਜੁੱਤੀ ਤੋਂ, ਇੰਨੀ ਚੱਲਦੀ। ਉਹਦਾ ਜਿਹੜਾ ਥੱਲੇ ਸੀ ਨਾ ਸੋਲ, ਉਹ ਬਹੁਤ ਪਰਫੈਕਟ, ਉਹ ਬਹਿੰਦਾ ਨਹੀਂ ਸੀ। ਬਈ ਕਿਆ ਲਾਸ਼। ਸੋਲ ਉਹਦਾ ਪਤਾ ਕਿਸ ਟਾਈਪ ਦਾ ਸੀ, ਜਿੱਦਾਂ ਇੱਕ ਕਾਕ ਦੀ ਗੇਂਦ ਨਹੀਂ ਹੁੰਦੀ, ਕਾਕ ਦੀ ਗੇਂਦ ਦੀ, ਕਾਕ ਹੁੰਦੀ ਇੱਕ ਚੀਜ਼ ਅਕਾਲੀ ਨਹੀਂ। ਕਾਲੀ ਜੀ, ਉਹਨੂੰ ਇੰਜ ਕਰੋ ਤੇ ਭੁਰੀ ਜਾਂਦੀ, ਉਸ ਟਾਈਪ ਦਾ ਸੋਲ ਸੀ। ਹਾਂਜੀ। ਉਹ ਬਹਿੰਦਾ ਹੀ ਨਹੀਂ ਸੀ। ਫਿਰ 2 ਨੰਬਰ ਆ ਗਿਆ, ਉਹ ਫਿਰ ਵਿੱਚੋਂ ਬਹਿਣ ਲੱਗ ਪਏ, ਇਹ ਵੋਗੋ ਨੇ ਫਿਰ ਅੱਛਾ ਸਾਈਡ ਤੋਂ ਖੁੱਲ ਵੀ ਜਾਣਾ ਉਹਨੇ ਹਾਂਜੀ। ਅਕਸਰ ਤੁਰੇ ਜਾਂਦੇ ਇੰਜ ਕਰਕੇ ਟੇਡਾ ਲੱਗਾ ਪਈ। ਉਹਦਾ ਸਭ ਤੋਂ ਬਹੁਤਾ ਨੁਕਸਾਨ ਪਤਾ ਕੀ ਸੀ, ਪਿੱਛੇ ਤੇਰਾ ਪੈਰ ਆ ਗਿਆ ਤਾਂ ਅੱਗੋਂ ਸਾਈਡ ਤੇ ਅੱਗੋਂ ਸਾਈਡ ਤੇ ਆਹੋ ਬੜੇ ਬੰਦੇ ਦੀ ਜੁੱਤੀਆਂ ਟੁੱਟੀਆਂ ਤਾਂ ਪਤੀਲਾ ਫੜ ਕੇ ਵੀ ਪਰੋਣੀ ਪੈਂਦੀ ਸੀ। ਆਹੋ ਨਹੀਂ ਬੜੇ ਬੰਦੇ ਜੁੱਤੀਆਂ ਟੁੱਟੀਆਂ ਵੀ, ਪਿੱਛੇ ਪੈਰ ਆਇਆ ਤੂੰ ਅੱਗੇ ਨੂੰ ਗਿਆ ਤੇ ਅੱਪਰ ਲੱਥ ਕੇ ਲੈ ਲੈ। ਸਾਡੀ ਮਾਫੀ ਨਾਲ ਉਹ ਨਾ ਜ਼ਿਆ ਸਾਹਿਬ ਨੇ ਬੰਦ ਕਰਾਤੀ ਸੀਗੀ, ਉਹਦੀ ਜੁੱਤੀ ਦੇ ਬਕਲ ਦੇ ਵਿੱਚ ਲੋਕ ਸਮਗਲਿੰਗ ਕਰਨ ਲੱਗ ਪਏ ਸੀ। ਉਹ ਤੇ ਬਹੁਤ ਜਿੱਥੇ ਮਰਜ਼ੀ ਕਰ ਲਓ, ਜਿਆਦ ਸਾਹਿਬ ਨੇ ਉਹ ਕਿਸੇ ਹੋਰ ਜੁੱਤੀ 'ਚ ਕਰ ਲੈਣਗੇ। ਕੋਲੋਂ ਹੀ ਗੱਲ ਵੇਖਿਆ ਕਿੱਥੇ ਸ਼ੋਅ ਸੀ, ਏਡਾ ਅੱਛਾ ਲੈ ਕੇ ਉਹਨੇ ਗੱਲ ਕਰਕੇ ਤੇ ਨਹੀਂ ਸਾਰੀ ਐਸੀ ਤੈਸੀ ਪੈਂਟੀ ਡਾਲਰ ਦੀ ਭਾਨ ਲਈ ਹੁੰਦੀ। ਤੇ ਬੰਦਾ ਲੈ ਹੀ ਲੈਂਦਾ ਡਾਲਰ ਦੀ ਭਾਅ, ਦਿਰਮ ਬਰਮ ਕੀਤੇ ਹੁੰਦੇ। ਪਰ ਡਾਲਰ ਦੇ ਬਾਬੇ ਨੂੰ ਗਈ ਜੇ ਅੱਛਾ ਹੋਰ ਦੱਸੋ ਵੀ ਚੀਜ਼ਾਂ ਸੋਚੋ, ਕਿਹੜੀ ਚੀਜ਼ ਜਿਹਨੇ ਰੂਜ ਦੇਖਿਆ, ਰੂਜ ਦੇ ਨਹੀਂ ਅੱਜ ਦੀ ਕੋਈ ਚੀਜ਼, ਇੱਕ ਕੰਪਨੀ ਦੀ ਇੱਕ ਚੀਜ਼ ਹਿੱਟ ਹੋਈ ਆ ਤੇ ਉਹਨੇ ਆਹ ਤਾਂ ਪਾਤੀ। 3310 ਬਾਦਸ਼ਾਹ ਹੋਇਆ ਮੋਬਾਈਲਾਂ ਦਾ। ਤਾਜੀ ਮੈਂ ਇੱਕ ਦੇਖੀ ਸੀ, ਨੀਲੀ ਕਰੀਮ ਸੀ ਮੂੰਹ ਤੇ ਲਾਉਣ ਵਾਲੀ, ਤਿੱਬਤ ਕੇ ਪਤਾ ਨਹੀਂ। ਤਿੱਬਤ ਵੀ, ਹਾਂ ਤਿੱਬਤ ਵੀ ਇੱਕ ਸੀ। ਉਸਤਾਦ ਜੀ ਇੱਕ ਬਾਜ਼ ਵਾਲੀ ਜੈਕਟ ਚੱਲੀ ਸੀ। ਅੱਛਾ ਇੱਕ ਹੋਰ ਮੈਂ ਤੁਹਾਨੂੰ ਦੱਸਦਾ, ਇੱਕ ਸੂਟ ਦਾ ਰੰਗ ਚੱਲਿਆ ਸੀ, ਇੱਕ ਸੂਟ ਚੱਲਿਆ ਸੀ, ਉਹਦਾ ਰੰਗ ਸੀ ਅਜੀਬ ਜਿਹਾ, ਇੱਕ ਰੰਗ ਆਇਆ ਸੀ ਨਵਾਂ, ਤੇ ਉਹ ਇੱਧਰ ਹੋਵੋ ਤਾਜੀ ਹੋਰ ਨਜ਼ਰ ਆਉਂਦਾ। ਆਹੋ ਯਾਰ ਉਹ ਜਿਹੜਾ ਰੌਸਿਕ ਨਹੀਂ ਚਾਈਨਾ ਸਿਲਕ। ਨਹੀਂ ਇੱਕ ਸੂਟ ਦਾ ਰੰਗ ਚੱਲਿਆ ਸੀ ਕੋਈ 20 ਸਾਲ ਪਹਿਲੇ, ਹਰ ਦੂਜੇ ਬੰਦੇ ਨੇ ਉਹ ਰੰਗ ਸਵਾਇਆ ਸੀ, ਹਾਂ ਉਹ ਵੀ ਬੜਾ ਕਮਾਲ ਕਰ। ਇੱਕ ਹੋਰ ਚੀਜ਼ ਚੱਲੀ ਸੀ, ਆਪ ਸਲਮਾਨ ਖਾਨ ਸਾਹਿਬ ਦੀ ਫਿਲਮ ਸੀ ਮੈਨੇ ਪਿਆਰ ਕੀਤਾ, ਉਹਦੇ ਚ ਨਾ ਇੱਥੇ ਚੁਟਕਲੀਆਂ ਲਾਈਆਂ ਸੀ ਉਹਨਾਂ ਨੇ। ਨਹੀਂ ਉਹ ਇਹ ਤੇ ਚਲੋ ਇਹਦੇ ਵੀ ਮੈਂ ਵੀ ਸੂਟ ਦਾ ਰੰਗ ਹੋ ਗਿਆ, ਇੱਕ ਬ੍ਰਾਂਡ ਦੀ ਕੋਈ ਐਸੀ ਚੀਜ਼ ਜਿੱਦਾਂ ਕਿਸੇ ਦੌਰ ਦੇ ਵਿੱਚ ਹਾਲੇ ਬਾਹਰੋਂ ਮਿਲਦਾ, ਇੱਥੋਂ ਨਹੀਂ ਮਿਲਦਾ। ਪ੍ਰਾਈਮ ਗਾਈ ਬਣੀ ਹੁੰਦੀ ਸੀ, ਦਹੀਂ ਹੁੰਦਾ ਸੀ ਡੱਬਾ ਇੱਕ, ਐਸਾ ਟੇਸਟ ਉਸਤਾਦ ਉਹਦਾ, ਉਹ ਮੇਰੇ ਮੌਲਾ, ਚੀਨੀ ਵੀ ਮਿੱਠਾ। ਓਹੋ ਪ੍ਰਾਈਮ ਉੱਤੇ ਗਾਈ ਬਣੀ ਹੁੰਦੀ ਸੀ ਤੇ ਐਡਾ ਪਲਾਸਟਿਕ ਦਾ ਡੱਬਾ ਸੀ ਤੇ ਦਹੀਂ ਹੁੰਦੀ ਸੀ ਉਹਦੇ ਚ। ਉਹ ਉਸਤਾਦ ਜੀ ਉਹ ਹੁਣ ਮਿਲਦਾ ਹੈ ਬਾਹਰੋਂ ਕਿਤੋਂ, ਲੇਕਿਨ ਇੱਥੋਂ ਨਹੀਂ ਕਿਤੋਂ ਲੱਭਦਾ। ਇੱਕ ਲੈਦਰ ਦਾ ਬੁਰਕੀਆਂ ਵਾਲਾ ਬੈਗ ਚੱਲਿਆ ਸੀ ਪਿੱਛੇ ਟੰਗਣ ਵਾਲਾ, ਛੋਟੀਆਂ ਵਿੱਚ, ਉਹ ਵੀ ਬੜਾ ਚੱਲਿਆ। ਇੱਕ ਜੈਕਟਾਂ ਚੱਲੀਆਂ ਸੀ ਜਿਹੜੀਆਂ ਇੱਥੇ ਉਹਦੇ ਲੜਕੇ ਚੱਲ ਲੱਗੀ ਚੱਲ ਰਹੀ ਸੀ ਉਹ। ਇੱਕ ਬੈਲਟ ਹੁੰਦਾ ਸੀ ਤਾਜੀ ਦਾ ਘੁੰਮਦਾ। ਬੜੀ ਚੀਜ਼ ਆਈ ਆ, ਮਤਲਬ ਕਿ ਹੁਣ ਤੇ ਸਾਡਾ ਦੋਹਰਾ ਸਾਨੂੰ ਤੇ ਨਹੀਂ ਨਜ਼ਰ। ਹਾਂ ਪਹਿਲਾ ਅੰਨੇ ਅੱਗੇ ਵਿਖਾਵਾ ਕੀਤਾ ਹੁੰਦਾ। ਕਿਆ ਓਏ ਟਪੂਸੀਆਂ ਮਾਰਨ ਵਾਲਾ ਲੱਗੜਾ ਹੁੰਦਾ ਸੀ। ਅੱਛਾ ਦੂਜੀ ਗੱਲ ਇਹ ਨਾਲੇ ਨਾਲ ਉਹ ਤਸਵੀਰਾਂ ਸਾਡੀਆਂ ਆ ਰਹੀਆਂ ਨੇ, ਤੇਰਾ 2-4-5 ਦਿਨ ਲੱਗਣੇ, ਕਿ ਤਸਵੀਰਾਂ ਬਹੁਤ ਜ਼ਿਆਦਾ ਨੇ, ਅਸੀਂ ਉਹਨਾਂ ਨੂੰ ਪ੍ਰਿੰਟ ਕਰਵਾ ਰਹੇ ਹਾਂ, ਕੱਟ ਰਹੇ ਹਾਂ ਵਿੱਚ ਆਪਣੀਆਂ ਤਸਵੀਰਾਂ ਵੱਡੀਆਂ ਕਰਕੇ ਸੈਟਅਪ ਉਹ ਜਰਾ ਲਾ ਦਿਆਂ, ਉਹਦੀ ਟੈਨਸ਼ਨ ਨਹੀਂ ਲੈਣੀ। ਇਹ ਨਾ ਸਮਝੋ ਕਿ ਪਤਾ ਨਹੀਂ ਕੋਈ ਤਸਵੀਰਾਂ ਭੇਜੋ ਬਸ, ਤੁਸੀਂ ਹੋਰ ਭੇਜੋ, ਲੇਕਿਨ ਇੱਕ ਵਾਰੀ ਭੇਜਣੀ ਹੈ। ਜਿਹਨੇ 2-3 ਵਾਰੀ ਭੇਜੀਆਂ ਮੈਂ ਨਹੀਂ ਲਾਉਣੀ। ਸਹੀ ਗੱਲ ਹੈ। ਆਹੋ ਤੁਸੀਂ ਵੀ ਭਾਜੀ ਕੁਝ ਬੋਲੋ, ਬੇਵਾ ਦਾ ਬॉयਫ੍ਰੈਂਡ ਹੁੰਦਾ ਹੈ। ਕਿਆ ਕਿਆ ਬਾਤ ਹੈ ਯਾਰ ਸਾਜੀ ਤੁਹਾਨੂੰ ਮੈਂ ਰਾਤੀ ਕਹਿਤਾ ਸੀ, ਬੇਵਾ ਦਾ ਬॉयਫ੍ਰੈਂਡ ਹੁੰਦਾ ਕਿਤੇ। ਦੋ ਧੁਨੀਆਂ ਹੁੰਦੀਆਂ ਕਿਆ ਇੱਕੋ ਜਗ੍ਹਾ ਤੇ, ਇੱਕ ਤੇ ਜਿੱਥੇ ਲੱਗੀ ਉੱਥੇ ਤੇ ਦੂਜੀ ਵੀ ਨਾਲ ਹੀ ਹੁੰਦਾ। ਅੱਛਾ ਇਹ ਥੋੜਾ ਆਸ ਨੂੰ ਬੇਵਾ ਦਾ ਰਿਸ਼ਤਾ ਆਇਆ, ਉਹਨੂੰ ਵੇਖ ਕੇ ਕਹਿੰਦੀ ਫੇਰ ਬੇਵਾ ਹੋਣਾ ਰਿਹਾ। ਲੰਮੇ ਤੋਂ ਉੱਪਰ ਵੱਟਾ ਹੁੰਦਾ ਸਾਰੀ। ਉਹ ਹੁੰਦੇ ਕਈ ਵਾਰੀ ਉਹ ਜਿਹੜੇ ਜਿੰਨ ਜੁਨ ਮੰਨਦੇ ਨੇ ਉਹਨਾਂ ਦੇ ਅਸਰ ਹੁੰਦੇ। ਜਿੰਨ ਜੁਨ ਆਹੋ ਜਿੰਨ ਉਹ ਸਹੀ ਜਿੰਨਾ ਤੋਂ ਯਾਦ ਆਇਆ, ਮੇਰਾ ਇੱਕ ਯਾਰ ਅੱਲਾ ਮਾਹਰ ਕਹਿਣ ਸੁਣਾਦਾ ਮੈਂ ਇੰਜਾਜ਼ ਸਾਡੀ ਉਸਤਾਦ ਜੀ, ਮੇਰਾ ਨਾ ਇੱਕ ਯਾਰ ਉਹਨੇ ਮੈਨੂੰ ਗੱਲ ਸੁਣਾਈ, ਕਹਿੰਦਾ ਮੈਂ ਨਾ ਬਜ਼ੁਰਗਾਂ ਤੋਂ ਸੁਣਿਆ ਸੀ ਜਿੱਥੇ ਹਵਾਈ ਸ਼ਾਵਾਂ ਨਜ਼ਰ ਆਉਣ ਨਾ ਉੱਥੇ ਕਮੀਜ਼ ਲਾ ਦਿਓ। ਹਾਂ
ਤੇ ਉਸਤਾਦ ਜੀ ਉਹਨੇ ਵੀ ਕਮੀਜ਼ ਲਾਤੀ, ਉਹ ਬਾਡੀ ਬਿਲਡਰ ਸੀ, ਇੱਕ ਜਿੰਨ ਉਹਦਾ ਆਸ਼ਕ ਹੋ ਗਿਆ ਸੀ ਓਏ ਤੇ ਉਹ ਵਿਚਾਰਾ ਨਾ ਹੁਣ ਪਾਗਲ ਹੋ ਗਿਆ ਸੀ। ਭਾਈ ਫੈਸਲ ਨੇ ਇੱਕ ਜਿੰਨ ਨੂੰ ਦੇਖ ਕੇ ਉਸਤਾਦ ਜੀ ਕਮੀਜ਼ ਲਈ, ਉਹ ਜਿੰਨ ਨੇ ਵੀ ਲਾ ਕੇ ਤੈਨੂੰ ਪੁੱਛਦੇ ਕਿੱਥੇ ਟੰਗਣੀ ਫੈਸਲ। ਤੇ ਜਿਹਨੂੰ ਨੂੰ ਵੇਖੋ ਤੇ ਕਮੀਜ਼ ਲਾ ਦੇਣੀ ਚਾਹੀਦੀ। ਉਸਤਾਦ ਜੀ ਕਿਹਦੀ? ਆਪਣੀ ਇਹ ਵੀ ਤੇ ਦੱਸ ਨਾ। ਨਹੀਂ ਉਸਤਾਦ ਜੀ ਪੂਰੀ ਗੱਲ ਉਹ ਜਿਹੜੇ ਸਾਡੇ ਸ਼ਾਇਰ ਹੈ ਨੇ ਸਲੀਮੀ ਸਾਹਿਬ, ਹਾਂ ਉਹਨਾਂ ਦਾ ਜਿਹੜਾ ਵਾਕਿਆ ਹੋਇਆ ਤੁਹਾਨੂੰ ਨਹੀਂ ਪਤਾ ਲੱਗਾ? ਸਲੀਮ ਅੰਜਮ ਸਲੀਮ ਹਾਂਜੀ ਉਸਤਾਦ। ਅੱਛਾ ਉਹਨਾਂ ਦਾ ਕਿਹੜਾ ਵਾਕਿਆ ਹੈ? ਉਸਤਾਦ ਜੀ ਉਹ ਕੋਈ ਯਾਰ ਸੱਜਣ ਨੇ, ਉਹਨਾਂ ਨੇ ਜਾਣਾ ਸੀਗਾ ਸ਼ਾਦੀ ਉਹਨਾਂ ਦੀ ਵਜ੍ਹਾ ਤੋਂ ਲੋਕਾਂ ਨਾਲ ਵਾਕਿਆ ਹੁੰਦੇ, ਉਹਨਾਂ ਨੇ ਤਾਂ ਕੋਈ ਵੀ ਨਹੀਂ ਵਾਕਿਆ ਹੈ। ਨਹੀਂ ਉਹ ਕੋਈ ਝਾਲਦੇ ਹੈ ਨਾ ਸਲੀਮੀ ਸਾਹਿਬ, ਅੱਛਾ ਉਹਨਾਂ ਦਾ ਨਾਲ ਵਾਕਿਆ ਹੋਇਆ। ਉਹ ਮੇਰਾ ਇੱਕ ਦੋਸਤ ਹੈਗਾ ਸ਼ਾਹਦ, ਉਹਨੇ ਮੈਨੂੰ ਸੁਣਾਇਆ। ਉਹ ਕਹਿੰਦਾ ਜੀ ਉਹਨਾਂ ਨੇ ਸ਼ਾਦੀ ਸ਼ੂਦੀ ਤੇ ਜਾਣਾ ਸੀਗਾ, ਉਹ ਸ਼ਾਦੀ ਸ਼ੂਦੀ ਤੇ ਉਹਨਾਂ ਨੇ ਜਾਣਾ ਸੀਗਾ ਤੇ ਉਹਨਾਂ ਨੂੰ ਹੁਣ ਨਾਈ ਨਹੀਂ ਸੀ ਲੱਭ ਰਿਹਾ। ਤੇ ਉਹ ਕਰੈਕਟਰ ਕਹਿੰਦਾ ਕਿ ਯਾਰ ਉਹ ਉੱਪਰ ਜਿਹੜਾ ਨਾਈ ਹੈਗਾ ਵਾ ਸੈਕੰਡ ਫਲੋਰ ਤੇ, ਉਹ ਨਵਾਂ ਬਣਿਆ, ਉਹਦੇ ਕੋਲ ਤੁਸੀਂ ਕਟਿੰਗ ਕੁਟਿੰਗ ਕਰਾਇਆ। ਉਸਤਾਦ ਜੀ ਸੈਕੰਡ ਫਲੋਰ ਤੇ ਕਟਿੰਗ ਕੁਟਿੰਗ ਕਰਾਉਣ ਗਏ ਨੇ ਤੇ ਉਹ ਸਲੀਮੀ ਸਾਹਿਬ ਕਹਿੰਦੇ ਯਾਰ ਸੈਕੰਡ ਫਲੋਰ ਤੇ ਕਿਹੜਾ ਨਾਈ ਹੈਗਾ? ਕਹਿੰਦਾ ਯਾਰ ਨਵੀਂ ਦੁਕਾਨ ਪਈ ਹੈ। ਉਹਨਾਂ ਦੇ ਯਾਰ ਦੇ ਨਾਲ ਇੱਕ ਯਾਰ ਆਇਆ ਸੀਗਾ, ਉਹਨੇ ਕਿਹਾ ਕਹਿੰਦਾ ਨਵੀਂ ਦੁਕਾਨ ਪਈ ਹੈ। ਤੇ ਉੱਥੇ ਜਾ ਕੇ ਉਸਤਾਦ ਜੀ ਕਟਿੰਗ ਕੁਟਿੰਗ ਕਰਾ ਕੇ ਆ ਗਏ ਨੇ। ਤੇ ਬਾਅਦ ਦੇ ਵਿੱਚੋਂ ਪਤਾ ਲੱਗਾ ਕਿ ਉੱਥੇ ਨਾ ਨਾਈ ਸੀਗਾ ਨਾ ਕੋਈ ਅੱਛਾ ਯਾਨੀ ਜਿਨ੍ਹਾਂ ਨੇ ਉੱਥੇ ਸੈਕੰਡ ਸਪੈਸ਼ਲ ਇੱਕ ਬੰਦੇ ਦੀ ਕਟਿੰਗ ਕਰਨ ਲੱਗੇ, ਪੂਰੀ ਕੰਸਟਰਕਸ਼ਨ ਦੀ ਬਣਾਈ ਵੇਲੇ ਸੀ, ਉਹਨਾਂ ਨੇ ਜਾਦੂ ਹੀ ਸਾਰਾ ਕੈਂਚੀਆਂ ਛੁਰੀਆਂ ਉਹਨਾਂ ਨੇ ਬਣਾ ਕੇ ਕਟਿੰਗ ਕਰਕੇ ਤੇ ਆਪਾਂ ਗੈਪ ਹੋ ਗਏ। ਇਸ ਤਰ੍ਹਾਂ ਹੀ ਉਸਤਾਦ ਉਹਨਾਂ ਨੂੰ ਮਤਲਬ ਕਿ ਉੱਤੋਂ ਕਿਤੋਂ ਆਰਡਰ ਸੀ ਵੀ ਇਹਦੀ ਕਟਿੰਗ ਕਰਕੇ ਆਉਣੀ, ਨਹੀਂ ਕਟਿੰਗ ਨਹੀਂ ਕਰਕੇ ਵੀ ਉਹ ਐਡਾ ਇhtਮਾਮ ਕਰਕੇ ਉਹਨਾਂ ਨੇ ਕਟਿੰਗ। ਉਹ ਸਲੀਮੀ ਸਾਹਿਬ ਪਹਿਲੀ ਤਾਂ ਗੱਲ ਹੈ, ਸਲੀਮੀ ਸਾਹਿਬ ਦੀ ਗੱਲ ਨੇ ਵੀ ਦੇਖਦੇ ਨੇ ਸਾਡਾ ਸ਼ੋਅ ਬੜੇ ਲੋਕ ਸਲੀਮੀ ਸਾਹਿਬ ਨਹੀਂ ਸਲੀਮੀ ਚੌਂਕ, ਸਲੀਮੀ ਚੌਂਕ ਦਾ ਵਾਕਿਆ ਕਰ ਉਹ ਤਾਂ ਸ਼ਾਹ ਸਾਹਿਬ ਦੀ ਗੱਲ ਹੈ, ਮੈਂ ਤੁਹਾਨੂੰ ਕਹਿਣ ਡਿਆ। ਉਸਤਾਦ ਜੀ ਕਹਿੰਦੇ ਮੇਰੇ ਐਸਾ ਮੁਨਾਫਕ ਆ। ਸਲੀਮੀ ਸਾਹਿਬ ਤੋਂ ਸਿੱਧਾ ਹੀ ਸ਼ਾਹਦ ਸਾਹਿਬ ਉਸਤਾਦ ਜੀ ਕਹਿੰਦੇ ਉਹਨਾਂ ਨੇ ਸਾਲਿਆ ਕੋ ਕਾਫੀਅਰ ਦੀ ਫਿਰ ਲਾਲਾ ਮਾਰਾ ਆ ਤੂੰ ਅਲੀਮੀ ਕਹਿ ਲਾ। ਕਹਿੰਦੇ ਉਹਨਾਂ ਨੇ ਨਾ ਜਦੋਂ ਸ਼ੇਵ ਕਰਨ ਲੱਗੇ ਤੇ ਨਾ ਉੱਪਰ ਵੇਖ ਕੇ ਮੂੰਹ ਕਰਕੇ ਨਾ ਵੜਦੇ ਆ ਕਹਿੰਦਾ ਇੰਜ ਨਹੀਂ ਕਰਕੇ ਵਾਦਾ ਆਈਆਂ ਤੇ ਮੈਂ ਵੇਖਣ ਸਲੀਮੀ ਲਿਆ। ਸਾਹਿਬ ਨੇ ਕਿਹਾ ਵੜਦੇ ਨਹੀਂ ਉਸਤਾਦ ਜੀ ਕਹਿੰਦੇ ਉਹ ਨਾ ਕਹਿੰਦੇ ਮੈਂ ਡਿੱਗ ਗਿਆ, ਬੇਹੋਸ਼ ਹੋ ਗਿਆ। ਅਸੀਂ ਸ਼ਾਦੀ ਤੇ ਜਾਣਾ ਸੀ, ਅਸੀਂ ਲੱਭਣ ਲੱਗ ਪਏ ਉਹਨੂੰ। ਅਸੀਂ ਲੱਭਦੇ ਉਸੇ ਸੈਕੰਡ ਫਲੋਰ ਤੇ ਆ ਗਏ। ਤੂੰ ਦੇ ਲਾ ਟਾਈਮ ਉਹਨੂੰ ਥੋੜਾ ਜਿਹਾ, ਉਹਨੇ ਤਾਂ ਕੋਈ ਜ਼ਿਆਦਾ ਲਈ ਸੀ ਕਿ ਇੱਕ ਗੱਲ ਸੁਣਾ ਲਾ। ਤੂੰ ਕਿਆ ਸੁਣਾ ਲਾ ਭੁਗਤ ਹੁਣ। ਤਾਂ ਇਹ ਪੈਰ ਦਾ ਨੋ ਵੀ ਮੂੰਹ ਚ ਪਾ ਲੈਂਦਾ ਨਿੱਕੇ ਬੱਚੇ ਪਾ ਲੈਂਦੇ ਨੇ, ਛੋਟੇ ਛੋਟੇ ਬੱਚੇ ਪਾ ਲੈਂਦੇ ਆ, ਬਾਣ ਵਾਲਾ ਬੈੱਡ ਹੁੰਦਾ। ਛੋਟਾ ਜਿਹਾ ਬੱਚਾ ਹੋਇਆ ਨੇ ਪੂਰਾ ਅੰਗੂਠਾ ਪਿਆ ਦਾ ਮੂੰਹ ਚ ਪਾਇਆ ਹੁੰਦਾ। ਮਤਲਬ ਹਰ ਬੈੱਡ ਬਾਹਣ ਵਾਲਾ ਹੀ ਹੁੰਦਾ ਵਾ। ਪਾਣਾ ਹੁੰਦਾ ਬੈੱਡ ਨੂੰ ਪਾਕਟ ਲਾਈ ਹੁੰਦੀ ਹੈ। ਚੱਲ ਹੁਣ ਇਹ ਗੱਲ ਮੁੱਕ ਗਈ ਹੈ ਜੀ, ਹਾਂ ਅੱਗੇ ਤੋਰੀਏ ਸਿਲਸਿਲਾ। ਹੋਰ ਕੁਝ ਤੁਸੀਂ ਕਰਨੀ ਗੱਲ? ਨਹੀਂ ਉਸਤਾਦ ਜੀ ਮੈਂ ਵੈਸੇ ਮੈਨੂੰ ਨਾ ਉਸਤਾਦ ਜੀ ਜਦੋਂ ਇੰਟਰੈਪਸ਼ਨ ਹੋ ਜਾਏ ਨਾ ਮੈਨੂੰ ਸੱਚੀ ਮੁਝੇ ਨਾ ਮੇਰਾ ਦਿਲ मैं भी दिल रखता हूँ सुनो मैं भी दिल रखता हूँ। ਹਾਏ ਵਾਹ ਵਾਹ। ਸੁਣੋ ਮੈਂ ਵੀ ਦਿਲ ਰੱਖਤਾ ਹੂੰ। ਉਹ ਪੈਂਟਾ ਸ਼ਰਟਾਂ ਵਾਲਿਆਂ ਦੇ ਨਹੀਂ ਸਟੈਚੂ ਜਿਹਾ ਖਲਾ ਰਹੇ ਉਹਨੂੰ ਹੀ ਕਹੀਆ ਨਾ ਦੋ ਪਜਾਮਾ ਉਹ ਤਸਵੀਰਾਂ ਫੜ ਕੇ ਲੈ ਲਓ ਜੀ। ਅੱਛਾ ਯਾਰ ਬੈਠੇ ਆ ਜਾਓ, ਉਸਤਾਦ ਜੀ ਮੈਂ ਨਹੀਂ ਮੰਨਦਾ। ਸਾਰੀਆਂ ਗੱਲਾਂ ਛੱਡ ਦਿਓ, ਸਾਰੀਆਂ ਗੱਲਾਂ ਛੱਡ। ਲਓ ਜੀ ਭਾਜੀ, ਮੈਂ ਨਾ ਅੱਗੇ ਤੋਂ ਅੱਗੇ ਨਾ ਮੇਰਾ ਦਿਮਾਗ ਕਹਿੰਦਾ ਜਿਹੜਾ ਕ੍ਰੀਏਟਿਵ ਬੰਦਾ ਹੁੰਦਾ ਨਾ ਉਹਦਾ ਦਿਮਾਗ ਨਹੀਂ ਰੁਕਦਾ, ਅੱਗੇ ਤੋਂ ਅੱਗੇ ਜਾਈ ਜਾਂਦਾ। ਨਜ਼ਰਾਂ ਹੋਣ ਲੱਗੀ। ਕਦੀ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਦੁਕਾਨਦਾਰ ਕੋਲ ਖਲੋਤੇ ਹੋ, ਉਹਨੇ ਤੁਹਾਨੂੰ ਉਹਦੇ 'ਚ ਕੋਈ ਖਾਣ ਪੀਣ ਵਾਲੀ ਚੀਜ਼ ਪਾ ਕੇ ਦੇਣੀ ਹੈ, ਉਹ ਲਿਫਾਫੇ ਨੂੰ ਇੰਜ ਕਰ ਉਹਨੂੰ ਕਹਿਣਾ ਇਹਨੂੰ ਬਾਰੇ ਸਿੱਟ। ਵਾਹ ਇਹ ਮੇਰੀ ਗੱਲ ਯਾਦ ਰੱਖਣਾ। ਕਦੀ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਐਵੇਂ ਮੂੰਹ ਚੁੱਕ ਕੇ ਕਿਸੇ ਨੂੰ ਫੋਨ ਕਰਕੇ ਤੇ ਅੱਗੋਂ 17 ਮਿੰਟ ਦੀ ਗੱਲ ਸ਼ੁਰੂ ਕਰ ਲਓ, ਇਹ ਪੁੱਛੋ ਹੀ ਨਾ ਕਿ ਤੂੰ ਬਿਜ਼ੀ ਤੇ ਨਹੀਂ, ਕਿੱਥੇ ਖੜਾ ਵਾ ਪੇ ਤੇਰਾ ਗੱਲ ਕਰਨੀ। ਵਾਹ ਜਾਹਲੀਅਤ ਹੈ। ਜਵਾਲੀ ਸਹੀ ਗੱਲ। ਇਹ ਭਾਵੇਂ ਮੈਂ ਤਸਵੀਰਾਂ ਨਹੀਂ ਤਸਵੀਰ ਇਹ ਤਸਵੀਰਾਂ ਚੈੱਕ ਕਰ। ਤੇ ਨਾਮ ਨੂੰ ਨਹੀਂ ਹੈ ਨਾਮ ਉਹ ਸੀ ਬਾਅਦ ਚ ਸ਼ੋਅ ਕੀਤਾ ਸੀ ਨਾ ਕਿ ਵੀ ਆਪਣਾ ਇਹ ਬੰਦੇ ਦੀ ਤਸਵੀਰ ਬਹੁਤ ਵੱਡੀ ਸੀ, ਇਹਨੇ ਛੋਟੀ ਕਰ ਦਿੱਤੀ। ਵਿਕਰਮ ਬਜਾਜ। ਆਹ ਅਵਨ ਕੱਟੇ ਵੇਖ ਕਿਦਾਂ ਸਾਈਡ ਤੇ ਸਾਰੇ ਚਿੱਟਾ ਰਹਿ ਜਾਂਦਾ। ਵਿਕਰਮ ਬਜਾਜ ਉਹ ਹੁਜ਼ੈਫਾ। ਇਹ ਭਾਈ ਦੀ ਛੋਟੀ ਸੀ, ਇਹਨਾਂ ਨੇ ਵੱਡੀ ਕਰਤੀ। ਹੁਜ਼ੈਫਾ ਇਹ ਹੁਣ ਨਾ ਇੱਕ ਮਿਸਾਲ ਮੈਂ ਇੱਕ ਤਸਵੀਰ ਲਾਉਣਾ ਅਗਰ ਕੀਲੀ ਤੇ ਤੁਸੀਂ ਲਿਖਣਾ ਕਿ ਤੁਹਾਨੂੰ ਕਿੰਨੀ ਕੁ ਨਜ਼ਰ ਆਏਗੀ। ਐਸ ਰਾਹੀਲ। ਇੱਕ ਤਸਵੀਰ ਕਿਤੇ ਸੁਣਾ ਵੀ ਦੇਣ ਇੱਕ ਗੱਲ ਤੇ ਲੱਗੀ। ਇਹ ਸਾਜ ਠੀਕ ਆ। ਫਾਹਦ ਲੇਕਿਨ ਥੋੜਾ ਸਾਈਜ਼ ਵੱਡਾ ਕਰਾਉਣਾ ਹੈ। ਕਿੰਨੀਆਂ ਆ ਜਾਣਗੀਆਂ ਇਹਦੇ ਚ? ਮੈਂ ਅੰਦਾਜ਼ਾ ਲਾਵਾਂ, ਇੱਕ ਮਿੰਟ ਠਹਿਰ ਜਾਓ। ਲੈ ਵੀ ਨਾਦਰੀ ਨੇ ਅਦਨਾਨ ਐਵੇਂ ਅਦਰਾਂ ਧੱਕੇ ਨਾਲ ਗਲਾਂ ਨਹੀਂ ਗੱਲ ਉਧਰ ਹੋਣੀ ਹੈ ਨਿਜ਼ਾਮ ਦੁਨੀਆ ਦਾ ਵੀ ਤਾਂ ਇਦਾਂ ਹੀ ਚੱਲਣਾ ਵਾ। ਉਸਤਾਦ ਜੀ ਇੱਕ ਮੁਗਾਓ ਗਨ। ਹਾਂਜੀ ਤੇ ਫੈਸਲ ਭਾਈ ਨੂੰ ਗੋਲੀ ਮਾਰ ਦਿਓ ਯਾਰ ਇੰਚੀ ਦੇ ਲਿਆ ਸਾਜੀ ਮੈਂ ਤੁਹਾਨੂੰ ਦੱਸ। ਅੱਛਾ ਹੁਣ ਮੈਂ ਕੀ ਸੋਚਿਆ ਸਹਿਜੋ,
ਮੈਂ ਸੋਚਿਆ ਸਾਜ ਜੀ ਆ ਗੋਹਾ ਵੀ ਲਾਈਏ, ਸਿਰਫ ਫਲੈਕਸਾਂ ਰੱਖ ਲਈਏ, ਠੀਕ ਹੈ ਜੀ। ਹਾਂਜੀ ਤੇ ਇੱਥੇ ਲਾਈਏ ਸਾਰੇ ਆਪਣੇ ਅਸੀਂ ਜੁਗਨੂਆਂ ਦੀ ਠੀਕ ਹੈ ਤੇ ਆਪਣੀ ਵਿੱਚ, ਠੀਕ ਹੈ। ਇੱਧਰ ਲਾਈਏ ਜਿਹੜੇ ਸਾਡੇ ਇੰਡੀਅਨ, ਪਾਕਿਸਤਾਨੀ, ਅੰਗਰੇਜ਼, ਜਿਹੜੇ ਵੱਡੇ ਆਰਟਿਸਟ, ਟੈਲੈਂਟਡ ਲੋਕ ਦੁਨੀਆ ਤੋਂ ਚਲੇ ਗਏ, ਬਿਲਕੁਲ ਉਹਨਾਂ ਦੀ ਇੱਧਰ ਲਾਈਏ। ਇੱਧਰ ਉਹਨਾਂ ਲੋਕਾਂ ਨੂੰ ਲਾਈਏ ਜਿਹੜੇ ਹਾਲੇ ਹਯਾਤ ਨੇ, ਵੱਡੀ ਸੈਲਿਬ੍ਰਿਟੀ ਵੱਡੇ ਸੈਲੈਬ੍ਰਿਟੀ, ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਅਗਰ ਜਿਹੜੇ ਹਯਾਤ ਨੇ ਉਹਨਾਂ ਚੋਂ ਕੋਈ ਲੁਟਕ ਗਿਆ, ਉਹਦੀ ਕੱਢ ਕੇ ਇੱਧਰ ਲਾ ਦਿਓ। ਹਾਂ ਬੜਾ ਅੱਛਾ ਤੇ ਪਲਾਨ। ਜਿਹੜਾ ਜਿੰਦਾ ਹੀ ਜਿਹੜਾ ਜਿੰਨਾ ਉਹਦੀ ਲੱਗੀ ਰਹੇਗੀ ਇੱਥੇ। ਤੇ ਤਾਜੀ ਉਹ ਜਿਹੜਾ ਕਹਿੰਦੇ ਆ ਇਹ ਸਾਡੇ ਲਈ ਮਰ ਗਿਆ ਅੱਜ ਤੋਂ ਬਾਅਦ, ਹਾਂ ਉਹਦੀ- ਉਹਦਾ ਲੈਦਾ ਇੱਥੇ ਖਾਣਾ ਬਣਾ ਲਾਂਗੇ। ਸਾਜੀ ਆਹ ਤੇ ਹੋ ਗਿਆ ਮਰਿਆਂ ਦਾ, ਆ ਹੋ ਗਿਆ ਇਸ ਗੰਦਾ ਦਾ, ਤੇ ਬਿਮਾਰ ਸ਼ਮਾਰ ਜਿਹੜੇ ਨੇ ਉਹਨਾਂ ਦਾ। ਹਾਂਜੀ ਬਹੁਤ ਜਗ੍ਹਾ ਵਾ। ਨਹੀਂ ਜੇਕਰ ਬਿਮਾਰ ਸ਼ਮਾਰ ਜਿਹੜੇ ਉਹ ਤੇ ਫਿਰ ਜਿਹੜੇ ਪਿੱਛੇ ਲੱਗੇ ਹੋਣੇ ਇਹਨਾਂ ਚੋਂ ਵੀ ਕਈ ਨੇ ਵਿਚਾਰੇ, ਅੱਲਾ ਨੂੰ ਸਿਹਤ ਤੰਦਰੁਸਤ। ਕਈ ਕਹਿੰਦੇ ਨੇ ਕਿ ਯਾਰ ਸਾਡੇ ਲਈ ਨਾ ਜੀਂਦੇ ਆ ਜਿੱਦ ਨਾ ਮਰੇ। ਇੰਚੀ ਟੇਪ ਕਿੱਥੇ ਆ? ਇੰਚੀ ਟੇਪ ਨਹੀਂ। ਤਾਜੀ ਉਹਨਾਂ ਦੀ ਵੀ ਲੱਗਣੀ ਚਾਹੀਦੀ। ਲਓ ਜੀ ਤਾਰੇ ਸਾਹਿਬ, ਮੈਂ ਹਿਸਾਬ ਲਾਉਣਾ, ਤੂੰ ਇਹ ਇੱਕ ਤਸਵੀਰ ਹੈਗੀ, ਇੱਕ ਮਿਸਾਲ ਆ 2.5 ਇੰਚ ਦੀ 2.5 ਇੰਚ ਦੀ, ਠੀਕ ਹੈ ਜੀ। 2.5 ਇੰਚ ਤੇ 4 ਇੰਚ, 2.5 ਤੇ 4, 2.5 ਬਟਾ 2.5 ਤੇ 4 ਇੱਕ ਮਿਸਾਲ, ਠੀਕ ਹੈ ਜੀ। ਸਾਰੀਆਂ ਹੁਣ ਘਟਨਾ ਤੂੰ ਮੈਨੂੰ ਦੱਸਣਾ ਵਾ ਕਿ ਇੱਥੇ ਕਿੰਨੀਆਂ ਆਉਣਗੀਆਂ। ਇੱਦਾਂ ਹੀ ਦੱਸਦੇ ਨੇ ਤਾਜੀ 5 ਫੁੱਟ 7 ਫੁੱਟ 5 3 8 8.5 ਫੁੱਟ। 8.5 ਕਿੰਨੇ ਬਣਦੇ? ਉਹ ਟੋਟਲ ਕਿੰਨਾ ਬਣਦਾ ਹੈ? ਦੱਸੋ ਜੀ ਦੱਸੋ। 8.5 ਲਾ ਲਓ ਨਾ। ਟੋਟਲ ਕਿੰਨੇ ਇੰਚ ਬਣੇ ਨੇ? 40 ਤਸਵੀਰਾਂ 8.5 ਫੁੱਟ ਦੇ ਵਿੱਚ ਐਸ ਰੁੱਖ 2.5 ਇੰਚ ਕਿੰਨੀਆਂ ਤਸਵੀਰਾਂ ਆਉਣਗੀਆਂ? 40 ਤੋਂ 42 ਤਾਜੀ 48 ਤੋਂ 1 ਫੁੱਟ 'ਚ ਕਿੰਨੀ ਤਸਵੀਰ ਆਈ? 6 ਇੱਕ ਨਹੀਂ 12 ਇੰਚ ਦਾ ਫੁੱਟ ਹੋਣਾ, 12 ਇੰਚ ਦਾ ਫੁੱਟ ਆ। ਤੇ ਤਸਵੀਰਾਂ ਆ ਗਈਆਂ 1 2 3 3.5 ਹੋਣੀ, ਮਤਲਬ 2.5 ਇੰਚ ਤੇ 2.5 ਇੰਚ 5 ਤੇ 5 10 4 ਤਸਵੀਰਾਂ ਆ ਗਈਆਂ, 5 ਆ ਗਈਆਂ, 5 5 ਤਸਵੀਰਾਂ ਲਾ ਲਓ। 1 ਫੁੱਟ 'ਚ 5 ਤਸਵੀਰਾਂ ਆ ਗਈਆਂ, 8 5 40 ਤਸਵੀਰਾਂ, ਤਾਜੀ ਤੇ 40 ਤੇ 3 ਹੋਰ ਲਾ ਲਓ, 43 44 ਤਸਵੀਰਾਂ ਆ ਗਈਆਂ, ਠੀਕ ਹੋ ਗਿਆ। 44 ਇਦਾਂ ਆ ਗਿਆ। 44 ਇਦਾਂ ਆ ਗਈ ਆ। ਹਾਂਜੀ ਅੱਛਾ, ਇੱਥੋਂ ਕਰਕੇ ਸ਼ੁਰੂ ਕਰਾਂਗੇ। 5 ਫੁੱਟ ਹੋਰ ਲਾ ਤੁਸੀਂ। 5 ਫੁੱਟ ਚ ਹੋਰ ਚ ਕਿੰਨੀਆਂ? 5 ਫੁੱਟ ਚ ਕਿੰਨੀਆਂ? 4 ਇੰਚ ਵਾਲੀਆਂ ਲੱਗਣਗੀਆਂ 5 ਫੁੱਟ 3 ਆਣੀਆਂ 1 ਫੁੱਟ ਚ, ਐਸ ਰੁਕ 3 4 ਇੰਚ ਨਹੀਂ ਦੇ ਨਹੀਂ ਹਿਸਾਬ। ਐਸ ਰੁਕ ਹੋਣੀਆਂ ਨੇ 4 ਇੰਚ, ਹਾਂਜੀ 3 ਆਣੀਆਂ ਫੁੱਟ ਚ, ਤੇ ਪੰਜੂ ਚੋਕਾ ਨਹੀਂ 5 ਨਹੀਂ ਨਹੀਂ 5 ਚੋਕਾ 20। ਇੱਕ ਲਾਈਨ ਚ, ਹਾਂਜੀ 20 ਆਣਗੀ, ਇੱਕ ਲਾਈਨ ਚ ਆਣਗੀਆਂ। ਇੱਕ ਲਾਈਨ ਚ 20 ਆਉਣਗੀਆਂ। ਹਾਂਜੀ ਯਾਨੀ ਕਿ 20 ਲੈਣਾ 45 ਵਾਲੀਆਂ ਬਣ ਜਾਣਗੀਆਂ। ਹਾਂ 20 ਲੈਣਾ 45 ਵਾਲੀਆਂ ਕਿੰਨੇ ਹੋ ਗਏ? 45 ਦੇ 900 52 900 900 ਤਸਵੀਰ। ਤੇ ਸਾਡੇ ਕੋਲ ਤਾਂ ਹਲੇ ਆਈ ਹੈ 400 300 400। ਨਹੀਂ ਆ ਜਾਏਗੀ ਉਸਤਾਦ ਜੀ। ਨਹੀਂ ਵਿੱਚ ਸਾਡੀਆਂ ਵੱਡੀਆਂ ਵੀ ਲੱਗਣੀਆਂ ਨੇ। ਹਾਂ ਆ ਜਾਣਗੀਆਂ ਆ ਜਾਣਗੀਆਂ। ਆਹ ਜਗ੍ਹਾ ਬੜੀ ਹੈ ਉਸਤਾਦ ਜੀ, ਆ ਜਿਹੜੇ ਆਪਣੇ ਸੈੱਟ ਦੀਆਂ ਚੀਜ਼ਾਂ ਇਹਨਾਂ ਨੂੰ ਆਪਾਂ ਕਿਤੇ ਸ਼ਿਫਟ ਨਹੀਂ ਅਸੀਂ ਹੁਣ ਥੋੜਾ ਸਿਆਦ ਵੱਡਾ ਕਰ ਲਾਂਗੇ, ਕੋਈ ਰੋਲਾ ਨਹੀਂ। ਤਾਜੀ ਜੇ ਤਸਵੀਰਾਂ 'ਚੋਂ ਕੋਈ ਵੀ ਬੰਦਾ ਮਿਲੇ, ਉਹਨੇ ਸਭ ਤੋਂ ਪਹਿਲੀ ਗੱਲ ਭਲਾ ਕਿਹੜੀ ਕਰਨੀ? ਪਛਾਣਿਆ ਨਹੀਂ? ਮੈਂ ਤਸਵੀਰ ਉਹ ਪਿੱਛੇ ਤਾਂ ਜਾ ਕੇ ਦੇਖੀ ਖੱਬੀ ਸਾਈਡ ਤੇ ਮੇਰੀ ਲੱਗੀ ਹੈ। ਮੈਂ ਤੁਸੀਂ ਦੇਖੋ ਤੁਸੀਂ ਮੇਰਾ ਹਿਸਾਬ ਦੇਖਣਾ ਕਿ ਮੈਂ ਕਿੱਥੇ ਤੱਕ ਸੋਚਦਾ ਗੱਲ ਨੂੰ। ਕਿਆ ਮੈਂ ਸੋਚ ਰਿਹਾ ਸੀ ਕਿ ਇਹ ਲੱਗ ਗਈਆਂ, ਲੱਗਣ ਤੋਂ ਬਾਅਦ ਇਹ ਪੂਰੀ ਇੱਕ ਫਲੈਕਸ ਬਣੀ ਪਈ ਆ। 2 ਸਾਲ ਲੰਘ ਗਿਆ, 2 ਸਾਲ ਲੰਘ ਗਏ, 5 ਸਾਲ ਲੰਘ ਗਏ, ਵਿੱਚੋਂ ਕੋਈ ਲਗੇ ਗਏ, ਵਿੱਚੋਂ ਕੋਈ ਸਾਡੇ। ਇਹ ਜਿਹੜੀ ਲੱਗੀ ਹੈ ਕਿੰਨੀ ਦੇਰ ਰਹੇਗੀ? ਯਾਦ ਆ। ਇਹ ਕੀ ਨਿਸ਼ਾਨੀ ਰਹੇਗੀ ਸਾਡੀ? YouTube ਤੇ ਸਾਰੀ ਉਮਰ ਕੌਣ ਫਿਰ ਆ ਕੇ ਨਹੀਂ YouTube ਤੇ ਤਾਂ ਹੋਏਗਾ, ਲੇਕਿਨ ਫਿਜ਼ੀਕਲੀ ਕਿੱਥੇ ਫਿਰ ਫਲੈਕਸ ਜਾਏਗੀ, ਕਿੱਥੇ ਪਈ ਹੋਏਗੀ attachment ਸਾਡੇ ਤੋਂ ਬਾਅਦ ਵੀ, ਯਾਨੀ 10 ਸਾਲ ਬਾਅਦ ਵੀ ਲਾ ਲਓ ਤੁਸੀਂ, ਸਹੀ ਗੱਲ ਕਿ ਕੋਈ ਦੇਖੇਗਾ ਕਿ ਯਾਰ ਆ ਦੇ ਹਾਂ ਓਏ ਹੋਏ ਇਸ ਦੌਰ ਜਿਹੜਾ ਨਾ ਉਸਤਾਦ ਜੀ ਇਹਨੂੰ ਕਹਿੰਦੇ ਨੇ ਕੀ ਇਹਨੂੰ ਕਹਿੰਦੇ ਨੇ ਜਦੀਦ ਨਹੀਂ ਕਿ ਲਾਈਕ ਹਰ ਦੌਰ ਜਦੋਂ ਗੁਜ਼ਰ ਜਾਂਦਾ ਤੇ ਉਹ ਪਿੱਛੇ ਇੱਕ ਉਹ ਯਾਦਾਂ ਜਿਹੜੀਆਂ ਰਹਿ ਜਾਂਦੀਆਂ, ਗੁਜ਼ਰਾ ਹੋਇਆ ਮੈਮੋਰੀਜ਼। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰਾ ਤਜਰਬਾ ਆਇਆ ਕਿ ਤੁਸੀਂ ਆਹ ਤਸਵੀਰਾਂ ਵਾਲਾ ਤੇ ਤੁਹਾਡਾ ਕ੍ਰੀਏਟਿਵ ਮਾਈਂਡ ਨਾ, ਤੁਸੀਂ ਨਾ ਵੀ ਕੁਝ ਕਰਦੇ ਤੇ ਦੁਨੀਆ ਨੇ ਤੁਹਾਨੂੰ ਹੋਰ 100 ਸਾਲ ਤੱਕ ਨਹੀਂ ਇਹ ਸਾਡੀ ਇੱਕ ਮੁਹੱਬਤ ਦੇ ਸਬੂਤ ਆ ਕਿ ਕਿਸੇ ਨੇ ਇੰਜ ਵੀ ਕੀਤਾ ਯਾਰ। ਪਤਾ ਕੀ ਗੱਲ ਉਸਤਾਦ ਜੀ, ਮੈਂ ਮਸ਼ਵਰਾ ਦਾਂਗਾ, ਕਹਿੰਦੇ ਛੋਟੀ ਮੂੰਹ ਬੜੀ ਬਾਤ। ਨਹੀਂ ਇੱਥੇ ਤੁਸੀਂ ਨਾ ਵੱਡਾ ਹੀ ਹੈ। ਤਸਵੀਰਾਂ ਪਿੱਛੇ ਲਾ ਕੇ ਨਾ ਉਸਤਾਦ ਜੀ ਇਧਰਲੀ ਸਾਈਡ ਤੇ ਮੈਂ ਜਾਂਦਾ ਹਾਂ ਕਿ ਨੰਬਰ ਪਲੇਟਾਂ ਲਾਓ ਗੱਡੀਆਂ ਦੀਆਂ। ਪਤਾ ਕੀ ਗੱਲ, ਪੂਰੀ ਦੁਨੀਆ ਮੈਂ ਤਾਂ ਕਹਿੰਦਾ ਇੱਧਰ ਨਾ ਡੱਡੂਆਂ ਦੀ ਤਸਵੀਰ ਬਣਾ ਦਿੱਤੀ
ਥੱਲੇ ਕੱਪ ਡੱਡੂ ਡੱਡੂ ਵੱਡਾ ਡੱਡੂ ਛੋਟਾ ਡੱਡੂ ਦਰਮਿਆਨਾ ਡੱਡੂ ਸਹੀ ਗੱਲ। ਸਾਜੀ ਗੱਲ ਇਹ ਨਹੀਂ ਕਰ ਯਾਰ ਤੁਸੀਂ ਸਾਥੀਆਂ ਤੇ ਨਾ ਜਾਇਆ ਕਰੋ ਫਿਰ ਸਾਥ ਯਾਰ ਕਿਦਾਂ ਮੈਂ ਡੱਡੂ ਤੁਹਾਨੂੰ ਜੈਨੂਨ ਕਹਿ ਰਿਹਾ ਨਹੀਂ ਕੋਈ ਤਲਕ ਨਹੀਂ ਮੇਰਾ ਤੁਹਾਡਾ ਨਾਲ ਵੀ ਕੋਈ ਤਲਕ ਨਹੀਂ ਕਿਸੇ ਨਾਲ ਵੀ ਨਹੀਂ ਕੋਈ ਤਲਕ ਨਹੀਂ ਤੂੰ ਨੰਬਰ ਪਲੇਟ ਯਾਦ ਜੋ ਵੀ ਹੈ ਉਸਤਾਦ ਜੀ ਫਿਰ ਇਹ ਤਾਂ ਗਲਤ ਗੱਲ ਹੈ ਉਸਤਾਦ ਜੀ ਤੁਸੀਂ ਇਦਾਂ ਕਰਨਾ ਨਾ, ਇੱਕ ਤਸਵੀਰ ਡੱਡੂ ਦੀ ਲਾ ਕੇ ਨਾ ਅੱਗੇ ਸਾਰੇ ਇੱਧਰ ਤੇ ਲੱਡੂ ਦੀ ਵੀ ਲਾ ਦੇਣੀ ਨਾਲ। ਟ੍ਰੈਂਡ ਠੀਕ ਹੈ ਨਾ ਕਿਹਦੀ ਨਹੀਂ ਨਹੀਂ ਉਹ ਤੁਸੀਂ ਮੇਰੇ ਵਾਲਾ ਕਿਹਦੀ ਲਾਣੀ ਹੈ ਅੱਬੂ ਜੀ ਤਾਜੀ ਆਪ ਦੁਨੀਆ ਦੇ ਸਾਰੇ ਜਾਨਵਰ ਰੱਖੇ। ਹਾਂ ਤੇ ਡੱਡੂ ਤੋਂ ਤਕਲੀਫ ਹੁੰਦੀ ਵਾਹ ਵਾਹ ਵੀ ਵਾਹ ਵਾਹ ਵੀ ਵਾਹ ਆਪ ਜਿਹੜੇ ਨਹੀਂ ਵੀ ਜਾਨਵਰ ਉਹ ਵੀ ਪਾਲੀ ਜਾਂਦੇ। ਆਹੋ ਚਲ ਠੀਕ ਹੈ ਬਸ ਜੀ ਇਹ ਬਹੁਤ ਇੱਕ ਯਾਦਗਾਰ ਚੀਜ਼ ਹੈ, ਹਾਂ। ਕਿਸੇ ਨੇ ਨਾ ਕੀਤੀ ਹੈ ਨਾ ਕਿਸੇ ਦੇ ਜ਼ਿਹਨ ਜਾਣੀ ਹੈ ਕਿ ਹਾਂ। ਆਪਣੇ ਫੈਨਸ, ਆਪਣੇ ਜਿਹੜੀ ਫੈਮਲੀਜ਼ ਆ ਉਹਦੀਆਂ ਪਿੱਛੇ ਤਸਵੀਰਾਂ ਲੱਗੀਆਂ। ਐ ਨਹੀਂ ਕਿ ਮੈਂ ਇੱਥੇ ਕੰਮ ਕਰਦਾ ਹਾਂ ਤੇ ਮੈਨੂੰ ਇਹ ਪਿਆਰੇ ਲੱਗਦੇ ਨੇ। ਮੈਂ ਜਨਮਨ ਜ਼ਿੰਦਗੀ 'ਚ ਪਹਿਲਾ ਐਸਾ ਐਂਕਰ ਜਾਂ ਆਡੀਅנס ਦੇਖੀ ਹੈ ਕਿ ਜਿਹੜੇ ਆਪਸ 'ਚ ਇੰਨਾ ਇੱਕ ਦੂਸਰੇ ਤੇ ਨਾਲ ਤਸਵੀਰ ਉਹ ਭੇਜੇ, ਇਹ ਨਾ ਕੋਈ ਐਸਾ ਬੰਦਾ ਨਾ ਭੇਜੇ ਜਿਹੜਾ ਪਿੱਛੇ ਦਿਲੋਂ ਸਾਡੀ ਟੀਮ ਨਾਲ ਜਾਂ ਕਿਸੇ ਨਾਲ ਬੁਗਜ਼ ਰੱਖਦਾ ਰਹੇ ਤੈਨੂੰ ਤਸਵੀਰ ਲਵਾਉਣੀ ਹੈ ਤੇ ਫਟਾਫਟ ਭੇਜ ਦੇਵੇ। ਸਮਝ ਆ ਰਹੀ ਨਾ ਗੱਲ ਦੀ? ਉਹਦੇ ਤੇ ਬੇਸ਼ੁਮਾਰ ਪੈਣੀ ਸੀ ਸਾਡੇ ਵੱਲੋਂ। ਉਹਦੀ ਉਸਤਾਦ ਜੀ ਪਹੁੰਚਣੀ ਹੋਣੀ। ਨਹੀਂ ਪਹੁੰਚ ਵੀ ਭਾਵੇਂ ਜਾਏ, ਯਾਰ ਪਹੁੰਚ ਜਾਏ, ਗੱਲ ਇਹ ਨਹੀਂ ਹੈਗੀ। ਗੱਲ ਇਹ ਵੇਖੋ ਕਿ ਤੁਸੀਂ ਅੰਦਰੋਂ ਕਿੰਨਾ ਪਿਆਰ ਕਰਦੇ ਜੇ ਹੋ। ਤੁਹਾਡੀ ਤਸਵੀਰ ਇੱਥੇ ਲੱਗ ਗਈ ਜਿਹਦੀ ਵੀ, ਉਹ ਇਹ ਸਮਝ ਲਵੇ ਕਿ ਯਾਰ ਹੁਣ ਮੇਰੀ ਗੱਦਾਰੀ ਅਗਰ ਮੈਂ ਕੋਈ ਕੁਝ ਕਰਾਂ, ਠੀਕ ਹੈ ਦੁੱਖ ਸੁੱਖ ਅਸੀਂ ਲਾ ਦੇਾਂਗੇ ਯਾਰ, ਚਲੋ ਸਾਨੂੰ ਕੀ ਪਤਾ ਅਸੀਂ ਲਾ ਦੇਾਂਗੇ, ਲੇਕਿਨ ਅਗਰ ਤੁਹਾਡੇ ਤੇ ਸਿਰ ਪੀੜ ਹੈ। ਦੁੱਖ ਸੁੱਖ ਦਾ ਸਾਥ ਹੀ ਹੈ ਕਿਉਂਕਿ ਉਹ ਸਾਡਾ ਫੈਮਿਲੀ ਮੈਂਬਰ ਬਣਨਾ ਹੈ, ਸਾਡੀ ਫੈਮਿਲੀ 'ਚ ਇਜ਼ਾਫਾ ਹੋਣਾ ਹੈ। ਔਰ ਮੇਰੇ ਇਸ ਫਾਰਮੈਟ ਦੀ ਕਾਪੀ ਵੀ ਹੋਣੀ ਸ਼ੁਰੂ ਹੋ ਗਈ ਹੈ ਅੱਛਾ ਜੀ। ਜੀ, ਇਹੀ ਆਡੀਅנס ਦੇ ਨਾਲ ਮੁਹੱਬਤ ਵਾਲੀ, ਤੁਹਾਨੂੰ ਪਤਾ? ਹਾਂ ਫੁੱਲ ਪਰ ਉਹ ਨਹੀਂ ਹੋਣੀ ਉਸਤਾਦ ਜੀ, ਜਿਹੜੀ ਬਣਾਵਟ ਵਾਲੀ ਹੈ ਇਹ ਤੇ ਯਾਰ original ਇੱਕ ਕਰੈਕਟਰ ਸੀ, ਉਹਨਾਂ ਨੇ ਚੈਨਲ ਬਣਾਇਆ, ਮੈਂ ਉਹਨਾਂ ਦਾ ਨਾਂ ਨੂੰ ਨਹੀਂ ਲੈਣਾ ਚਲੋ, ਤੇ ਉਹਨੂੰ ਕੋਈ 5-7-10 ਸ਼ੋਆਂ 'ਚ ਵੇਖ ਲਿਆ ਸੀ ਆਡੀਅנס ਨੇ, ਕੋਈ ਥੋੜਾ ਜਾਣਨ ਲੱਗ ਪਈ ਸੀ। ਉਹਨੇ ਚੈਨਲ ਬਣਾਇਆ ਤੇ ਉਹਨੇ ਫਾਰਮੈਟ ਸ਼ੁਰੂ ਕੀਤਾ, ਉਹਨੇ ਸ਼ੋਅ ਕੀਤਾ। ਸ਼ੋਅ ਦੇ ਵਿੱਚ ਹੀ ਉਹਨੇ ਨਾ ਵਲੌਗ ਦੇ ਵਿੱਚ ਕੋਈ ਇਦਾਂ ਦੀ ਗੱਲ ਕੀਤੀ ਨਾ ਥੋੜੀ ਜੀ ਕਿ ਤੁਸੀਂ ਏਦਾਂ ਤੁਸੀਂ ਤਾਂ ਉਹ ਥੱਲੇ ਲੋਕਾਂ ਨੇ ਉਹਦੀ ਮਾਂ ਭੈਣੇ ਉਹਨਾਂ ਨੇ ਕਿਹਾ ਤੂੰ ਕਿਸ ਚੱਕਰ ਦੇ ਵਿੱਚ ਹੋਏ ਹੈਂ? ਤੇ ਹੁਣ ਹੋਰ ਵੀ ਕੁਝ ਲੋਕ ਜਿਹੜੇ ਨੇ ਇਸ ਚੱਕਰ ਦੇ ਵਿੱਚ ਆ ਗਏ ਨੇ ਕਿ ਵੀ ਇਹ ਫਾਰਮੈਟ ਅੱਛਾ, ਇਹਦੇ ਨਾਲ ਘੇਰੋ। ਉਹਨਾਂ ਦੀ ਫਾਰਮੈਟ ਆ, ਸਾਡਾ ਤੇ ਇੱਕ origignal ਕੰਮ ਸੀਗਾ ਕਿ ਸਾਡੀ ਤੇ ਦੂਸਰੀ ਗੱਲ ਇਹ ਆ ਕਿ ਸਾਜੀ ਤੇ ਯਾਰ ਮੈਂ ਘੰਟਾ ਘਰ ਗਿਆ ਉਦੋਂ, ਘੰਟਾ ਘਰ ਗਿਆ ਤੇ ਉਹ ਸਰਦਾਰ ਜੀ ਆਏ ਸੀ ਜਿਹੜਾ ਤੁਸੀਂ ਪ੍ਰੋਗਰਾਮ ਦੇਖਿਆ ਅਪਲੋਡ ਹੋਇਆ ਕੁਝ ਦਿਨ ਪਹਿਲੇ, ਤੇ ਉਹਨਾਂ ਦੇ ਨਾਲ ਇੱਥੋਂ ਮੈਂ ਘੰਟਾ ਘਰ ਚਲਾ ਗਿਆ। ਯਾਰ ਉਹ ਵੇਖ ਹੈਰਾਨ ਜਨਮਨ ਗੱਲ ਕਿ ਯਾਰ ਇਹ ਬੰਦਾ ਇਹ ਕਿਦਾਂ ਜਿਹੜਾ ਆ ਰਿਹਾ ਉਹ ਜਾਨੀ ਅੱਛਾ 20 ਬੰਦੇ ਮਿਲਦੇ ਤਾਂ 19 ਉਸਤਾਦ ਜੀ ਕਹਿੰਦੇ ਲਓ। ਹਾਂਜੀ 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 ਦੇ ਤੇ ਮੈਂ ਝਾੜਾ ਵੀ ਪਾ ਰਿਹਾ ਤੇ ਸੁਣ ਰਹੇ ਨੇ ਝਾੜਾ ਵੀ ਪਾ ਤੇ ਝਾੜਾ ਅੱਛਾ ਉਹ ਇਹ ਕਹਿੰਦਾ ਵੀ ਜੀ ਆਵਾਮ ਨਾਲ ਬਦਤਮੀਜ਼ੀ ਕਰਦਾ ਜੀ ਨਹੀਂ ਯਾਰ ਅਗਲੇ ਨੂੰ ਪਤਾ ਨਹੀਂ ਕਿੰਨੀ ਅਪਣਾਈ ਮੈਂ ਅਪਣਾਈਏ ਤਾਂ ਨਾ ਕਰਦਾ ਅਗਲੇ ਨੂੰ। ਉਹਨੇ ਕਿਹਾ ਵੀ ਇਹ ਤਾਂ ਮੈਂ ਕਿਹਾ ਤੈਨੂੰ ਇੰਨੀ ਨਹੀਂ ਪਤਾ ਲੱਗਣ ਦਿਆ ਵੀ ਠਹਿਰ ਜਾ ਮੈਂ ਉਹਨਾਂ ਗੱਲ ਕਰਦਾ ਤੂੰ ਤਸਵੀਰ ਲੈ ਪਿੱਛੋਂ ਖਲੋ ਇੱਥੇ ਤੇ ਨਾਲ ਇੰਜ ਕਰਕੇ ਤੈਨੂੰ ਨਾਲ ਉਹਨੂੰ ਮੈਂ ਇੰਜ ਵੀ ਕਰ ਲਿਆ। ਯਾਨੀ ਉਹ ਮੇਰੇ ਜ਼ਹਨ 'ਚ ਹੁੰਦਾ ਹੈ ਕਿ ਮੈਂ ਉਸ ਦੇ ਨਾਲ ਨਹੀਂ ਦਬਕਾ ਮਾਰ ਰਿਹਾ ਕਿ ਇੱਕ ਸਮਝ ਕੇ ਕਿ ਯਾਰ ਹੈ ਕੌਣ ਵੀ ਜਿਵੇਂ ਆਪਣੇ ਪੁੱਤਰ ਨੂੰ ਭਰਾ ਨੂੰ ਕਿਸੇ ਨੂੰ ਕਹੀਦਾ ਕੋਈ ਤੈਨੂੰ ਸਮਝ ਨਹੀਂ ਲੱਗਦੀ ਮੈਂ ਗੱਲ ਕਰ ਰਿਹਾ ਇੱਕ ਮਿੰਟ ਖਲੋ ਜਾ ਮੈਂ ਚੱਲਾਂ ਕਿਤੇ ਤੇ ਉਹ ਅੱਛਾ ਉਸਤਾਦ ਜੀ ਸੌਰੀ ਤੇ ਉਹ ਮੈਨੂੰ ਪਤਾ ਬਾਅਦ 'ਚ ਕਹਿੰਦੇ ਯਾਰ ਲੋਕੀ ਬਰਦਾਸ਼ਤ ਨਹੀਂ ਕਰਦੇ। ਹਾਏ ਵਾਕਈ ਸਹੀ ਗੱਲ ਹੈ। ਮੁਹੱਬਤ ਦਾ ਅੰਦਾਜ਼ਾ ਕਸਮ ਵਾਲੀ ਗੱਲ ਹੈ ਜੀ ਉਸਤਾਦ ਜੀ। ਮੇਰੀ ਇੱਕ ਵਿਸ਼ ਇੱਕ ਬੰਦੇ ਨੂੰ ਮਿਲਾਣਾ ਤੁਹਾਡਾ ਸਰਫਰਾਜ਼ ਸਾਹਿਬ, ਉਹ 27 ਦਿਨ ਉਹ ਵਰਲਡ ਘੁੰਮਦਾ ਰਹਿੰਦਾ ਵਾ, ਸਵਿਟਜ਼ਰਲੈਂਡ ਇੱਧਰ ਉੱਧਰ ਫਿਰਦਾ ਰਹਿੰਦਾ ਕਿਉਂਕਿ ਉਹ ਪਲੇਅਰ ਆ। 3 ਤੋਂ 4 ਦਿਨ ਪਾਕਿਸਤਾਨ ਹੁੰਦਾ ਕਿ ਇੰਨਾ ਪੜ੍ਹਿਆ ਲਿਖਿਆ ਕਰੈਕਟਰ ਕਹਿੰਦਾ ਯਾਰ ਮੇਰੀ ਹਿੰਮਤ ਨਹੀਂ ਹੈ ਕਿ ਮੈਂ ਕਿਸ ਤਰ੍ਹਾਂ ਸਾਹਮਣਾ ਕਰਨਾ ਹੈ। ਕਹਿੰਦਾ ਜਦੋਂ ਮੈਂ ਕਿਹਾ ਕਹਿੰਦਾ ਲੇਕਿਨ ਮੈਂ ਗੁਫ਼ਤਗੂ ਕਰਦਾ ਵਾਂ। ਉਹ ਜਦੋਂ ਕਹਿੰਦਾ ਨਾ ਭਾਈ ਤੇਰਾ ਉਸਤਾਦ ਕਹਿੰਦਾ ਨਾ ਓਏ ਜੁਗਨੂਓ ਓਏ ਨਾਦਰੀ ਨੋ, ਤੇ ਕਹਿੰਦਾ ਕਸਮ ਵਾਲੀ ਗੱਲ ਮੈਂ ਉਹਨਾਂ ਨੂੰ ਕਹਿੰਦਾ ਹਾਂਜੀ ਭਾਈ ਜਾਨ ਹਾਂਜੀ ਕਹਿੰਦਾ ਮੈਂ ਯਾਰ ਆ ਮੇਰੀ ਗੁਫ਼ਤਗੂ ਮੇਰਾ ਸਾਹਮਣਾ ਨਹੀਂ ਹੋਣਾ ਇੰਨਾ ਕਰੀਬ। ਜਨਮਨ ਇੱਕ ਵਾਕਿਆ ਮੈਂ ਤੁਹਾਨੂੰ ਸੁਣਾਉਣਾ ਵਾ। ਮੈਂ ਤੇ ਮੁਦੱਸਰ ਨਾ ਉਹ ਮੋਟਰਸਾਈਕਲ ਖਲੋਤੀ ਅੱਗੇ ਫਾਟਕ ਬੰਦ ਸੀ ਤੇ ਇੱਕ ਬੰਦਾ ਨਾ ਮੈਨੂੰ ਕਹਿੰਦਾ ਭਾਈ ਤੂੰ ਜਾਨੀ ਨਾ ਹੁੰਦਾ ਨਾ, ਤੇ ਉਹਦੇ ਅਗਲੇ ਬੰਦੇ ਨੇ ਮੋਟਰਸਾਈਕਲ ਤੋਂ ਉਤਰਿਆ ਉਹਦੇ ਚੰਡ ਮਾਰੀ ਕਹਿੰਦਾ ਉਸਤਾਦ ਕਹਿ ਲੈ ਜਨਮਨ ਮੁਦੱਸਰ ਨੂੰ ਪੁੱਛਣਾ ਤੁਸੀਂ ਤੇਰੀ ਮਾਂ ਦੀ ਕਸਮ ਲੱਗੀ ਇੰਜ ਹੋਇਆ। ਮੈਨੂੰ ਭਾਵੇਂ ਮੇਰੀ ਮਾਂ ਦੀ ਵੀ ਮਾਂ ਦੀ ਕਸਮ ਪਾ ਦਿਓ ਤੇ ਮੈਂ ਜਨਮਨ ਕਹਿਣ ਡਿਆ ਜਈ ਹੋਇਆ। ਸਾਡੀ ਇੱਕ ਗੱਲ ਹੁਣੀ ਬਾਹਰ ਕਹਿੰਦੇ ਸੀ ਯਾਰ ਮੇਰੀ ਜਾਨ ਚੜਾਓ। ਰਾਤੀ ਕਾਲੂ ਕਹਿੰਦਾ ਸਾਜੀ ਸਾਡੀ ਉੱਤੇ ਲੜਾਈ ਹੋ ਪਈ। ਕੋਈ ਵਿਚਾਰਾ ਟਿਕਟੌਕ ਸੀ ਸਾਡਾ ਭਰਾ ਟਿਕਟੌਕਰ, ਤੇ ਉਹਨੇ ਕਿਤੇ ਇਹਨੂੰ ਕਿਹਾ ਕਿ ਮੇਰੇ ਨਾਲ ਕਰ ਲੈ ਸ਼ੋਅ, ਉਹਦੇ ਨਹੀਂ ਕੀਤਾ ਤੇ ਉਹ ਕਿਤੇ ਉਹ ਕਹਿੰਦਾ ਸਾਜੀ ਮੈਨੂੰ ਮਿਲਿਆ ਤੇ ਮੈਨੂੰ ਕਹਿੰਦਾ ਓਏ ਤੂੰ ਜਾਨੀ ਨਾ ਹੁੰਦਾ, ਕਹਿੰਦਾ ਕਾਲੂ ਅੱਗੋਂ ਓਏ ਮੈਂ ਤੇਰੀ ਮਾਂ ਨੂੰ ਏਦਾਂ ਤੇਰੀ ਭੈਣ ਨੂੰ ਤਾਂ ਗੱਲ ਨਹੀਂ ਆ ਗਈ ਮੈਂ ਜਾਨੀ ਯਾਰ ਦੱਸੋ ਯਾਰ। ਉਸਤਾਦ ਜੀ ਇਹ ਬਲੈਸਿੰਗ ਹੈ।
ਅੱਲਾ ਪਾਕ ਅੱਛਾ ਜ਼ਰੂਰੀ ਨਹੀਂ ਮੇਰੇ ਨਾਲ ਹੀ, ਮੈਂ ਵੀ ਮੇਰੇ ਨਾਲ ਹੀ ਤੁਸੀਂ ਰਿਸਪੈਕਟ ਪਾਏ ਨਾ, ਹਰ ਇੱਕ ਨਾਲ ਕਰਨੀ ਵਾਹ, ਵਾਹ, ਚਾਹੀਦੀ। ਜਿਹੜਾ ਤੁਹਾਡਾ ਵੱਡਾ ਉਹਦੇ ਨਾਲ ਕਰਨੀ ਚਾਹੀਦੀ ਹੈ, ਜਿਹੜਾ ਤੁਹਾਨੂੰ ਮਿਲੇ ਉਹਦੇ ਨਾਲ ਕਰਨੀ ਚਾਹੀਦੀ ਹੈ। ਬਿਲਕੁਲ ਸਮਝ ਆ ਰਹੀ ਨਾ? ਹੁਣ ਮੇਰੇ ਨਾਲ ਉਸਤਾਦ ਜੀ ਜਿਹੜਾ ਵਾਕਿਆ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਸਤਾਦ ਜੀ ਮੁਹੱਬਤ ਹੈ ਨਾ ਯਾਰ, ਮੇਰੇ ਲਈ ਅਜ਼ਾਜ਼ ਦੀ ਗੱਲ ਹੈ ਕਿ ਮੈਨੂੰ ਮੇਰੇ ਉਸਤਾਦ ਜੀ ਖੁਸ਼ ਨਸੀਬ ਨੇ ਜਿਨ੍ਹਾਂ ਨੂੰ ਮੈਂ ਮਿਲਿਆ, ਕਿ ਕਸਮ ਵਾਲੀ ਗੱਲ ਹੈ ਉਸਤਾਦ ਜੀ ਮੇਰੀ ਨਾ ਕਾਮੇਡੀ ਖਤਮ ਹੈ ਤੁਹਾਡੇ ਤੇ। ਨਹੀਂ ਕਾਮੇਡੀ ਨਹੀਂ, ਮੈਂ ਕਸਮ ਵਾਲੀ ਗੱਲ, ਮੈਂ ਹਕੀਕਤ ਕਰਨਾ ਯਾਰ, ਮੈਂ ਅੱਲਾ ਦੀ ਕਸਮ ਹੈ, ਅੱਜ ਮੈਂ ਆਡੀਅנס ਦੇ ਸਾਹਮਣੇ ਨਾ ਮੈਂ ਇੱਕ ਹਲਫਨ ਗੱਲ ਕਰਦਾ, ਹਲਫਨ ਮੈਂ ਖੁਦ ਇਸ ਚੀਜ਼ ਦਾ ਇਕਰਾਰ ਕਰ ਦਾਂਗਾ ਯਾਰ, ਮੈਂ ਗਾਫਲ ਹੋ ਜਾਂਦਾ ਵਾਂ, ਮੈਨੂੰ ਤਮੀਜ਼ ਨਹੀਂ ਹੈ, ਮੈਂ ਗੁਫ਼ਤਗੂ ਵੀ ਇਹ ਉਹ ਨਹੀਂ ਮੈਨੂੰ ਪਤਾ ਲੱਗਦਾ, ਲੇਕਿਨ ਅਗਰ ਮੈਂ ਗਾਫਲ ਹੋ ਜਾਂਦਾ, ਮੈਂ ਨਸ ਜਾਂਦਾ ਕਿਤੇ, ਮੈਂ ਚਲੇ ਜਾਂਦਾ, ਮੈਂ ਗੁੱਦਾਰ ਹੋ ਜਾਂਦਾ, ਤੇ ਉਸਤਾਦ ਜੀ ਮੇਰੇ ਨਾਲ ਗੱਦਾਰੀ ਕਰਨਗੇ ਕਿ ਅਗਰ ਮੈਨੂੰ ਕੁੱਟ ਕੇ ਮਾਰ ਕੇ ਉੱਥੋਂ ਲੈ ਕੇ ਨਾ ਆਣਗੇ। ਇਹਨਾਂ ਨੂੰ ਪੂਰਾ ਹੱਕ ਹੈ। ਕੀ ਕਹਿ ਰਹੇ ਹੋ ਸਮਝਾਈ ਦੇ। ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਮਿਸਾਲ ਦੇ ਤੌਰ ਤੇ ਮੈਂ ਛੱਡ ਜਾਂਦਾ ਇੱਥੋਂ। ਫੈਸਲ ਤੇ ਕੀ ਤੇਰੇ ਤੇ ਕੀ ਤੇਰੀ ਬੈਡ ਲੱਗਾ, ਏਡੇ ਰਿਚ ਐਕਸਪ੍ਰੈਸ਼ਨ ਦੀ ਵੀ ਸਾਨੂੰ ਸਮਝ ਨਹੀਂ ਲੱਗੀ। ਨਾ ਮੈਂ ਈਜ਼ੀ ਸਮਝਾ ਦੇਣਾ ਕਿ ਅਗਰ ਮੈਂ ਯਾਰ ਉੱਥੋਂ ਛੱਡ ਜਾਂਦਾ, ਮੈਂ ਕਿਤੇ ਚਲੇ ਜਾਂਦਾ, ਮੈਂ ਗਾਫਲ ਹੋ ਜਾਂਦਾ, ਉਸਤਾਦ ਜੀ ਅਗਰ ਮੈਨੂੰ ਉੱਥੋਂ ਮਾਰ ਕੇ ਨਾ ਲਿਆਣ, ਛਿੱਤਰ ਮਾਰਨ ਤੇ ਇਹਨਾਂ ਨੂੰ ਪੂਰਾ ਰਾਈਟ ਹੈ, ਮੈਨੂੰ ਛਿੱਤਰ ਮਾਰ ਕੇ ਲਿਆਣ, ਮੈਨੂੰ ਜਿੱਦਾਂ ਮਰਜ਼ੀ ਲਿਆਣ, ਅਗਰ ਇਹ ਮੈਨੂੰ ਨਾ ਲਿਆਣਗੇ ਤੇ ਮੇਰੇ ਨਾਲ ਜ਼ਿਆਦਤੀ ਕਰਨਗੇ। ਮੈਂ ਅਗਰ ਗਾਫਲ ਹੁੰਦਾ, ਉਹ ਪਿਆਰ ਕੀ ਮੈਂ ਵਾਕਿਆ ਉਸਤਾਦ ਜੀ ਤੁਹਾਨੂੰ ਸੁਣਾ ਲਗਾ ਸੀ, ਮੈਂ ਨਾ ਭਾਈ ਮੈਂ ਗੱਡੀ ਤੇ ਜਾਣ ਡਿਆ, ਮੈਂ ਗੱਡੀ ਤੇ ਜਾਣ ਡਿਆ ਵਾ, ਤੇ ਹੁਣ ਨਾ ਤੁਸੀਂ ਤੁਹਾਡੀ ਐਸੀ ਦੀ ਤੈਸੀ ਤੁਸੀਂ ਬੋਲ ਕੇ ਦਿਓ। ਉਸਤਾਦ ਦੇ ਮੁਹੱਤਰਮ ਮੈਂ ਵੀ ਸੁਣ ਰਿਹਾ, ਮੈਂ ਗੱਡੀ ਗੌਰ ਤੇ ਨਹੀਂ ਕਰ ਰਹੇ। ਸਹੀ ਗੱਲ। ਤੁਸੀਂ ਜਰਾ ਬਰੀਕੀ ਚੈੱਕ ਕਰੋ ਉਹ ਮੇਰੇ ਉਸਤਾਦ ਕਿ ਮੈਨੂੰ ਮੇਨ ਕਰਕੇ ਤੇ ਮੈਨੂੰ ਥੱਲੇ ਲਿਆਂਦਾ ਹੈ, ਚੜਿਆ ਉੱਤੇ ਫੁੱਲ ਤੇ ਮੇਨ ਮੈਨੂੰ ਕਰੀ ਜਾ ਰਿਹਾ, ਮੈਨੂੰ ਮੇਨ ਕਰਨ ਜਾ ਰਿਹਾ ਤੇ ਉੱਤੇ ਵੀ ਪੂਰਾ ਚੜਿਆ ਤੇ ਮੇਨ ਵੇਟ ਕਰ ਰਿਹਾ, ਮੈਂ ਕਿਦੋਂ ਬੋਲਣਾ। ਓਵਰਲੈਪ ਕਰਕੇ ਬਾਅਦ ਚੋਂ ਕਹਿੰਦੇ ਰਹਿੰਦੇ ਮੈਨੂੰ ਵੇਖਿਆ ਕਰੋ, ਇਦਾਂ ਸਮੂਥਨੈਸ ਲਿਆ ਯਾਰ ਮੈਨੂੰ ਮੇਰਾ ਉਸਤਾਦ ਹੈ, ਕੋਈ ਮੈਂ ਧੌਣ ਲਵਾਵਾਂ ਆਪਣੀ, ਮੈਂ ਬੋਲਾਂ ਹੀ ਨਾ ਤੇ ਭਾਈ ਯਾਰ ਥੋੜੀ ਦੇਰ ਪਹਿਲੇ ਮੈਂ ਐਂਡ ਕਰਕੇ ਓਏ ਤੂੰ ਧੌਣ ਲਵਾ ਨਾ, ਤੂੰ ਧੌਣ ਤਵਾ ਪਹਿਲੇ। ਧਵਾ ਨਹੀਂ ਉਹ ਵੈਜਨ ਮੇਰੇ ਵਾਕਿਆ ਉਸਤਾਦ ਜੀ ਮੈਂ ਗੱਡੀ ਤੇ ਜਾਣ ਡਿਆ, ਨਾਲ ਮੇਰਾ ਭਰਾ, ਨਾਲ ਮੇਰਾ ਕਜ਼ਨ, ਨਾਲ ਮੇਰੇ ਮਾਮੂ ਵੀ ਸਨ ਗੱਡੀ ਦੇ। ਉਸਤਾਦ ਜੀ ਮੈਂ ਜਾਣ ਡਿਆ ਉਹਨਾਂ ਦੇ ਨਾਲ। ਤੂੰ ਸਿੱਧਾ ਹੀ ਕਹਿੰਦਾ ਉਸਤਾਦ ਜੀ ਅਸੀਂ ਅੱਧੇ ਨਾਲ ਬਹੁਤੀ ਫੈਮਿਲੀ ਇਕੱਠੇ ਜਾ ਰਹੇ ਸੀ, ਭਾਈ ਕੱਲਾ ਜੋ ਦੱਸਣ ਨੇ। ਹੁਣ ਨਾ ਇੱਕ ਮੁੰਡੇ ਨੂੰ ਵਿਚਾਰੇ ਨੂੰ ਹੁਣ ਬੜਾ ਯੰਗ ਜਿਹਾ ਸੀ, ਚਿੰਗ ਵਾਲਾ, ਉਹਨੂੰ ਨਾ ਮਾਰਨ ਦੇ ਨੇ ਚਾਰ ਜਣੇ ਮਾਰਨ ਦੇ। ਤੇ ਮੈਂ ਹੁਣ ਗੱਡੀ ਦੇ ਵਿੱਚ, ਮੈਂ ਗੱਡੀ ਡਰਾਈਵ ਕਰ ਰਿਹਾ ਸੀ, ਤੇ ਮੈਂ ਛੋਟੇ ਨੂੰ ਕਿਹਾ, ਮੈਂ ਕਿਹਾ ਯਾਰ ਉਸਤਾਦ ਮੈਨੂੰ ਛੁਡਾ ਲੈ ਯਾਰ ਮਿਹਰਬਾਨੀ। ਉਸਤਾਦ ਜੀ ਉਹ ਬਾਹਰ ਨਿਕਲਿਆ ਤੇ ਉਹ ਛੱਡਣ ਨਾ ਭਾਈ ਵੇਰੇ ਹੋਏ ਨਹੀਂ। ਉਸਤਾਦ ਜੀ ਇੱਧਰੋਂ ਫਿਰ ਤੁਹਾਡਾ ਪੁੱਤਰ, ਮੇਰੇ ਕੋਲ ਤਾਂ ਜ਼ੁਲਮ ਬਰਦਾਸ਼ਤ ਹੀ ਨਹੀਂ ਹੁੰਦਾ। ਸਹੀ ਗੱਲ। ਇਹ ਮੈਂ ਉਸਤਾਦ ਜੀ ਮੈਂ ਕਸਮ ਵਾਲੀ ਗੱਲ ਜੀ ਉਸਤਾਦ ਜੀ, ਮੈਂ ਆਪਣੀਆਂ ਬਾਹਾਂ ਟੰਗੀਆਂ ਨੇ ਤੇ ਮੈਂ ਹੋਰ ਮੂਡ ਚ ਗਿਆ ਤੇ ਭਾਈ ਐ ਕਰਕੇ ਨਾਲੀ ਚ ਹੱਥ ਪਾਈ। ਗਾਰੇ ਦਾ ਭਰ ਕੇ ਕਹਿੰਦਾ ਓਏ ਛੱਡ ਦੇ ਇਹਨੂੰ, ਮੈਂ ਤੁਹਾਡੇ ਤੇ ਪਾ ਦੇ। ਜੀ ਇਹ ਕਰਕੇ ਭਾਈ ਫੈਸਲ ਗਿਆ ਜਾ ਕਰਦੇ, ਤੁਹਾਡੀ ਮਿਹਰਬਾਨੀ। ਤਾਂ ਜੀ ਹੋਰ ਥੋੜੀ ਦੇਰ ਨਾਲ ਨਾ ਚੁੱਪ ਕਰਾਇਆ, ਇਹਨਾਂ ਨੇ ਅੱਬੂ ਵੀ ਲਾਇਆ ਉਹਨਾਂ ਨੂੰ। ਨਹੀਂ ਮੈਂ ਗੱਡੀ ਚੋਂ ਨਿਕਲਿਆ ਵਾਂ। ਤਾਂ ਜੀ ਬਾਹਰ ਟੰਗ ਕੇ ਕਰੇ ਜਿੰਨੀ ਫੈਸਲੇ ਬਾਵਾ ਟੰਗੀਆਂ ਨੇ, ਫੈਸਲ ਤੇ ਜਾ ਕੇ ਇਹਨੇ ਕਹਾ ਓਏ ਪਰ ਜਾ ਪੋ ਮੈਂ ਅੱਛਾ ਜੀ। ਪਰ ਜਾ ਮਾਫ ਕਰ ਦੋ ਮਾੜੇ ਬੰਦੇ ਅਸੀਂ, ਬਾਪ ਵੀ ਨਹੀਂ ਹੈ ਸਾਡਾ। ਨਹੀਂ ਉੱਤੋਂ ਵੀ ਭਾਈ ਆ ਦੋ ਬਟਨ ਖੋਲੇ ਤੇ ਨਾਲ ਜਾਣਦੇ ਯਾਰ ਮਾਰਾ। ਤਾਂ ਜੀ ਏਦਾਂ ਕਰ ਰੋਬ ਨਾ ਗਏ ਤੇ ਉਹਨੂੰ ਜੈਕਟ ਤੁਹਾਡੇ ਕੋਲ ਮਾਫ ਵੀ ਨਹੀਂ ਹੋਣ ਡਿਆ। ਉਸਤਾਦ ਜੀ ਕਸਮ ਵਾਲੀ ਗੱਲ ਵਾ, ਨਹੀਂ ਇੰਜ ਕਰ ਰਿਹਾ ਉੱਥੇ ਜਾ ਕੇ, ਯਤੀਮ ਨਾਲ ਨਾਇਨਸਾਫੀ ਦਾ ਪਤਾ ਨਾ ਯਾਰ ਕੀ ਬਾਤ। ਸਾਨੂੰ ਤਾਂ ਮਾਰ ਲੇਗਾ, ਅੱਗੇ ਜਵਾਬ ਨਹੀਂ ਦੇਣਾ। ਮੂੰਹ ਤੇ ਹੱਥ ਟੇਰ ਕੇ ਕਹਿੰਦੇ ਯਾਰ ਮੈਂ ਮਰੀਜ਼ ਵੀ ਨਹੀਂ ਉਸਤਾਦ ਜੀ ਮੈਂ ਨਾ ਉੱਥੋਂ ਗੱਡੀ ਤੋਂ ਮੈਂ ਨਿਕਲਿਆ ਵਾਂ, ਤੇ ਯਾਰ ਅੱਲਾਹ ਪਾਕ ਉਸਤਾਦ ਮੁਹਤਰਮ ਦੀ ਜ਼ਿੰਦਗੀ ਕਰੇ ਯਾਰ, ਉਹ ਸਾਰੇ ਮੇਰੇ ਵੱਲ ਨਸੇ ਆਏ। ਮੇਰੀਆਂ ਅੱਖਾਂ 'ਚੋਂ ਸੱਚੀ ਮੁੱਚ ਮੈਂ ਇੰਨਾ ਰੋਇਆ, ਮੈਂ ਇਮੋਸ਼ਨਲ ਮੈਂ ਹੋ ਰਿਹਾ, ਤੇ ਮੈਂ ਦੁਆਵਾਂ ਕੀਤੀਆਂ ਕਿ ਯਾ ਅੱਲਾਹ ਪਾਕ ਵੱਡੇ ਬੋਲਾਂ ਤੋਂ ਬਚਾਈ ਮੈਨੂੰ ਯਾਰ, ਅਗਰ ਕੋਈ ਦਿਲ 'ਚ ਆ ਜਾਵੇ ਤੇ ਅੱਲਾਹ ਮੈਨੂੰ ਮਾਫ ਕਰੇ। ਉਸਤਾਦ ਜੀ ਉਹ ਚਾਰ ਜਣੇ ਮੇਰੇ ਵੱਲ ਆ ਗਏ, ਲੜਦੇ ਕਹਿੰਦੇ ਓਏ ਫੈਸਲ ਰਾਮੇ ਭਾਈ, ਤੇ ਉਹਨਾਂ ਚਾਰਾਂ ਨੇ ਮੇਰੇ ਨਾਲ ਤਸਵੀਰ ਖਿਚਾਈ। ਉਹ ਜਿਹੜਾ ਪੰਜਵਾਂ ਮਾਰ ਖਾਈ ਨਾ, ਕਹਿੰਦਾ ਭਾਜੀ ਮੈਂ ਰਹਿ ਗਿਆ, ਉਹਦੀ ਅੱਖ ਤੇ ਆਲੂ ਪਿਆ। ਉਹ ਵੀ ਜਿਹੜਾ ਹੁਣ ਤਸਵੀਰ ਖਿਚਾ ਰਿਹਾ, ਚਾਨੇ ਵਾਲਾ ਖੋਤਾ ਹੁੰਦਾ। ਉਹਨੇ ਕਿਹਾ ਸਾਜੀ ਇਹ ਕੀ ਕੀ ਫਿਰ ਮੈਂ ਦੇਖ ਰਿਹਾ ਕਿ ਕਿੱਡੀ ਕਿ ਲੰਬੀ ਜ਼ਬਾਨ ਨਿਕਲੀ। 3 ਮਿੰਟ
ਉਹੀ ਤਾਜੀ 2.25 ਇੰਚ। 2.25 ਨਹੀਂ ਮੈਂ ਉਹਦੇ ਨਾਲ ਨਾਲ ਹੀ ਹੁੰਦਾ ਉਸਤਾਦ ਜੀ ਪਤਾ ਕੀ ਗੱਲ ਪੂਰੀ ਬਾਹਰ ਕੱਢ। ਮੈਨੂੰ ਪਤਾ ਤੁਸੀਂ ਫੇਰਨਾ ਮੈਂ ਤਾਂ ਐ ਕਰ ਤੇ ਸਹੀ ਤਾਈ ਮੈਂ ਸਮਝਦਾ ਤੁਹਾਨੂੰ ਜ਼ਬਾਨ ਬਾਹਰ ਕੱਢ ਦੂਜੀ ਵੀ ਹਲਾਈ ਉਹਦੇ ਨੂੰ ਕੱਢ ਹਾਜੀ ਓਏ ਤਾਜੀ ਇਹਦੇ ਕੋਈ ਇੱਕ ਗੰਦੀ ਜ਼ਬਾਨ ਵੀ ਆ ਹੈ ਹਾਂ ਅੱਛਾ ਉਹ ਗੰਦੀ ਨਹੀਂ ਸੀ ਅੱਛਾ ਜੀ ਇਹਨੇ ਗੰਦੀ ਜਗ੍ਹਾ ਤੇ ਇਸਤੇਮਾਲ ਕਰ ਕਰਕੇ ਗੰਦੀ ਕਰ ਕਸਮ ਟੀ ਜ਼ਬਾਨ ਨਹੀਂ ਬਾਕੀ ਥੋੜਾ ਇਹਦੇ ਚ ਸੀਮਟ ਕਿਹੜੇ ਚੱਟਦਾ ਰਹਿੰਦਾ ਰੇਤ ਚੱਟਦਾ ਰਹਿੰਦਾ ਨਾਲੀਆਂ ਚ ਮਾਰਦਾ ਰਹਿੰਦਾ ਚਲੋ ਠੀਕ ਹੋ ਭਲਾ ਹੋ ਮੇਰੇ ਇੱਕ ਜਗ੍ਹਾ ਤੁਹਾਡੇ ਓਵਰਲੈਪ ਚ ਲੰਘੀ ਮੈਂ ਕਿਹਾ ਚਾਨੇ ਵਾਲਾ ਖੋਤਾ ਹੁੰਦਾ ਉਹ ਮੱਛੀ ਨਹੀਂ ਦੀ ਚਾਨੇ ਯਾਰ ਮੈਂ ਤਾਂ ਪੂਰਾ ਖੂਤਾ ਉੱਤੇ ਚਾਨੇ ਲੱਗੇ ਹੋਣ ਚਾਨੇ ਚਾਨੇ ਜੀ ਕਰਨ ਵਾਲਾ ਸ਼ਾਹਦ ਫਰੀਦੀ ਹੁੰਦਾ ਹੀ ਭਾਈ। ਅੱਛਾ ਉਹ ਚਾਨੇ ਨਾਲ ਮੱਛੀ ਅੱਗੇ ਪਿੱਛੇ ਲੈਫਟ ਰਾਈਟ ਹੁੰਦੀ ਆ ਹਾਂਜੀ ਉਹ ਕੱਲੇ ਉਹਨੇ ਨਿੱਕੇ ਜਿਹੇ ਪਰ ਲੱਗੇ ਹੁੰਦੇ ਉਹਨਾਂ ਨਾਲ ਉਹਨੇ ਕੀ ਹੋਣਾ ਉਹਦੇ ਪੂਰੇ ਚਾਨੇ ਨੂੰ ਇੰਜ ਕਰਦੀ ਆ ਤੇ ਅੱਛਾ ਇੱਕ ਮੱਛੀ ਐਸੀ ਹੁੰਦੀ ਕਰਦੀ ਫੰਮ ਕਰਕੇ ਇੱਥੇ ਆ ਜਾਂਦੀ ਉਹ ਦੇਖਿਆ ਉਹਨੂੰ ਤੁਸੀਂ ਮਾੜਾ ਇੰਜ ਕਰੋ ਤੇ ਫੰਮ ਉਹ ਕਿੱਡੀ ਸਪੀਡ ਨਾਲ ਕਿੱਦਾਂ ਜਾਂਦੀ ਯਾਰ ਤੁਹਾਨੂੰ ਪਤਾ ਚਾਨਿਆਂ ਦਾ ਕੀ ਉਹਨੂੰ ਨਿੱਕੀ ਨਿੱਕੀ ਜਗ੍ਹਾ ਤੇ ਆਉਂਦੀ ਹੈ ਇੰਜ ਐ ਕਰ ਉਹਨੂੰ ਲਕਬ ਵੀ ਮਿਲਿਆ F16 ਦਾ ਤੂੰ ਇੱਥੇ F16 ਥੋੜਾ ਜਿਹਾ ਮੇਰਾ ਭਰਾ ਲੰਮੇ ਪੈ ਉਸਤਾਦ ਦੇ ਮੋਤਰ ਕੋ ਚਾਨਿਆਂ ਦਾ ਭਲਾ ਕੀ ਬਣਦਾ ਤੁਹਾਨੂੰ ਪਤਾ ਕੀ? ਤੁਹਾਨੂੰ ਨਹੀਂ ਪਤਾ ਨਹੀਂ ਉਹ ਟੋਕਨ ਖੇਡਦੇ ਬੱਚੇ ਟੋਕਨ ਮਤਲਬ ਆ ਚਾਨੇ ਆ ਉਹ ਸਾਜੀ ਏਡੇ ਏਡੇ ਚਾਨੇ ਜਿਹੜੇ ਹੁੰਦੇ ਨਾ ਹਾਂ, ਹਾਂ। ਗੋਲ ਉਹ ਤੇ ਨੰਬਰ ਲਿਖ ਕੇ ਖੇਡਦੇ ਹੁੰਦੇ ਬਾਦਸ਼ਾਹ ਦਾ ਵਜ਼ੀਰ ਕੌਣ ਜੀ ਉਹ ਜਨਾਬ ਚਾਨੇ ਵੀ ਕਿਸੇ ਕੰਮ ਆਉਂਦੇ ਨੇ ਮੱਛੀ ਦੇ ਆਹੋ ਨਹੀਂ ਸਰ ਆਉਂਦੇ ਹੋਣੇ ਨੇ ਆ ਕੰਮ ਕਰ ਨਹੀਂ ਨਹੀਂ ਉਹ ਆਉਂਦੇ ਹੋਣੇ ਕਿਸੇ ਨਾ ਕਿਸੇ ਕੋਈ ਲਾਭ ਨਹੀਂ ਕੰਮ ਆਉਂਦੇ। ਚੀਜ਼ ਜ਼ਾਇਆ ਕੋਈ ਨਹੀਂ। ਦੁਨੀਆ ਦੀ ਚੀਜ਼ ਜਿਹੜੀ ਨਾ ਇੱਥੇ ਉਹ ਗੈਰ ਜ਼ਰੂਰੀ ਨਹੀਂ ਹਰ ਚੀਜ਼ ਕੋਈ ਕਿਤੇ ਨਾ ਨਾ ਕਿਸੇ ਚਾਨੇ ਕੰਮ ਆਉਂਦੇ ਹੋਣੇ ਨੇ ਕਿੱਥੇ ਜਾਂਦੇ ਇੰਨਾ ਚਾਨਾ ਸਾਜੀ ਉਹ ਛਿੱਲ ਕੇ ਸਿੱਟ ਦਿੰਦੇ ਨੇ ਇਦਾਂ ਹੀ ਨਹੀਂ ਨਹੀਂ ਏਦਾਂ ਦੇ ਇੱਕ ਬੰਦੇ ਨੇ ਮੁਰਗੀ ਦੇ ਪਾਵੇ ਹਾਂ ਖਾਂਦੇ ਨਹੀਂ ਲੋਕੀ ਸ਼ੋਰਬਾ ਉਹਨਾਂ ਦਾ ਠੀਕ ਹੈ ਜੀ ਮੁਰਗੀ ਦੇ ਪਰ ਉਹ ਵੀ ਉਹਨਾਂ ਦੀ ਖੁਰਾਕ ਅੱਗੋਂ ਬਣਦੀ ਫਿਰ ਉਹਨਾਂ ਦੀ ਉਹਦੀ ਸਕਿਨ ਦੀ ਠੀਕ ਹੈ ਜੀ ਤੇ ਇਹ ਭਾਜੀ ਕਹਿੰਦੇ ਉਹਦੇ ਚ ਹਾਂ ਹੋ ਸਕਦਾ ਕਿ ਇਹਦੀ ਕੋਈ ਮੈਡੀਸਨ ਕੁਝ ਨਾ ਕੁਝ ਹੋਏਗਾ ਜੀ। ਭਰਾਵਾ ਪਲੱਸ ਕੂੜਾ ਅੱਜ ਕੂੜਾ ਕੂੜਾ ਆਹੋ। ਉਹ ਤਰੀਕੇ ਦਾ ਹੁਣ ਕੂੜਾ ਜਿਹੜਾ ਤੁਸੀਂ ਘਰ ਦਾ ਟੋਕਰੀ ਆ ਉਹ ਚ ਤੁਸੀਂ ਕੂੜਾ ਬਾਹਰ ਸਿੱਟਦਾ ਉਹ ਚ ਕੀ ਤੈਨੂੰ ਕੰਮ ਆਏਗਾ ਅਚਾਰ ਬਣਦਾ ਉਹਦਾ ਹਾਂ ਠੀਕ ਹੈ ਤਿੰਨ ਬਣਦਾ ਵਾ ਚਾਰ ਨਹੀਂ ਬਣਦਾ 3 ਦਿਨ ਬਾਅਦ ਫਿਰ ਭਾਈ ਆ ਜਾਂਦਾ ਵਾ ਉਹਦਾ ਵੀ ਭਾਈ ਸਾਰਾ ਕੰਮ ਹੁੰਦਾ ਬੱਤੀ ਬੰਦੀ ਉਹਦੀ ਹਾਂਜੀ ਬੜਾ ਕੁਝ। ਕੂੜੇ ਦੀ ਪੱਤੀ ਬੱਤੀ ਲਾਈਟ ਬਿਜਲੀ ਕੂੜੇ ਦੀ ਕਹਿੰਦੇ ਕੂੜੇ ਤੋਂ ਚੀਜ਼ ਗੈਸ ਬਣਦੀ ਉਸਤਾਦ ਦੇ ਮੋਹਤਰਮ ਪੱਤੀ ਨਹੀਂ ਬਣਦੀ ਗੈਸ ਵੀ ਬਿਜਲੀ ਵੀ ਬਣਦੀ ਆ ਚਾਨੇ ਜਿਹੜੇ ਹੈਗੇ ਨੇ ਪਲਾਸਟਿਕ ਦੇ ਹੁੰਦੇ ਨੇ ਤੇ ਇਹਨਾਂ ਦੇ ਗਲਾਸ ਬਣਦੇ ਨੇ ਸ਼ੀਸ਼ੇ ਦੇ ਉਹਦੇ ਸ਼ੀਸ਼ੇ ਦੇ ਉਸਤਾਦ ਜੀ ਚਾਨੇ ਪਲਾਸਟਿਕ ਦੇ ਹੁੰਦੇ ਨੇ ਤੇ ਇਹਨਾਂ ਦੇ ਨਾ ਸ਼ੀਸ਼ੇ ਦੇ ਗਲਾਸ ਬਣਦੇ ਇਹਨਾਂ ਦੇ ਨਾ ਕੂੜੇ ਦੀ ਬਿਜਲੀ ਬਣਦੀ ਹੈ ਤੇ ਭਾਈ ਫੈਸਲ ਹੋਣਾ ਦਾ ਬੱਲੋ ਬਲਣ ਡਿਆ ਤੇ ਕਹਿੰਦਾ ਕੂੜ ਦੀ ਬਿਜਲੀ ਬਲਣ ਦੀ ਹਾਂ ਇੱਕ ਕਹਿੰਦੇ ਕੂੜੇ ਦੀ ਬਿਜਲੀ ਬਣਦੀ ਉੱਥੇ ਕੰਮ ਦਾ ਪਤਾ ਕਰ ਨਹੀਂ ਕੂੜੇ ਦੀ ਨੂੰ ਪਤਾ ਲੱਗਾ ਕੂੜੇ 'ਚ ਬਿਜਲੀ ਬਣਦੀ ਉਹਦੀ ਪੇਟੀ ਦੇ ਦਰਮਿਆਨ 'ਚ ਬਲਬ ਰੱਖ ਕੇ ਬੈਠਾ ਵੀ ਹੁਣ ਬਲਬ ਹੈਗਾ ਕੂੜੇ ਵਾਲੀ ਬਿਜਲੀ ਨਾਲ ਬਲਬ ਚਲਾਇਆ ਵਿੱਚ ਛਾਪਰ ਆਉਂਦੇ ਉਹਦਾ ਭਾਈ ਜਿਹੜਾ ਕਾਗਜ਼ ਚੁੱਕਦਾ ਸੀ ਉਹਨੂੰ ਕਹੀਏ ਕਹਿੰਦਾ ਸਾਇੰਸਦਾਨ ਆ ਬਿਜਲੀ ਬਣਾਉਂਦੇ ਉਸਤਾਦ ਜੀ ਇੱਕ ਬਲਬ ਤੇ 2 ਫੱਟੀਆਂ ਰੱਖੀਆਂ ਹੋਈਆਂ ਮੈਂ ਕਿਹਾ ਕਹਿੰਦਾ ਕੂੜੇ ਵਾਲੀ ਬਿਜਲੀ ਦਾ ਵਾ। ਨਹੀਂ ਆਹੋ ਕੂੜੇ 'ਚ ਪੈਰ ਵੜ ਕੇ ਕਹਿੰਦਾ ਹੋਏ ਮੈਨੂੰ ਸ਼ਾਰਟ ਪੈ ਗਈ ਆਹੋ ਚਲੋ ਜੀ ਕਹਿੰਦਾ ਨਾਜ਼ਰੀਨ ਮੇਰਾ ਭਾਈ ਸਾਇੰਸਦਾਨ ਆ ਤੇ ਉਹ ਕੂੜਾ ਚੁੱਕਦਾ ਸੀ ਕਹਿੰਦਾ ਉਹਦੀ ਬਿਜਲੀ ਬਣਾਉਂਦਾ ਅੱਛਾ ਯਾਰ ਨਾਜ਼ਰੀਨ ਉਹ ਯਾਰ ਇੱਕ ਸ਼ੋਅ ਅਸੀਂ ਕੀਤਾ ਸੀ ਇੱਥੇ ਮੈਂ ਇੱਕ ਸਾਇੰਸਦਾਨੀ ਝਾੜੀ ਸੀ ਅੱਛਾ ਜੀ ਆਪਣੀ ਲੋ ਡਾਇਰੈਕਸ਼ਨ ਕੀਤੀ ਸੀ ਡਾਇਰੈਕਸ਼ਨ ਮੇਰੀ ਪੁੱਠੀ ਪੈ ਗਈ ਕਿਹੜਾ ਉਹਦੇ ਫਰੇਮ ਬਹੁਤ ਬੁਰੇ ਲਾਈਟ ਬਹੁਤ ਬੁਰੇ ਮੈਂ ਐਕਸਪੈਰੀਮੈਂਟ ਪੁੱਟੀ ਪੈ ਗਈ ਉਹ ਜਿਹੜੇ ਐਕਸਪੈਰੀਮੈਂਟ ਕਰ ਰਿਹਾ ਸੀ ਨਾ ਹਾਂਜੀ, ਤਜਰਬਾ ਕਿ ਯਾਰ 3 ਬੰਦੇ ਬੈਠੇ ਸੀ ਤੇ ਉਹ ਸ਼ੋਅ ਦੇ ਵਿੱਚ ਫਿਰ ਉਹਦੀ ਇੱਕ ਫਾਈਲ ਕਾਪੀ ਕਰਨ ਲੱਗਿਆ ਮਿਸ ਹੋ ਗਈ ਉਹ ਜਿਹਦੇ ਚ ਤੂੰ ਕਿਹਾ ਸੀ ਜਿੱਚ ਮੈਂ ਕਿਹਾ ਸੀ ਕਿ ਯਾਰ ਤੂੰ ਕਸਮ ਖਾ ਕੇ ਤੇਰੀ ਬੁੱਢੀ ਇਸ ਤੋਂ ਨਹੀਂ ਕਿ ਵੀ ਲੜਾਈ- ਰਾਜ਼ੀ ਨਹੀਂ ਗਈ ਤੇ ਤੂੰ ਕਿਹਾ ਸੀ ਜਿੱਚ ਤੂੰ ਕਿਹਾ ਸੀ ਬੀਵੀ ਮਾਂ ਦਾ ਰੂਪ ਹੁੰਦੀ ਹੈ ਆਹੋ ਆਹੋ ਠੀਕ ਹੈ ਨਾ ਉਹ ਸ਼ੋਅ ਓਏ ਉਹ ਕਿੰਨਾ ਹੀ ਔਰ ਹੋ ਗਿਆ ਲੇਕਿਨ ਉਹ ਰਹਿ ਗਿਆ ਤਕਰੀਬਨ 35-40 ਮਿੰਟ ਦਾ 35 ਮਿੰਟ ਦਾ 30 ਮਿੰਟ ਦਾ ਰਹਿ ਗਿਆ ਉਹ ਕਿਸੇ ਦਿਨ ਨਾ ਇਸ ਸ਼ੋਅ ਤੋਂ ਬਾਅਦ ਨਾ ਆੜਾ ਤੁਸੀਂ ਵੇਖ ਰਹੇ ਹੋ 6 ਘੰਟੇ ਬਾਅਦ ਉਹ ਅਪਲੋਡ ਕਰ ਦੇਣਗੇ ਚਲੋ ਠੀਕ ਹੈ ਮਤਲਬ ਉਹਦੀ ਫਰੇਮਿੰਗ ਦਾ ਵੀ ਤਜਰਬਾ ਕੀਤਾ ਸੀ ਨਹੀਂ ਸਹੀ ਸਾਡੇ ਹੋਈ। ਮੋਹਤਰਮ ਤੁਸੀਂ ਤੇ ਮਾਸ਼ਾਅੱਲਾ ਐਕਸਪੈਰੀਮੈਂਟ ਕਰ ਰਹੇ ਹੋ ਇੱਕ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਸਿਚੁਏਸ਼ਨਲ ਸ਼ੋਆਂ ਦੀ ਉਹ ਮੈਂ ਜ਼ਿੰਮੇਵਾਰੀ ਲੈਣੀ ਤੇ ਉਸਤਾਦ ਜੀ ਸਟੈਚੂਆਂ ਵਾਲਾ ਸ਼ੋਅ ਹੈਗਾ ਇੱਕ ਕਰਨਾ ਉਹਦੇ ਤੇ ਸਿਰਫ ਟਾਈਟਲ ਲਿਖਾ ਦੇਣਾ फैसल रामे के कलम से लिखा हुआ कभी ना भूलने वाला शिकार डायरेक्टर भाई फैसल रामे प्रोडक्शन भाई सजाद जनी ऑफिशियल ਕਿਹੜਾ ਉਹਦਾ ਸਟੈਚੂ ਵਾਲਾ ਉਹ ਯਾਰ ਉਹਨੂੰ ਕਰ ਲਾ ਸਟੈਚੂ ਵਾਲਾ ਕਦੋਂ ਕਰਨਾ ਤੂੰ ਉਹ ਹੁਣ ਉਸਤਾਦ ਜੀ ਆ ਨਹੀਂ ਮੰਨਦੇ ਪਏ ਮੈਂ 3-4 ਉਹ ਯਾਰ ਕਰਾਓ ਯਾਰ ਯਾਰ ਹੋ ਸਕਦਾ ਅੱਛਾ ਆਈਡੀਆ ਹੋਵੇ ਕੋਈ ਆਖਰ ਉਹਦਾ ਐਕਸਪੀਰੀਅੰਸ ਆ ਯਾਰ ਜ਼ਿੰਦਗੀ ਦਾ मोहतरम मैं लिखवाना कि फैसल रामे के कलम से लिखा
ਨਾ ਭੁੱਲने वाला शाहकार। ਜੀ ਇੰਨੀ ਗੱਲ ਹੋ ਗਈ ਹੈ ਸਟੈਚੂ ਕਰੋ ਯਾਰ, ਕਰੋ ਦਾ ਹਿਸਾਬ ਲਾਓ। ਸਟੈਚੂ ਖੁਦ ਆ ਕੇ ਭਾਵੇਂ ਤੁਹਾਡਾ ਅਸੀਂ ਕੋਈ ਤੁਹਾਨੂੰ ਅਮਲ ਦਖਲ ਨਹੀਂ ਕਰੇਗਾ। ਮੈਂ ਕੈਮਰਾਮੈਨਾਂ ਨੂੰ ਕਹਿ ਦੇਣਾ, ਸਾਰੇ ਆਰਟਿਸਟਾਂ ਨੂੰ ਕਹਿ ਦੇਣਾ, ਤੁਸੀਂ ਕਰਵਾਓ। ਠੀਕ ਹੈ ਜੀ, ਠੀਕ ਆ। ਯਾਰ ਯਾਰ ਵੇਟ ਕਿਸੇ ਦੇ- ਕਰਦੇ ਆ ਵੀ ਫੈਸਲਨਾਮੇ ਕੀ ਕਰ ਰਿਹਾ, ਵੀ ਦੇਖਣਾ ਸ਼ਾਹਕਾਰ ਕੀ ਆ। ਯਾਰ ਕਿਸੇ ਦੇ ਬਣ ਜਾਓ ਜਾਂ ਕਿਸੇ ਦੇ ਹੋਏ ਯਾਰ, ਜਾਂ ਮੇਰੀ ਮੰਨ ਲਓ, ਫਿਰ ਮੈਂ ਤੁਹਾਨੂੰ ਕਹਿਣ ਡਿਆ। ਡਨ ਹੋ ਗਿਆ ਭਾਈ, ਡਨ ਹੋ ਜੀ ਗਿਆ। ਮੁੱਚੀ ਦੇ ਸਟੈਚੂ ਆ ਕੇ ਪੁੱਛਣ ਲੱਗੇ ਕਦੋਂ ਕਰਨਾ ਵਾ ਯਾਰ। ਲਓ ਜੀ, ਡਨ ਹੋ ਗਿਆ ਜੀ। ਲਓ ਜੀ, ਲਵ ਯੂ ਨਾਜ਼ਰੀਨ, ਇਹਨਾਂ ਯਾਰ ਨੂੰ ਰੁਕ ਆਪਣਾ। ਕਦੋਂ ਗਿਆ ਕਿ ਸਟੈਚੂ ਵਾਲਾ, ਉਹਨਾਂ ਨੂੰ ਪਤਾ ਨਹੀਂ ਕੀ ਟੈਨਸ਼ਨ ਬਣ ਜਾਂਦੀ ਹੈ। ਮੱਡ ਟਾਈਮ ਉਹਦਾ ਭਾਈ ਤੂੰ ਸਾਨੂੰ ਨਿਬੇੜਨਾ ਵਾ। ਲਵ ਯੂ, ਲਵ ਯੂ, ਲਵ ਯੂ, ਲਵ ਯੂ।